कछ नहीं इसका मोल, कछ नहीं इसका मोल। मिठ बोलड़ा जी, मिठ बोलड़ा, हर सजन स्वामी मोरा। मिठ बोलड़ा जी, मिठ बोलड़ा, हर सजन स्वामी मोरा। हर सजन स्वामी मोरा, हर सजन स्वामी मोरा। मिठ बोलड़ा जी, मिठ
सदा शरणागत नाम दास, सदा शरणागत हरि अमृत सजन मेरा, सजन मेरा, सजन मेरा, मेरा सजन मेरा, लोड़िंदा साजन मेरा, लोड़िंदा साजन मेरा, धन धन किसे बसेरा, धन धन किसे बसेरा, धन किसे बसेरा, धन किसे लोड़िंदा साजन मेरा, लोड़िंदा साजन मेरा, अमृत सजन मेरा, सजन मेरा, मेरा सजन मेरा, मेरा, मेरा सजन मेरा, नानक दास सदा शरणागत, नानक दास सदा शरणागत, हर अमृत सजन मेरा, हर अमृत सजन मेरा, मिठ बोलना जी, मिठ बोलना, मिठ बोलना जी, मिठ बोलना, हर सजन स्वामी मोरा, हर सजन स्वामी मोरा, हर सजन स्वामी मोरा, हर सजन स्वामी मोरा, मिठ बोलना जी, मिठ बोलना, मिठ बोलना जी, मिठ बोलना, हर सजन स्वामी मोरा, हर सजन स्वामी मोरा, हर सजन स्वामी मोरा, हर सजन स्वामी मोरा। मिठ बोलना जी, मिठ बोलना, हर सजन स्वामी मोरा, हर सजन स्वामी मोरा। सो दिन सफल करेया, हर प्रभु मिलाया राम, हर प्रभु मिलाया राम। सो दिन सफल करेया, हर प्रभु मिलाया राम, हर प्रभु मिलाया राम, हर प्रभु मिलाया
प्रभु मिलाया अत प्रीतम मन मोहना खट सोहना प्राण अधारा प्राण अधारा ये संत भाई बेताब सिंह जी लुधियाने वाले जिन्हों के महाराज की बड़ी कृपा इन्होंने कीर्तना निहाल किया। सो अज का दिहाड़ा गुरु हरगोबिंद सिंह गुरु हरगोबिंद के पोपड़ पोते गुरु तेग बहादुर जी के पोतरे गुरु
ਵੱਡੇ ਫਰਜ਼ੰਦ ਬਾਬਾ ਅਜੀਤ ਸਿੰਘ ਦੇ ਜਨਮ ਦਿਨ ਦੀਆਂ ਖੁਸ਼ੀਆਂ ਮਨਾਉਂਦੇ ਹੋਏ ਅਤੇ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਬਾਬਾ ਸੰਤ ਜਰਨੈਲ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ। ਸੋ ਅਗਲੇ ਸਾਡੇ ਕਥਾਵਾਚਕ ਗਿਆਨੀ ਰਤਨ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ ਜੋ ਕਿ ਕੈਲੀਫੋਰਨੀਆ ਤੋਂ ਆਏ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੜੀ ਅਪਾਰ ਕਿਰਪਾ ਹੈ। ਦੁਨਿਆਵੀ ਵਿਦਿਆ ਦੇ ਵਿੱਚ ਇਹ ਉੱਥੇ ਇੰਜੀਨੀਅਰ ਹਨ ਔਰ ਇਹ ਪੰਥ ਦੀ ਸੇਵਾ ਵੀ ਕਰਦੇ ਹਨ ਅਤੇ ਆਪਣੀ ਜਿਹੜੀ ਨੌਕਰੀ ਆ ਉਹ ਵੀ ਇੰਜੀਨੀਅਰ। ਬੜੀ ਕਿਰਪਾ ਮਹਾਰਾਜ ਸਾਹਿਬ ਦੀ। ਤੇ ਅੱਜ ਦੇ ਦਿਹਾੜੇ ਤੇ ਸੰਤ ਜਰਨੈਲ ਸਿੰਘ ਅਤੇ ਬਾਬਾ ਅਜੀਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਤੇ ਆਪਾਂ ਨੂੰ ਬਚਨ ਸੁਣਾਉਣਗੇ। ਬਾਬਾ ਅਜੀਤ ਸਿੰਘ ਨੇ ਚਮਕੌਰ ਦੀ ਗੜੀ ਵਿੱਚ ਹੱਥ ਦਿਖਾਏ ਮੁਗਲਾਂ ਨੂੰ। ਉਹੀ ਸਮਾਂ ਥੋੜੇ ਜਿਹੇ ਸਿੰਘਾਂ ਦੇ ਨਾਲ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਨੇ ਹਿੰਦੁਸਤਾਨ ਦੀ ਸਰਕਾਰ ਦੇ ਛੱਕੇ ਛੜਾਏ, ਫੌਜ ਨੂੰ ਭਾਜਣਾ ਪਾਈਆਂ। ਸੋ ਦੋਨਾਂ ਹੀ ਯੋਧਿਆਂ ਦਾ ਅੱਜ ਜਨਮ ਦਿਨ ਮਨਾ ਰਹੇ ਹਨ। ਸਾਡੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਯੂਥ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਫਰਾਈਡੇ ਅਨਪੜ੍ਹ ਲੰਘ ਕਰਾਏ ਸਨ, ਜਿਨ੍ਹਾਂ ਦੇ ਅੰਮ੍ਰਿਤ ਵੇਲੇ ਕੋ ਪਾਏ ਹਨ। ਸੋ ਅਸੀਂ ਇਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਯੂਥ ਅਕਾਲੀ ਦਲ ਅੰਮ੍ਰਿਤਸਰ ਵਾਲਿਆਂ ਦਾ ਸਿੱਖ ਸੋਸਾਇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪੰਜਾਬ ਦੀ ਧਰਤੀ ਤੇ ਵੀ ਇਹਨਾਂ ਵੱਲੋਂ ਵੱਡੀ ਪੱਧਰ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਜਨਮ ਦਿਹਾੜਾ ਹਰ ਸਾਲ ਮਨਾਇਆ ਜਾਂਦਾ ਹੈ। ਆਓ ਹੁਣ ਸਰਵਣ ਕਰੀਏ ਕਥਾਵਾਚਕ ਭਾਈ ਰਤਨ ਸਿੰਘ ਜੀ ਦਮਦਮੀ ਟਕਸਾਲ ਕੈਲੀਫੋਰਨੀਆ ਵਾਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਹੀ ਸਚ ਨਾਨਕ ਹੋਸੀ ਹੀ ਸਚ। ਛਪੈ ਛੰਦ ਤਵੈ ਪ੍ਰਸਾਦ ਤਕਰ ਤਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਕਹੀਜੈ ਕੋਟ ਇੰਦਰ ਇੰਦਰਾਨ ਸਾਹੇ ਸਹਾਨ ਗਨਿਜੈ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤੈਨ ਕਹਿਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ। ਮਤ ਸੁਮਤ ਤੇਰੇ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੇ ਤਿਵੇਂ ਬੁਲੈਨੀ। ਜੀਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹੋ ਕਰੀ ਬਖਿਆਨ। ਕਹਾਂ ਬੁੱਧ ਪ੍ਰਭ ਤੁਝ ਹਮਾਰੀ बन सके महिमा जो तिहारी, हम न सकत कर सिफत तुम्हारी। आप ले हो तुम कथा सुधारी, आप ले हो तुम कथा सुधारी। कृपा करो सर्व के दाते, एक रूप लिव लाभ हो। नानक की बेनती हर पह अपना नाम जपाव हो। नानक की बेनती हर पह अपना नाम जपाव हो। वाहिगुरु 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 वाहिगुरु
ਵਾਹਿਗੁਰੂ 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 ਸਭ ਕਰਮ ਫੋਕਟ ਜਾਨ ਸਭ ਧਰਮ ਨੇ ਫਲਮਾਨ ਜਿਨ ਏਕ ਨਾਮ ਆਧਾਰ ਸਭ ਕਰਮ ਭਰਮ ਵਿਚਾਰ ਸਭ ਕੋ ਕਾਲ ਸਮਨ ਕੋ ਕਰਤਾ ਰੋਗ ਸੋਗ ਦੁਖਨ ਕੋ ਹਰਤਾ ਏਕ ਚਿਤ ਜੇ ਇਕ ਛਿਨ ਧਿਆਇਓ ਕਾਲ ਫਾਸ ਕੇ बीच न आयो एक चित जे एक छिन त्यायो काल पास के बीच न आयो जुग हो जुग अटल गुरता गद्दी के सवाईमान चवर शतर पक्ष के मालक जहरा जहूर हाजरा हजूर सर्व कला भरपूर 11वीं पातशाही धन 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 आद श्री गुरु ग्रंथ साहिब जी महाराज सच्चे पातशाह ਇਹਨਾਂ ਜ਼ਿੰਦਗੀ ਗੋਦ ਦਾ ਆਨੰਦ ਮਾਣ ਰਹੀ ਗੁਰੂ का ਖਾਸ ਰੂਪ ਖਾਲਸਾ ਸਾਧ ਸੰਗਤ ਜੀ ਆਪ ਜੀ ਸਾਰੇ ਦਾਸ ਸਮੇਤ ਵੱਡਿਆਂ ਭਾਗਾਂ ਵਾਲੇ ਹਾਂ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਸੋਹਣੇ ਦਰਬਾਰ ਵਿੱਚ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਦਿਦਾਰੇ ਕਰ ਰਹੇ ਹਾਂ ਖਾਲਸਾ ਸਾਧ ਸੰਗਤ ਦੇ ਦਰਸ਼ਨ ਦਿਦਾਰੇ ਹੋ ਰਹੇ ਹਨ ਸੋ ਆਓ ਜਿਤਨਾ ਸਮਾਂ ਸਤਿਗੁਰੂ ਜੀ ਵੱਲੋਂ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਦਾਸ ਨੂੰ ਪ੍ਰਾਪਤ ਹੋਇਆ ਹੈ ਉਹ ਕਥਾ ਵਿਚਾਰ ਦੀ ਸਾਂਝ ਪਾਉਣ ਤੋਂ ਪਹਿਲਾਂ ਆਪ ਜੀ ਕਿਰਪਾ ਕਰੋ ਸਤਿਗੁਰੂ ਮਹਾਰਾਜ ਗੁਰੂ ਕੀ ਖਾਲਸਾ ਸਾਧ ਸੰਗਤ ਜੀ ਦਾਸ ਨੂੰ ਅਸੀਸ ਬਖਸ਼ੋ ਤਾਂ ਜੋ ਆਪ ਜੀ ਦੀ ਅਸੀਸ ਸਦਕਾ ਦਾਸ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਸਕੇ ਕਲਗੀਧਰ ਸਵਾਮੀ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਹਨਾਂ ਦੀ ਬਖਸ਼ਿਸ਼ ਗੁਰਫਤਿਹ ਪ੍ਰਵਾਨ ਕਰੋ ਜੀ ਕਰੋ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅਸੀਂ ਸਾਰੇ ਇਕੱਤਰ ਹੋਏ ਹਾਂ ਬਾਜਾਂ ਵਾਲੇ ਸਤਿਗੁਰੂ ਨੀਲੇ ਕੋਲੇ ਦੇ ਸ਼ਾਹ ਸਵਾਰ ਫੌਜਾਂ ਤੇ ਮਾਲਕ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਪੁੱਤਰਾਂ ਕੇ ਦਾਨੀ ਕਲਗੀਧਰ ਸਵਾਮੀ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਹਿਬੇ ਕਮਾਲ ਸਤਿਗੁਰੂ ਇਹਨਾਂ ਦੇ ਵੱਡੇ ਸਪੁੱਤਰ ਵੱਡੇ ਫਰਜ਼ੰਦ ਲਖਤੇ ਜਿਗਰ ਧੰਨ ਧੰਨ ਸ਼ਹੀਦ ਬਾਬਾ ਅਜੀਤ ਸਿੰਘ ਜੀ ਖਾਲਸਾ ਵੱਡੇ ਸਾਹਿਬਜ਼ਾਦੇ ਉਹਨਾਂ ਦੀ ਜੋ ਜਨਮ ਦਿਹਾੜਾ ਹੈ ਫਰਵਰੀ ਦਾ ਮਹੀਨਾ 1687 ਈਸਵੀ ਨੂੰ ਸ਼੍ਰੀ ਪੌਂਟਾ ਸਾਹਿਬ ਦੀ ਧਰਤੀ ਤੇ ਉਹਨਾਂ ਦਾ ਪ੍ਰਕਾਸ਼ ਹੋਇਆ ਸੀ ਖਾਲਸਾ ਜੀ ਬੜੇ ਮਹਾਬਲੀ ਯੋਧੇ ਸੂਰਮੇ ਸਨ ਖਾਲਸਾ ਜੀ ਕਲਗੀਧਰ ਸਵਾਮੀ ਪਿਤਾ ਦੇ ਬਿੰਦੀ ਪੁੱਤਰ ਹਨ ਬਿੰਦੀ ਤੋਂ ਭਾਵ ਸਤਿਗੁਰੂ ਦੀ ਬਿੰਦ ਤੇ ਮਾਤਾ ਸੁੰਦਰ ਕੌਰ ਜੀ ਦੀ ਰਕਤ ਤੋਂ ਉਹਨਾਂ ਦਾ ਜਨਮ ਹੋਇਆ ਹੈ ਬੜੇ ਬਲਵਾਨ ਆਤਮਾ ਸਨ ਜਨਮ ਤੋਂ ਹੀ ਬ੍ਰਹਮ ਗਿਆਨੀ ਔਰ ਸੂਰਮੇ ਯੋਧੇ ਸਨ ਉਹਨਾਂ ਦਾ ਜੀਵਨ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ 17-18 ਸਾਲ ਦੀ ਉਮਰ ਵਿੱਚ ਹੀ ਚਮਕੌਰ ਦੀ ਜੰਗ ਵਿੱਚ ਕਲਗੀਧਰ ਸਵਾਮੀ ਪਿਤਾ ਦੀਆਂ ਖੁਸ਼ੀਆਂ ਲੈਂਦੇ ਹੋਏ ਲੱਖਾਂ ਦੀ ਫੌਜ ਨਾਲ ਟਾਕਰਾ ਕਰਦੇ ਹੋਏ ਖਾਲਸੇ ਵਾਲੀ ਜਾਹੋ ਜਲਾਲ ਦੇ ਨਾਲ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਕਲਗੀਧਰ ਸਵਾਮੀ ਪਿਤਾ ਚਮਕੌਰ ਦੀ ਗੜੀ ਉੱਤੇ ਖਾਲਸਾ ਜੀ ਬੁਰਜ ਤੇ ਮਾਂ ਜੀ ਬੈਠੇ ਸਨ
ਤੀਰ ਕਮਾਨ ਦੇ ਨਾਲ ਸੱਚੇ ਪਾਤਸ਼ਾਹ ਨੇ ਇੰਨੀ ਸਹਾਇਤਾ ਕੀਤੀ ਆਪਣੇ ਪੁੱਤਰਾਂ ਦੀ, ਖਾਲਸੇ ਦੀ, ਕਿ ਜਿਹੜਾ ਵੀ ਪਿੱਠ ਪਿੱਛੇ ਵਾਰ ਕਰਨ ਦੀ ਕੋਸ਼ਿਸ਼ ਕਰਦਾ ਸੀ ਨਾ ਸਾਹਿਬਜ਼ਾਦੇ ਦੇ ਉਹ ਜਾਂ ਗੁਰੂ ਕੇ ਲਾਲ ਜਿਹੜੇ ਨਾਲ ਗਏ ਸਨ ਖਾਲਸੇ, ਸੱਚੇ ਪਾਤਸ਼ਾਹ ਮੱਥੇ 'ਚ ਤੀਰ ਮਾਰਦੇ ਸਨ ਸਿੱਧਾ। ਐਡੀ ਤਕੜੀ ਤੀਰ ਅੰਦਾਜ਼ੀ ਸੀ ਮਹਾਰਾਜ ਜੀ ਦੇ ਪਾਸ ਖਾਲਸੇ ਦੀ, 3-3 ਮੀਲ ਤੱਕ ਮਾਰਦਾ ਨਿਸ਼ਾਨਾ ਬੰਦੇ ਸਨ। ਉਹ ਦੋਨਾਂ ਹੱਥਾਂ ਨਾਲ ਤੀਰ ਚਲਾਉਂਦੇ ਸਨ ਮਹਾਰਾਜ। ਦੋਨੇ ਆਹ ਹੱਥ ਥੱਕ ਗਿਆ ਤੇ ਮਾਰੇ ਕਮਾਨ ਦੂਜਾ ਹੱਥ ਲੱਗੇ ਖੱਬੇ ਹੱਥ ਨਾਲ। ਸੱਚੇ ਪਾਤਸ਼ਾਹ ਦੀ ਮੁਕਾਬਲਾ ਖਾਲਸਾ ਜੀ ਧਰਤੀ ਤੇ ਕੋਈ ਕਰ ਨਹੀਂ ਸਕਦਾ। ਏਡੇ ਵੱਡੇ ਮਹਾਨ ਸਤਿਗੁਰੂ ਜਰਨੈਲ ਸਨ, ਯੋਧੇ ਸਨ, ਕਲਮ ਦੇ ਧਨੀ ਸਨ। ਕੋਈ ਵੀ ਗੁਣ ਧਰਤੀ ਤੇ ਅਜਿਹਾ ਨਹੀਂ ਜਿਹੜਾ ਕਲਗੀਧਰ ਜੀ ਸਵਾਮੀ ਜੀ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਨੇ ਨਾ ਰੱਖਿਆ ਹੋਵੇ। ਪ੍ਰਭੂ ਵਿਚਾਰ ਆਪਣੇ ਪੁੱਤਰ ਨੂੰ ਸ਼ਹੀਦ ਹੁੰਦਾ ਵੇਖ ਕੇ ਖਾਲਸਾ ਜੀ ਇਤਨੀਆਂ ਬਖਸ਼ਿਆ। ਬਾਬਾ ਜੀ ਨੇ ਪਹਿਲਾਂ ਤੀਰ ਕਮਾਨ ਨਾਲ ਜੰਗ ਕੀਤਾ, ਫਿਰ ਤਲਵਾਰ ਨਾਲ ਕੀਤਾ, ਭਾਲੇ ਨਾਲ ਕੀਤਾ, ਬਰਛੇ ਨਾਲ ਕੀਤਾ, ਫਿਰ ਹੱਥੋਂ ਪਾਈ ਦੀ ਜੰਗ ਹੋਈ। ਖਾਲਸਾ ਜੀ ਛੋਟਾ ਖੰਜਰ ਹੁੰਦਾ ਜਿਹੜਾ ਹਰ ਇੱਕ ਪ੍ਰਕਾਰ ਦਾ ਸ਼ਸਤਰ ਬਾਬਾ ਅਜੀਤ ਸਿੰਘ ਜੀ ਨੇ ਚਲਾਇਆ ਔਰ ਸੈਂਕੜਿਆਂ ਦੀ ਗਿਣਤੀ ਵਿੱਚ ਦੁਸ਼ਮਣ ਦੇ ਲਾਹੂ ਲਾਏ। ਇਹ ਲਾ ਕੇ ਜਿੱਧਰ ਨੂੰ ਜਾਂਦੇ ਸਨ ਬਿਜਲੀ ਵਾਂਗੂ ਜਾਂਦੇ ਸਨ। ਸ਼ੇਰਾਂ ਵਾਂਗੂ ਝਪਟ ਕੇ ਖਾਲਸਾ ਪਿਆ। ਇਹ ਖਾਲਸੇ ਦਾ ਜਾਹੋ ਜਲਾਲ ਜਿਨ੍ਹਾਂ ਨੇ ਖਾਲਸਾ ਜੀ ਵੇਖਿਆ ਹੈ ਨਾ, ਇਸੇ ਜਾਹੋ ਜਲਾਲ ਨੂੰ ਅੱਗੇ ਆ ਕੇ 20ਵੀਂ ਸਦੀ ਵਿੱਚ ਮਹਾਂਪੁਰਖ ਮਰਦੇ ਮੁਜਾਹਦ ਸਰਦਾਰੇ ਖਾਲਸਾ ਕੌਮ ਦੇ ਮਹਾਨ ਜਰਨੈਲ ਸੰਤ ਸਿਪਾਹੀ ਕਹਿਣੀ ਤੇ ਕਰਨੀ ਦੇ ਸੂਰਮੇ ਧੰਨ 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 ਸ਼ਹੀਦ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਜੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਖਾਲਸੇ ਔਰ ਕਲਗੀਧਰ ਸਵਾਮੀ ਪਿਤਾ ਜੀ ਦੇ ਨਾਦੀ ਪੁੱਤਰ ਹਨ। ਖਾਲਸਾ ਜੀ ਕਲਗੀਧਰ ਸਵਾਮੀ ਪਿਤਾ ਨੇ ਆਪਣੇ ਦਿੰਦੀ ਪੁੱਤਰਾਂ ਤੇ ਨਾਦੀ ਪੁੱਤਰਾਂ 'ਚ ਕੋਈ ਫਰਕ ਨਹੀਂ ਜਾਣਿਆ। ਇੱਕੋ ਜਿਹਾ ਪਿਆਰ ਤੇ ਇੱਕੋ ਜਿਹਾ ਸਤਿਕਾਰ ਕੀਤਾ। ਇਤਨੀਆਂ ਬਖਸ਼ਾਂ ਕੀਤੀਆਂ ਕਿ ਸੱਚੇ ਪਾਤਸ਼ਾਹ ਜੀ ਨੇ ਜਗਤ ਨੂੰ ਦਿਖਾ ਦਿੱਤਾ ਕਿ ਗੁਰੂ ਦਾ ਤੇ ਸੇਵਕ ਦਾ ਸੰਬੰਧ ਕੀ ਹੈ। ਉਹ ਗੁਰੂ ਨਹੀਂ ਅਸੀਂ ਜਿਹੜੇ ਸੇਵਕਾਂ ਨੂੰ ਸਿਰਫ ਚਰਨਾਂ ਕੀ ਬਸ ਹੁਣ ਜਾਣਦੇ ਹਨ, ਚਰਨਾਂ ਵੀ ਰੱਖਣਾ ਜਾਣਦੇ ਹਨ। ਮੈਂ ਆਪਣੇ ਪੁੱਤਰਾਂ ਨੂੰ ਖਾਲਸੇ ਨੂੰ ਆਪਣੀ ਹਿੱਕ ਨਾਲ ਛਾਤੀ ਨਾਲ ਲਾ ਕੇ ਸਰਦਾਰੀਆਂ ਬਖਸ਼ੀਆਂ ਹਨ। इन वीर सिखों को जो पातशाही ये याद करे हमारी गुरियाई। इन वीर सिखों को जो पातशाही ये याद करे हमारी गुरियाई। प्रभु विचार समा चलता गया, 20वीं सदी का समा आ गया। जिन्होंने 1980 का दहाका देखा, 1980 को लेके 94-95 तक खालसा जी उन्होंने गुरु आज भी पंथ में रूहां मौजूद हैं। वो सिंह ਸਿੰਘਣੀਆਂ ਬਜ਼ੁਰਗ ਅੱਜ ਵੀ ਮੌਜੂਦ ਹਨ, ਚਾਹੇ ਉਹਨਾਂ ਦੇ ਦਾੜੇ ਚਿੱਟੇ ਹੋ ਗਏ ਨੇ ਖਾਲਸਾ ਜੀ, ਔਰ ਉਹਨਾਂ ਦੇ ਅੰਦਰੋਂ ਜਜ਼ਬਾ ਨਹੀਂ ਮੁੱਕਿਆ ਜਿਨ੍ਹਾਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਦਰਸ਼ਨ ਕੀਤੇ ਜਾਂ ਸਾਡੇ ਵਰਗੇ ਜਿਹੜੇ ਉਸ ਛੋਟੀ ਉਮਰ ਦੇ ਸਨ। ਖਾਲਸਾ ਜੀ ਦਾਸ ਥੋੜਾ ਜਿਹਾ ਆਪਣੇ ਜੀਵਨ ਬਾਰੇ ਦੱਸ ਕੇ ਅੱਗੇ ਚੱਲੇਗਾ। ਦਾਸ ਨੂੰ ਇਸ ਜਨਮ ਵਿੱਚ ਸਤਿਗੁਰੂ ਦੇ ਕਰਨੀ ਲਾਉਣ ਵਾਲੇ ਹਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਂਪੁਰਖ। ਅੱਜ ਵੀ ਖਾਲਸਾ ਜੀ ਕੌਮ ਦੇ ਜਿੰਦਾ ਸ਼ਹੀਦ ਹਨ। ਉਹ ਜਿੰਦਾ ਸ਼ਹੀਦ ਤੋਂ ਭਾਵ ਹੈ ਕਿ ਉਹਨਾਂ ਦੀ ਸੋਚ ਅੱਜ ਵੀ ਕੌਮ ਵਿੱਚ ਉਸੇ ਤਰ੍ਹਾਂ ਹੀ ਬਲਵਾਨ ਹੈ ਜਿਸ ਤਰ੍ਹਾਂ 1984 ਵਿੱਚ ਸੀ। ਅੱਜ ਵੀ ਨੌਜਵਾਨ ਬੱਚੇ ਬੱਚੀਆਂ ਉਹਨਾਂ ਦੀ ਕਥਾ ਸੁਣ ਕੇ ਮੰਜੀ ਸਾਹਿਬ ਦਰਬਾਰ ਸਾਹਿਬ ਵਿਖੇ ਕੀਤੇ ਤਕਰੀਰਾਂ ਸਪੀਚਾਂ ਨੂੰ ਸੁਣ ਕੇ ਸਿੱਖੀ ਧਾਰਨ ਕਰ ਰਹੇ ਨੇ। ਬੇਅੰਤ ਗੁਰਮੁਖ ਰੂਹਾਂ ਮਿਲਦੀਆਂ ਜਿਹੜੀਆਂ ਕਹਿੰਦੀਆਂ ਖਾਲਸਾ ਜੀ ਬਸ 15 ਮਿੰਟ ਦਾ ਬਚਨ ਸੁਣੇ ਸਨ, ਉਸ ਤੋਂ ਬਾਅਦ ਦਾੜਾ ਨਹੀਂ ਕੱਟਿਆ। ਉਦੋਂ ਬਾਅਦ ਕੈਂਚੀ ਲਾਈ ਕੇ ਸਾਨੂੰ ਖੰਡੇ ਬਾਟੀ ਦੀ ਪਹੁੰਚ ਸਕੇ ਕਲਗੀਧਰ ਜੀ ਦੇ ਚਰਨੀ ਲੱਗੇ ਹਾਂ। ਸੋ ਅੱਜ ਵੀ ਮਹਾਂਪੁਰਖਾਂ ਦੇ ਬਚਨ ਸੰਸਾਰ ਵਿੱਚ ਖਾਲਸਾ ਜੀ ਉਸੇ ਤਰ੍ਹਾਂ ਹੀ ਕੰਮ ਕਰ ਰਹੇ ਹਨ, ਉਸੇ ਤਰ੍ਹਾਂ ਸੇਵਾ ਕਰ ਰਹੇ ਹਨ। ਸੋ ਉਹਨਾਂ ਦੀ ਜੀਵਨ ਉੱਤੇ ਪੰਛੀ ਝਾਤ ਪਾਉਣੀ ਹੈ। ਦਾਸ ਜੀ ਬਾਹ ਫੜ ਕੇ ਉਹਨਾਂ ਨੇ 1993 ਵਿੱਚ ਮਾਰਚ 1993 ਵਿੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਖੰਡੇ ਬਾਟੀ ਤੇ ਪਹੁੰਚ ਦਾਸ ਨੂੰ ਬਖਸ਼ੀ ਸੀ। ਉਸ ਨੇ ਦਾਸ ਮਹਾਰਾਸ਼ਟਰ ਦੀ ਧਰਤੀ ਤੇ ਪੂਨਾ ਯੂਨੀਵਰਸਿਟੀ ਵਿੱਚ ਮਕੈਨੀਕਲ ਇੰਜੀਨੀਅਰਿੰਗ ਦੇ ਸੈਕੰਡ ਈਅਰ ਵਿੱਚ ਪੜ੍ਹਦਾ ਸੀ। 91 ਵਿੱਚ ਉੱਥੇ ਦਾਸ ਗਿਆ ਹੈ ਔਰ 93 ਦੇ ਸ਼ੁਰੂ ਵਿੱਚ ਜਰਮਨੀ ਵਿੱਚ ਦਾਸ ਨੇ ਅੰਮ੍ਰਿਤਪਾਨ ਕੀਤਾ ਹੈ। ਸਿੰਘਾਂ ਨੇ ਆਖਿਆ ਕਿ ਸ਼੍ਰੀ ਹਜ਼ੂਰ ਸਾਹਿਬ ਬਹੁਤ ਨੇੜੇ ਹੈ। ਖਾਲਸਾ ਜੀ 4 ਘੰਟੇ ਦਾ ਸਫ਼ਰ ਟ੍ਰੇਨ ਤੇ, ਉੱਥੇ ਜਾਂਦੇ ਹਾਂ ਅੰਮ੍ਰਿਤ ਛਕਣ। ਰਾਤ ਨੂੰ ਆਪਣੇ ਦੋਸਤ ਸਿੱਖ ਹੋ ਸਨ। ਅਸੀਂ ਕਹਿੰਦੇ ਨਹੀਂ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਹੀ ਜਾਣਾ ਹੈ। ਸਿੰਘ ਪੁੱਛੇ ਕਿਉਂ? ਅਸੀਂ ਕਿ ਜਿਨ੍ਹਾਂ ਦਾ ਜੀਵਨ ਪੜ੍ਹ ਕੇ ਜਿਨ੍ਹਾਂ ਦੇ ਬਚਨ ਸੁਣ ਕੇ ਅਸੀਂ ਸਿੱਖੀ ਧਾਰਨ ਕਰਨ ਲੱਗੇ ਹਾਂ, ਜਿਨ੍ਹਾਂ ਨੇ ਉੱਥੇ ਜਿਸ ਜਗ੍ਹਾ ਤੇ ਉਹਨਾਂ ਨੇ ਜੰਗ ਕੀਤੀਆਂ ਜ਼ਾਲਮਾਂ ਦੇ ਨਾਲ, ਭਾਰਤ ਦੇਸ਼ ਦੀਆਂ ਜ਼ਾਲਮ ਹਕੂਮਤ ਦੇ ਨਾਲ ਫੌਜਾਂ ਦੇ ਨਾਲ ਜਿਹੜੀ ਜੰਗ ਕੀਤੀ ਹੈ ਉਸ ਨੂੰ ਮੈਂ ਜ਼ਿੰਦਗੀ ਵਿੱਚ ਭੁਲਾਉਣਾ ਨਹੀਂ ਚਾਹੁੰਦਾ, ਜ਼ਿੰਦਗੀ ਵਿੱਚ ਦਿਨ ਯਾਦ ਰੱਖਣਾ ਹੈ। 10 ਮਾਰਚ 1993 ਨੂੰ ਦਿਨ ਬੁੱਧਵਾਰ ਖਾਲਸਾ ਜੀ ਖੰਡੇ ਬਾਟੀ ਦੀ ਪਹੁਲ ਬਖਸ਼ ਕੇ ਮਹਾਂਪੁਰਖਾਂ ਦੀ ਕਿਰਪਾ ਸਦਕਾ ਸਤਿਗੁਰੂ ਦੇ ਚਰਨੀ ਉਹਨਾਂ ਨੇ ਦਾਸ ਨੂੰ ਲਾਇਆ। ਉਹ ਮੇਰੇ ਜੀਵਨ ਦੇ ਪ੍ਰੇਰਨਾ ਸਰੋਤ ਹਨ, ਉਹ ਮੇਰੀ ਜਿੰਦ ਜਾਨ ਹਨ। ਮੇਰੀ ਨਹੀਂ ਖਾਲਸਾ ਜੀ ਉਹ ਸਾਰੇ ਖਾਲਸਾ ਪੰਥ ਦੀ ਜਿੰਦ ਜਾਨ ਹਨ। ਖਾਲਸਾ ਪੰਥ ਅੱਜ ਵੀ ਉਹਨਾਂ ਦੇ ਚਿਹਰੇ ਵੱਲ ਵੇਖ ਕੇ, ਉਹਨਾਂ ਦੀ ਤਸਵੀਰ ਵੱਲ ਵੇਖ ਕੇ, ਉਹਨਾਂ ਦੇ ਬਚਨ ਸੁਣ ਕੇ ਉਹਨਾਂ ਵੱਲੋਂ ਰੱਖੀ ਖਾਲਸਾ ਰਾਜ ਦੀ ਨੀਂਹ ਹੈ ਜਿਹੜੀ ਖਾਲਿਸਤਾਨ ਦੀ। ਖਾਲਸਾ ਤੋੜ ਰਿਹਾ ਹੈ, ਰੁਕਿਆ ਨਹੀਂ ਖਾਲਸਾ। ਕਾਫਲਾ ਖਾਲਸਾ ਜੀ ਇਹ ਜੰਗ ਜਿਹੜੀ ਹੈ ਨਾ, ਇਹ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਤੋਂ ਸ਼ੁਰੂ ਹੋ ਗਈ ਸੀ। ਗੁਰੂ ਜਿਹੜੇ ਦੇਹਦਾਰੀ
ਭਾਈ ਗੁਰੂ ਗ੍ਰੰਥ ਸੀ ਨਾ, ਉਹਨਾਂ ਨੂੰ ਚੈਲੰਜ ਮਹਾਂਪੁਰਖਾਂ ਨੇ ਕਰ ਦਿੱਤਾ ਸੀ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੇ ਉਹਨਾਂ ਤੋਂ ਵੀ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦਾ ਸਮਾਂ ਆਇਆ, ਉਹਨਾਂ ਨੇ ਇਸ ਜੰਗ ਨੂੰ ਜਾਰੀ ਰੱਖਿਆ। ਉਹ ਜੰਗ ਨੂੰ ਪ੍ਰਚੰਡ ਕੀਤਾ, ਬੜੀ ਤੇਜ਼ ਕੀਤੀ। ਉਸ ਸਮੇਂ ਕਈਆਂ ਨੇ ਆਖਿਆ ਮਹਾਂਪੁਰਖੋ ਥੋੜਾ ਸਲੋ ਹੋ ਜਾਓ। ਮਹਾਂਪੁਰਖ ਕਹਿੰਦੇ ਮੇਰੇ ਹੱਥ ਵੱਸ ਕੁਛ ਨਹੀਂਗਾ, ਜੋ ਪਿਤਾ ਜੀ ਕਰਾ ਰਹੇ ਨੇ ਮੈਂ ਉਹ ਕਰ ਰਿਹਾ ਹਾਂ। ਹਰ ਦਿਨ ਦੀ ਘਟਨਾ ਵੇਖੋ ਖਾਲਸਾ ਜੀ, ਅਚੰਭੇ ਵਾਲੀ ਗੱਲ ਹੁੰਦੀ ਸੀ। ਕਿਸ ਤਰ੍ਹਾਂ ਦੀ ਉੱਥੇ ਘਟਨਾਵਾਂ ਹੋਈਆਂ, ਕਿੱਦਾਂ ਭਿੰਡਰਾਂ ਵਾਲੇ ਦੇ ਸ਼ੇਰ ਨਾਲ ਆ ਕੇ ਲੜੇ। ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਨਾਲ ਜਿਹੜੀਆਂ ਰੂਹਾਂ ਸੀ ਨਾ ਖਾਲਸਾ ਜੀ, ਉਹ ਬੜੀ ਬੰਦਗੀ ਵਾਲੀਆਂ ਰੂਹਾਂ ਸਨ। ਕੁਸ਼ਕ ਦੇ ਨਾਲ ਯੋਗਾ ਦਾਸ, ਜਨਰਲ ਸੁਬੇਗ ਸਿੰਘ ਜੀ ਭਾਰਤ ਦੇਸ਼ ਦੀ ਫੌਜ ਦੇ ਜਰਨੈਲ ਸੀਗੇ। ਬੰਗਲਾਦੇਸ਼ ਵਿੱਚ ਜਿਨ੍ਹਾਂ ਨੇ 91,000 ਪਾਕਿਸਤਾਨੀਆਂ ਤੋਂ ਹਥਿਆਰ ਢੋਣ ਦੀ ਜਿਹੜੀ ਸੇਵਾ ਸੀ ਉਹਨਾਂ ਨੇ ਕੀਤੀ ਸੀ ਮੋਰਚਾਬੰਦੀ, ਉਹ ਸੀ ਨਾਲ ਬਾਬਾ ਜਰਨੈਲ ਸਿੰਘ ਜੀ ਦੇ ਖੜੇ। ਉਹਦੇ ਨਾਲ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੇ ਵੱਡੇ ਸਪੁੱਤਰ, ਉਹ ਸਨ ਖਾਲਸਾ ਜੀ ਬੜੇ ਬੱਬਰ ਸ਼ੇਰ। ਨਾਲ ਭਾਈ ਥਾਰ ਸਿੰਘ ਜੀ ਸ਼ਹੀਦ ਭਾਈ ਜਥੇਦਾਰ ਰਾਮ ਸਿੰਘ ਜੀ ਸੁਲਤਾਨਪੁਰੀ, ਜਿਨ੍ਹਾਂ ਦੇ ਭਾਂਜੇ ਇੱਥੇ ਗੁਰੂ ਦਰਬਾਰ ਵਿੱਚ ਬੈਠੇ ਆ ਸਾਡੇ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀ ਭਲਵਾਨ, ਇਹਨਾਂ ਦੇ ਮਾਮਾ ਜੀ ਸਨ। ਔਰ ਹੋਰ ਕਿਹੜੇ ਸਿੰਘਾਂ ਦੇ ਨਾਲ ਲਵੇ ਸ਼ਹੀਦ ਭਾਈ ਦਲਬੀਰ ਸਿੰਘ ਜੀ ਅਭਿਆਸੀ, 101 ਪਾਠ ਸ਼੍ਰੀ ਜਪਜੀ ਸਾਹਿਬ ਦਾ ਕਰਨ ਵਾਲਾ ਗੁਰਸਿੱਖ, ਸਾਰੀ ਰਾਤ ਸਰੋਵਰ ਵਿੱਚ ਖੜ ਕੇ ਸ਼੍ਰੀ ਜਪਜੀ ਸਾਹਿਬ ਦੇ ਪਾਠ ਕਰਦਾ ਰਹਿੰਦਾ ਸੀ। ਖਾਲਸਾ ਜੀ ਬੰਦਗੀ ਤੋਂ ਬਿਨਾਂ ਜੰਗ ਨਹੀਂ ਹੁੰਦੀ, ਗੱਲਾਂ ਦੇ ਨਾਲ ਕੋਈ ਜੰਗ ਨਹੀਂ ਜਿੱਤ ਸਕਦਾ। ਜਦੋਂ ਤੱਕ ਅੰਦਰ ਨਾਮ ਦਾ ਰਸ ਨਹੀਂਗਾ, ਜਦੋਂ ਤੱਕ ਖਾਲਸੇ ਵਾਲਾ ਜੀਵਨ ਅੰਦਰ ਨਹੀਂ, ਉਦੋਂ ਤੱਕ ਜੁੱਤ ਨਹੀਂ ਹੁੰਦੀ ਜਾਨ ਨੂੰ ਬਲਕਾਰ ਨਹੀਂ। ਇਸ ਕਰਕੇ ਸਾਨੂੰ ਉਹਨਾਂ ਦੇ ਜੀਵਨ ਤੋਂ ਇਹ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਉਹਨਾਂ ਨੇ ਆਪ ਬੰਦਗੀ ਕੀਤੀ, ਨਾਮ ਜਪਿਆ, ਗੁਰਬਾਣੀ ਪੜ੍ਹੀ ਸੁਣੀ, ਦੂਜਿਆਂ ਨੂੰ ਪੜ੍ਹਨ ਦਾ ਉਪਦੇਸ਼ ਕੀਤਾ ਤੇ ਫਿਰ ਜਾ ਕੇ ਜਾਲੂ ਹਕੂਮਤ ਦੇ ਨਾਲ ਟੱਕਰ ਲਈ। ਹਿੰਦੁਸਤਾਨ ਦੀਆਂ ਫੌਜਾਂ, ਭਾਰਤੀ ਦੇਸ਼ ਦੀਆਂ ਫੌਜਾਂ ਕਹਿੰਦੀਆਂ ਸਾਡੇ ਕੋਲ ਟੈਂਕ ਹੁੰਦੇ ਨਾ, ਤੋਪਾਂ ਦੀ ਗੜਗੜਾਹਟ ਤੇ ਜਹਾਜ਼ਾਂ ਦੀ ਗੜਗੜਾਹਟ ਤੋਂ ਬੜੇ ਬੜੇ ਮੈਦਾਨ ਛੱਡ ਕੇ ਭੱਜਦੇ ਨੇ। ਪਰ ਗੁਰੂ ਜੀ ਦੇ ਖਾਲਸੇ ਨੇ ਮਹਾਂਪੁਰਖਾਂ ਨੇ ਸਾਬਤ ਕਰ ਦਿੱਤਾ ਕਿ ਤੁਸੀਂ ਸਿਰਫ 2 ਲੱਖ ਆਏ ਹੋ। ਅਸੀਂ ਤੇ ਉਹ ਵਕਤ ਵੇਖਿਆ 10 ਲੱਖ ਦਾ ਘੇਰਾ ਖਾਲਸਾ ਜੀ, 10 ਲੱਖ ਦਾ ਘੇਰਾ ਬੜਾ ਬੜਾ ਕੇ ਅਸੀਂ ਚਮਕੌਰ ਦੀ ਗਲੀ ਨੂੰ ਤੇ ਪਿਤਾ ਜੀ ਦੇ ਨਾਲ 40 ਸਿੰਘਾਂ ਨੇ 24 ਘੰਟੇ ਪੂਰੇ 24 ਘੰਟੇ ਫੌਜ ਨੂੰ ਗਲੀ ਦੇ ਨੇੜੇ ਲੱਗ ਦਿੱਤਾ ਸੀ। ਪੂਰਾ ਦਿਨ ਜੰਗ ਹੋਈ ਹੈ। ਪ੍ਰਭੂ ਵਿਚਾਰ ਸਤਿਗੁਰੂ ਦਿਆ ਕਰਨ, ਮਹਾਂਪੁਰਖਾਂ ਦੇ ਜੀਵਨ ਦੀ ਝਾਤ ਪਾ ਕੇ ਦੱਸ ਸਕੇ ਕਦੇ ਸਮਾਂ ਰਾਸਤਾ ਬਹੁਤ ਤੇਜ਼ ਚੱਲ ਰਿਹਾ ਹੈ। ਉਹਨਾਂ ਦੀ ਗੱਲ ਕਰਨ ਦੇ ਨਾਲ ਜੇ ਅੱਜ ਦਾਸ ਸੱਚਖੰਡ ਵਾਸੀ ਬ੍ਰਹਮ ਗਿਆਨੀ ਮਹਾਂਪੁਰਖ ਧੰਨ ਧੰਨ ਬਾਬਾ ਠਾਕੁਰ ਸਿੰਘ ਜੀ ਖਾਲਸਾ, ਉਹਨਾਂ ਦਾ ਜ਼ਿਕਰ ਨਾ ਕਰੇ ਨਾ ਇਹ ਦਾਸ ਦੀ ਕਥਾ ਅਧੂਰੀ ਹੈ ਖਾਲਸਾ ਜੀ। ਕਿਉਂ? ਦਾਸ ਦੱਸਣਾ ਚਾਹੁੰਦਾ ਹੈ ਕਿ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਉਹ ਮਹਾਂਪੁਰਖ ਨੇ ਜਿਨ੍ਹਾਂ ਨੇ 3 ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਸੇਵਾ ਸੰਗਤ ਕਰਕੇ ਤਿੰਨਾਂ ਦੀਆਂ ਖੁਸ਼ੀਆਂ ਲਈਆਂ ਨੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸਮੇਂ ਜਥੇ ਵਿੱਚ ਆਏ, ਉਹਨਾਂ ਦੇ ਗਿਲਵਈ ਬਣੇ, ਉਹਨਾਂ ਦੀਆਂ ਖੁਸ਼ੀਆਂ ਲਈਆਂ। ਅੱਗੇ ਆ ਗਿਆ ਸਮਾਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ 7 ਸਾਲ ਦਾ ਸਮਾਂ ਉਹਨਾਂ ਦਾ ਕਰਗਲ ਟੂਰ 'ਚ ਸੇਵਾ ਕਰਨ ਦਾ। 69 ਤੋਂ ਲੈ ਕੇ 1969 ਤੋਂ 1977 ਤੱਕ 7.5 ਪੌਣੇ 8 ਸਾਲ ਦਾ ਸਮਾਂ ਉਹਨਾਂ ਦੀਆਂ ਖੁਸ਼ੀਆਂ ਲਈਆਂ। ਮਹਾਂਪੁਰਖਾਂ ਦੀਆਂ ਸਪੀਚਾਂ ਪੰਥ ਕੋਲੇ ਮੌਜੂਦ ਹੈ, ਜਿਹਦੇ 'ਚ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਆ ਸਿੰਘੋ ਜੇ ਕਿਤੇ ਮੈਂ ਜਥੇ ਵਿੱਚ ਨਾ ਹੋਵਾਂ ਨਾ ਤੇ ਅੱਗੇ ਮੇਰੇ ਤੋਂ ਅੱਗੇ ਪ੍ਰਧਾਨਗੀ ਭਾਈ ਠਾਕੁਰ ਸਿੰਘ ਜੀ ਹੋਵੇਗੀ। ਉਹਨਾਂ ਇਹਦਾ ਸਤਿਕਾਰ। ਅੱਗੇ ਆ ਗਿਆ ਸਮਾਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ। ਜਦੋਂ ਉਹਨਾਂ ਨੂੰ ਸੇਵਾ ਮਿਲਦੀ ਹੈ ਨਾ ਖਾਲਸਾ ਜੀ, ਉਹ ਮੈਂ ਥੋੜੀ ਜਿਹੀ ਘਟਨਾ ਸਾਂਝੀ ਕਰਾਂ। ਬੇਨਤੀ ਹੈ ਕਿਰਪਾ ਕਰਕੇ ਜੀ, ਮੈਨੂੰ ਥੋੜੀ ਇੱਧਰ ਧਿਆਨ ਜਾਂਦਾ, ਬੇਨਤੀ ਹੈ ਮੇਰੇ ਹੱਥ ਜੋੜ ਕੇ। ਸੋ ਖਾਲਸਾ ਜਦੋਂ ਉਹਨਾਂ ਦਾ ਸਮਾਂ ਆਇਆ ਨਾ ਜੀ ਸੇਵਾ ਦਾ, ਸਾਰੀ ਦਮਦਮੀ ਟਕਸਾਲ ਸੇਵਾ ਦੇਣਾ ਚਾਹੁੰਦੀ ਸੀ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਨੂੰ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੇ ਵੱਡੇ ਸਪੁੱਤਰ ਨੂੰ। ਪੜ੍ਹੇ ਲਿਖੇ ਸਨ, ਅੰਗਰੇਜ਼ੀ ਵੀ ਪੜ੍ਹਨੀ ਲਿਖਣੀ ਜਾਣਦੇ ਸਨ, ਬੜੇ ਗੁਰਮੁਖ ਸਨ, ਚੰਗਾ ਜੀਵਨ ਸੀ, ਗਿਆਨੀ ਬੜੇ ਚੰਗੇ ਸਨ। ਸਾਰੀ ਟਕਸਾਲ ਉਹਨਾਂ ਨੂੰ ਮੁਖੀ ਬਣਾਉਣ ਨੂੰ ਕਾਹਲੀ ਸੀ। ਟੁਕੜੀ ਜਥਾ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਗੁਰੂ ਕੇ ਲੰਗਰਾਂ ਵਿੱਚ ਪ੍ਰਸ਼ਾਦਾ ਵਰਤਾ ਰਹੇ ਸਨ। ਇੱਕ ਦਿਨ ਪਹਿਲਾਂ ਦੁਸਹਿਰੇ ਦੀ ਰਸਮ ਤੋਂ ਇੱਕ ਦਿਨ ਪਹਿਲਾਂ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਖਾਲਸਾ ਡੇ ਲੰਗਰ ਹਾਲ ਵਿੱਚ ਬਾਹ ਫੜੀ ਸੰਤ ਬਾਬਾ ਜਰਨੈਲ ਸਿੰਘ ਜੀ ਬਾਹ ਫੜ ਕੇ ਲਿਆ ਕੇ ਸਿੰਘ ਜਿੱਥੇ ਬੈਠੇ ਸਨ ਸਿੰਘਾਂ ਨੂੰ ਇਕੱਠੇ ਕਰਕੇ ਕਹਿੰਦੇ ਸਿੰਘੋ ਇਹ ਸੇਵਾ ਇਹਨਾਂ ਦੇ ਮਸਤਕ ਤੇ ਲਿਖੀ ਹੈ। ਕਿਉਂ ਖਾਲਸਾ ਜੀ? ਦਮਦਮੀ ਟਕਸਾਲ ਦਾ ਮੁਖੀ ਇਸ ਧਰਤੀ ਤੇ ਕੋਈ ਬੰਦਗੀ ਕਰਕੇ ਨਹੀਂ ਬਣਦਾ। ਦਾਸ ਨੇ ਜਦੋਂ ਕੱਲ ਕਥਾ ਛੱਡੀ ਤੇ ਉੱਥੇ ਕੇ ਚਲੇ। ਇਹ ਸੇਵਾ ਕਲਗੀਧਰ ਸਵਾਮੀ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਾਲਸੇ ਦੇ ਮਸਤਕ ਤੇ ਲੈ ਕੇ ਸੱਚਖੰਡ ਤੋਂ ਭੇਜਦੇ ਨੇ। ਸ਼ਹੀਦ ਸਿੰਘਾਂ ਦੀਆਂ ਰੂਹਾਂ ਹੁੰਦੀਆਂ ਨੇ ਟਕਸਾਲ ਦੇ ਮੁਖੀ ਬਣ ਕੇ। ਸਤਿਗੁਰੂ ਦਾ ਧੁਰਕੀ ਬਾਣੀ ਵਿੱਚ ਬਚਨ ਹੈ, ਜਿਸ ਨੂੰ ਪਏ ਗੋਬਿੰਦ ਦਿਆਲਾ, ਜਿਸ ਨੂੰ ਪਏ ਗੋਬਿੰਦ ਦਿਆਲਾ, ਗੁਰ ਕਾ ਬਚਨ ਦਿਨ ਬਾਂਧਿਓ ਪਾਲਾ, ਗੁਰ ਕਾ ਬਚਨ ਦਿਨ ਬਾਂਧਿਓ ਪਾਲਾ। ਓਟ ਮਦੇ ਕੋਈ ਸੰਤ ਦਿਖਾਇਆ,
ਭਗਤੀ ਮਹੱਲਾ ਪੰਜਵਾਂ। ਸੱਚੇ ਪਾਤਸ਼ਾਹ ਕਹਿੰਦੇ ਸੰਤਾਂ ਦੀ ਸੇਵਾ ਮਸਤਕ ਤੇ ਲਿਖੀ ਹੁੰਦੀ ਹੈ ਖਾਲਸਾ ਜੀ। ਹਰ ਕੇ ਸੰਤ ਸਦਾ ਪਰਵਾਨ, ਸੰਤ ਜਨਾ ਮਸਤਕ ਨਿਸ਼ਾਨ, ਦਾਸ ਕੀ ਰੇਣ ਪਾਏ ਜੇ ਕੋਏ, ਨਾਨਕ ਤਿਸ ਕੀ ਪਰਮ ਗਤ ਹੋਏ। ਸਤਿਗੁਰੂ ਕਹਿੰਦੇ ਮਹਾਰਾਜ ਜਿਨ੍ਹਾਂ ਸੰਤਾਂ ਦੇ ਮਸਤਕ ਤੇ ਨਿਸ਼ਾਨ ਹੁੰਦਾ ਖਾਲਸਾ ਜੀ ਬੰਦਗੀ ਦਾ, ਭਗਤੀ ਦਾ, ਇਹ ਰੂਹਾਂ ਸੱਚਖੰਡ ਤੋਂ ਆਉਂਦੀਆਂ ਹਨ। ਇਹ ਸੇਵਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਮਸਤਕ ਤੇ ਲਿਖੀ ਸੀ, ਪਰ ਉਹਨਾਂ ਨੇ ਇੱਕ ਵਾਰੀ ਕਿਸੇ ਨੂੰ ਕਿਹਾ ਨਹੀਂ ਕਿ ਮੈਨੂੰ ਕੀ ਬਣਾਓ। ਬਾਬਾ ਠਾਕੁਰ ਸਿੰਘ ਜੀ ਨੂੰ ਪਤਾ ਸੀ, ਗੁਪਤ ਰੂਪ ਵਿੱਚ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬਾਬਾ ਠਾਕੁਰ ਸਿੰਘ ਜੀ ਨੂੰ ਦੱਸ ਗਏ ਸਨ। ਇਹ ਵੀ ਦੱਸ ਬੇਨਤੀ ਕਰ ਲਵੇ ਖਾਲਸਾ ਜੀ, ਦਮਦਮੇ ਟਕਸਾਲ ਦੇ ਮੁਖੀਆਂ ਨੂੰ ਆਉਣ ਵਾਲੇ ਲੰਬੇ ਸਮੇਂ ਤੱਕ ਪਤਾ ਹੁੰਦਾ ਵੀ ਅੱਗੇ ਕੀ ਹੋਣਾ ਹੈ। ਅੰਤਰਯਾਮਤਾ ਬਹੁਤ ਹੁੰਦੀ ਹੈ, ਬਿਨਾਂ ਬੰਦਗੀ ਤੋਂ ਕੋਈ ਮੁਖੀ ਨਹੀਂ ਬਣ ਸਕਦਾ। ਉਹਨੂੰ ਇਹ ਵੀ ਪਤਾ ਹੁੰਦਾ ਵੀ ਅਗਲਾ ਮੁਖੀ ਕਿੱਥੇ ਹੈ ਤੇ ਕਦੋਂ ਆਊਗਾ ਤੇ ਕਿਹਨੂੰ ਸੇਵਾ ਮਿਲਣੀ ਹੈ। ਆਪਣੀ ਮਰਜ਼ੀ ਨਾਲ ਕਿਸੇ ਨੂੰ ਸੇਵਾ ਨਹੀਂ ਦੇ ਸਕਦਾ ਟਕਸਾਲ ਦਾ ਮੁਖੀ। ਵੀ ਸਿੰਘ ਨਾਲ ਫਿਰਦੇ ਨੇ, ਬੰਦਗੀ ਕਰ ਰਹੇ 30 ਸਾਲਾਂ ਤੋਂ ਸਿੰਘ ਨਾਲ ਰਹਿੰਦੇ ਨੇ ਮਹਾਂਪੁਰਖਾਂ ਦੇ 101 ਵਾਰ ਜਪਜੀ ਸਾਹਿਬ ਦੇ ਕਰਨ ਵਾਲੀਆਂ ਰੂਹਾਂ ਬੰਦਗੀ ਵਾਲੇ ਸਿੰਘ ਸਨ। ਪਰ ਖਾਲਸਾ ਜੀ ਮਹਾਂਪੁਰਖ ਜਿਹੜੇ ਹੁੰਦੇ ਨੇ ਟਕਸਾਲ ਦੇ ਮੁਖੀ, ਉਹ ਆਪਣੀ ਮਰਜ਼ੀ ਨਾਲ ਕਿਸੇ ਅਗਲਾ ਮੁਖੀ ਨਹੀਂ ਬਣਾ ਸਕਦੇ। ਉਹਨਾਂ ਨੂੰ ਪਤਾ ਹੁੰਦਾ ਕਿ ਗੀਤਾ ਸਵਾਮੀ ਪਿਤਾ ਨੇ ਕਿਹਦੇ ਮਸਤਕ ਤੇ ਲਿਖਿਆ ਹੈ, ਜੋ ਜਥੇ ਵਿੱਚੋਂ ਨੇ ਆਉਣਾ ਹੈ ਉਸੇ ਨੂੰ ਹੀ ਸੇਵਾ ਮਿਲਣੀ ਹੈ, ਉਸਦੀ ਸੇਵਾ ਨੂੰ ਕੋਈ ਟਾਲ ਨਹੀਂ ਸਕਦਾ। ਸਰਵੋ ਵਿਚਾਰ ਇਹ ਸੇਵਾ ਮਿਲੀ, ਉਹਨਾਂ ਨੇ ਸੇਵਾ ਸਿਰਫ ਦਿਲੀ ਨਾਲ ਨਿਭਾਈ ਖਾਲਸਾ ਜੀ। 100 ਵਿੱਚੋਂ 100 ਅੰਕ ਲੈ ਕੇ ਮਹਾਂਪੁਰਖ ਪਾਸ ਹੋਏ ਨੇ। ਇੱਥੇ ਬਚਨ ਕਰ ਦੇਵੇ ਉਹਨਾਂ ਦੀ ਸ਼ਹੀਦੀ ਬਾਰੇ ਜਿਹੜਾ ਬਚਨ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਨੇ ਕਿਹਾ ਨਾ ਖਾਲਸਾ ਜੀ, ਇਹ ਬੜਾ ਗੁੱਝਾ ਭੇਦ ਹੈ। ब्रह्म ज्ञानी की मत ब्रह्म ज्ञानी जाने, ब्रह्म ज्ञानी की गत ब्रह्म ज्ञानी जाने, ब्रह्म ज्ञानी की मत कौन बखाने, ब्रह्म ज्ञानी की गत ब्रह्म ज्ञानी जाने। सुखमनी साहब ब्रह्म ज्ञानी का भेद ब्रह्म ज्ञानी को पता होता है। खालसा जी थोड़ा विश्राम होगा, दास समा मेरा बहुत तेज चल रहा है, समा बड़ा लिमिटेड है। जो शेरे पंजाब रंजीत सिंह का जरनैल बाबा हरी सिंह जी नलवा ਜ਼ਖਮੀ ਹੁੰਦਾ ਖਾਲਸਾ ਜੀ, ਗੋਲੀ ਵੱਜਦੀ ਹੈ, ਪਠਾਨ ਗੋਲੀ ਮਾਰਦਾ, ਸਰਦਾਰ ਦੇ ਘੋੜੇ ਤੇ ਆਉਂਦੇ ਗਸ਼ਤ ਕਰਕੇ ਸਰਦਾਰ ਜੀ ਸੰਜੋਗ ਕੀਰ ਕੇ ਘੋੜੀ ਦਿਲ ਦੇ ਕੋਲ ਗੋਲੀ ਦਿਲ ਦੇ ਕੋਲੇ ਵੱਜਦੀ ਹੈ। ਪਰ ਸਰਦਾਰ ਬੜਾ ਤਕੜਾ ਸੀ ਖਾਲਸਾ ਜੀ ਹਰੀ ਸਿੰਘ ਨਲੂਆ, ਘੋੜੇ ਤੋਂ ਡਿੱਗਿਆ ਨਹੀਂ ਸਰਦਾਰ। ਪਠਾਨ ਨੇ ਜਾ ਕੇ ਦੱਸਦਾ ਵੀ ਮੈਂ ਭਾਰੀ ਦੀ ਕੰਧ ਵਿੱਚੋਂ ਲੁੱਕ ਕੇ ਬਹੁਤ ਨਜ਼ਦੀਕ ਗੋਲੀ ਮਾਰੀ, ਸਰਦਾਰ ਦੇ ਘੋੜੇ ਤੇ ਲੰਘਦੇ ਨਾਲ 25 ਸਿੰਘ ਸਨ ਸਰਦਾਰ ਦੇ। ਸਿੰਘਾਂ ਨੇ ਗੋਲੀ ਦੀ ਆਵਾਜ਼ ਸੁਣੀ ਹੈ, ਪਰ ਸਿੰਘਾਂ ਨੂੰ ਇਹ ਨਹੀਂ ਪਤਾ ਲੱਗਾ ਗੋਲੀ ਵੱਜੀ ਕਿਹਨੂੰ ਹੈ। सरदार ने बिल्कुल पठान को पता लगता है गोली मेरी छाती तो ਵੱਜ ਗਈ है। खालसा जी घोड़ा चला के सरदार किले च प्रवेश किया, किले च प्रवेश करके जमरूद ने किले च अपने कमरे च गया। कमरे च जाके सरदार ने जो संजोग खोली है ना, इतने गोली वजी है। खालसा जी कितना दलेर होना, कितना जोड़ा सी गोली देख के सिंघां नूं कहना सिंघो गोली वजी है, वैद नूं बुलाओ। वैद भी नाल हुंदे सन, वैद आ गया। वैद ने कहना सरदार जी मैं इलाज शुरू कर देना, पर चांस बहुत घट है, बहुत नेड़े है दिल दे गोली। सरदार कहना तू अपना काम कर। ते नाल दे सिंघां नूं कहंदा भी जे मेरी इत्थे शहीदी होगी ना, जे मैं अकाल चलाना कर गया सिंघो, ਜਦੋਂ ਤੱਕ ਸ਼ੇਰੇ ਪੰਜਾਬ ਰਣਜੀਤ ਸਿੰਘ ਖਾਲਸਾ ਫੌਜ ਲੈ ਕੇ ਜਮਰੂਦ ਦੇ ਕਿਲੇ ਤੱਕ ਪਹੁੰਚ ਨਹੀਂ ਜਾਂਦਾ, ਮੇਰੀ ਸ਼ਹੀਦੀ ਦਾ ਐਲਾਨ ਨਾ ਕਰਿਓ। ਜਿਹੜੇ ਬਾਹਰ ਕਮਰੇ ਤੋਂ ਬਾਹਰ ਜਿੰਨੇ ਸਿੰਘ ਹੈ ਨਾ, ਉਹਨਾਂ ਨੂੰ ਵੀ ਇਹ ਨਾ ਦੱਸੋ ਵੀ ਮੈਂ ਸ਼ਹੀਦ ਹੋ ਗਿਆ, ਕਿਉਂਕਿ ਅੰਦਰ ਸ਼ਹਿਦਾਦ ਦਾ ਇਲਾਜ ਚੱਲ ਰਿਹਾ। ਰੋਹ ਵਿਚਾਰ ਇਹ ਸ਼ਾਮਾਂ ਹੋ ਗਈ ਸੀ ਕੱਲ ਨੂੰ। ਸ਼ਾਮ ਨੂੰ ਪਠਾਨਾਂ ਨੇ 10,000 ਪਠਾਨ ਨੇ ਹਮਲਾ ਕੀਤਾ ਜਮਰੂਦ ਦੇ ਕਿਲੇ ਤੇ, ਜਿਹਨੇ ਗੋਲੀ ਮਾਰੀ ਸੀ ਉਹਨੇ ਆ ਕੇ ਦੱਸ ਦਿੱਤਾ ਕਿ ਸਰਦਾਰ ਨੂੰ ਗੋਲੀ ਬਹੁਤ ਨੇੜੋਂ ਮਾਰੀ ਹੈ, ਸਰਦਾਰ ਬਚ ਨਹੀਂ ਸਕਦਾ। ਉਹ ਆ ਕੇ 10,000 ਦਾ ਘੇਰਾ ਪੈ ਗਿਆ। ਸਰਦਾਰ ਨੂੰ ਪਤਾ ਲੱਗਿਆ ਅੰਦਰ ਸਿਰਫ 250-300 ਸੂਮ ਹੈ, ਜਦ 500 ਤੋਂ ਬਾਅਦ ਖਾਲਸਾ ਨਾਲ ਨਹੀਂ ਸੀ ਸਰਦਾਰ ਦੇ ਉਸ ਚੌਂਕੀ ਦੇ ਉੱਤੇ। ਸਰਦਾਰ ਨੂੰ ਜਦੋਂ ਪਤਾ ਲੱਗਿਆ ਸਰਦਾਰ ਜੀ ਜਿਉਂਦਾ ਸੀ ਖਾਲਸਾ ਜੀ, ਕਹਿੰਦਾ ਮੈਨੂੰ ਸਹਾਰਾ ਦੇ ਕੇ ਕਿਲੇ ਦੀ ਤਹਿਸੀਲ ਤੇ ਲੈ ਜਾਓ ਸਿੰਘੋ। ਕਿਲੇ ਦੀ ਤਹਿਸੀਲ ਤੇ ਲਿਆ ਕੇ ਸਰਦਾਰ ਖੜੇ ਮਸ਼ਾਲ ਜਗਾ ਕੇ ਸਿੰਘਾਂ ਦੇ ਚਿਹਰੇ ਕੋਲੇ ਤੇ ਜਕਾਰਾ ਬੁਲਾ ਕੇ ਕਹਿੰਦਾ ਨਲੂਆ ਸਰਦਾਰ ਜਿਉਂਦਾ ਹੈ। ਜਕਾਰਾ ਬੁਲਾ ਕੇ ਖਾਲਸਾ ਜੀ ਪਠਾਨ ਕਿਲੇ ਦੀ ਤਹਿਸੀਲ ਤੇ ਖੜੇ ਸਰਦਾਰ ਨੂੰ ਵੇਖ ਕੇ 10,000 ਦੀ ਫੌਜ ਮੈਦਾਨ ਛੱਡ ਕੇ ਭਾਜੀ ਦੀ ਬਿਨਾਂ ਜੰਗੀ ਕੈਂਪ। ਇਹਨਾਂ ਰੋਹ ਸੀ ਦਾ ਜਗਾਰ ਤੋਂ ਹਾਸੀ ਸਰਦਾਰ ਹਰੀ ਸਿੰਘ ਨਲੂਆ ਜੀ ਦਾ ਰੋਹ ਵਿਚਾਰ ਸਰਦਾਰ ਨੇ ਸੀਲ ਚਾਰ ਉਸੇ ਰਾਤ ਨੂੰ 2 ਦਿਨ ਲੱਗੇ ਸ਼ੇਰੇ ਪੰਜਾਬ ਨੂੰ ਪਹੁੰਚਣ ਨੂੰ। ਉਸੇ ਸਮੇਂ ਘੋੜਿਆ 2 ਸਿੰਘ ਭੱਜ ਗਏ ਸਨ, ਘੋੜੇ ਲੈ ਕੇ ਸੁਨੇਹਾ ਪਹੁੰਚ ਗਿਆ ਲਾਹੌਰ। ਸ਼ੇਰੇ ਪੰਜਾਬ ਫੌਜ ਲੈ ਕੇ ਪਹੁੰਚ ਗਿਆ। ਕਥਾ ਲੰਮੀ ਹੋਈ ਨਹੀਂ, ਗੱਲ ਕੱਟ ਕੇ ਦਰਿਆ ਦੇ ਜਾ ਕੇ ਦੀ ਫੌਜ ਪਹੁੰਚਦਾ ਤੁਹਾਨੂੰ ਪਤਾ ਹੈ। ਰੋਹ ਵਿਚਾਰ ਜਦੋਂ ਸਰਦਾਰ ਪਹੁੰਚਿਆ ਉਹਨੂੰ ਜਾ ਕੇ ਅਨਾਉਂਸ ਕੀਤਾ ਗਿਆ ਸਰਦਾਰ ਹਰੀ ਸਿੰਘ ਨਲੂਆ ਜੀ ਸ਼ਹੀਦ ਹੋ ਗਏ ਨੇ। ਜਮਰੂਦ ਦੇ ਕਿਲੇ ਵਿੱਚ ਸ਼ੇਰੇ ਪੰਜਾਬ ਨੂੰ ਦਾ ਸੰਸਕਾਰ ਕੀਤਾ। ਅੱਖਾਂ ਵਿੱਚੋਂ ਹੰਝੂ ਡਿੱਗੇ ਸ਼ੇਰੇ ਪੰਜਾਬ ਦੇ। क्या आज खालसे राज का खम ढिल गया सिंघो, जिन्हें 15 साल खैबर का दरा तुरकन नंग नहीं दिता। 15 साल सरदार जिंदगी ने सिंह लाइक उस चौंकी ते बैठा रहा खालसा जी। रहो विचार उन्होंने जी यह करके बाबा ठाकुर सिंह ने जी भेज रखा ना, सरकारी एजेंसियां का यह पॉलिसी सी कि संत बाबा जरनैल सिंह की शहीदी ते दुधा पाओ, कौम दुधा विच पै जूगी। कुछ कहणगे शहीद हो गए, कुछ कहणगे निकल गए, जेड़े रहणगे निकल गए, उन्होंने बाकी
कौम को भी देखो जी अपना वचन ही पूरा किया संत अपने सूरवीर वचन के बली वो वचन के बली होंगे इस करके जिन्हें सरकार दी पॉलिसियां सी वो बाबा जरनैल सिंह की शोभा घटाउणियां सी पर ये रास आ गई बाबा ठाकुर सिंह जी दे क्योंकि उन्होंने समा लुकाउणा सी टकसाल दा अगला मुखी अजे जथे विच नहीं सी खालसा जी जे जथे विच हुंदा ना ते बाबा जरनैल सिंह जी ने सेवा देनी सी जथे विच हुंदा ते महापुरखां ने सेवा देनी सी बाबा ठाकुर सिंह जी नूं इह अधिकार दे के सन रिकॉर्डिंग दास के पास मौजूद है बाबा जरनैल सिंह जी कि सिंहो जी आने वाले समय में मैं जथे विच ना होवां ना ते फिर तो होगी सेवक सेवादार बाबा ठाकुर सिंह जी होंगे खालसा जी महापुरख आया करते सन बाबा जरनैल सिंह अपना जोड़ा ला के नंगे पैरी अग्गों भी मिलते सन बड़ा सत्कार करते सन सो जिन्ना ब्रह्म ज्ञानी महापुरखों की सेवा करके उन्होंने खुशियां ली हैं ये मैं तां साझा किया कि उन्होंने बारे से अपने मुख में जो बड़े शब्द रखा कि ये खालसा जी उस परिवार में जथेबंदी जिम्मेवारी बहुत बड़ी होती है खालसा जी गल्लां करनियां बहुत सौखियां ने ये बाबा जी किसी को खंडी में सेवा दे देते खालसा जी आज 20 साल पहले जी शहीद परिवार की सेवा बाबा ठाकुर सिंह जी ने की है ना 1983 को लेकर 2004 तक दिसंबर किसी को खंडी नहीं सी लगनी जितनी माया बाबा जी को फिर शहीद परिवार में बनते सन बड़ी कौम की सेवा की इस करके उन्होंने समा निकाला इस करके उन्होंने जीवन वाक्य साझी की है कि ब्रह्म ज्ञानी सन बहुत सत्कार करना बहुत प्यार करना है क्योंकि तीन ब्रह्म ज्ञानी महापुरखों ने बहुत प्यार से सत्कार किया उन्होंने रो विचार अगे चलिए समा रास्ता थोड़ा रह गया एक साखी सुना के मैं संत बाबा जरनैल सिंह जी के जीवन की फिर खालसा जी मैं आने वाले मुखी वाले वचन करनी है वो जरूरी है ਅੱਜ ਕੌਮ ਭਿੰਡਰਾਂ ਵਾਲੇ ਸੰਤ ਨੂੰ ਉਡੀਕ ਰਹੀ ਹੈ ਖਾਲਸਾ ਜੀ ਸਿੱਖ ਪੰਥ ਨੂੰ ਅੱਜ ਵੀ ਭਿੰਡਰਾਂ ਵਾਲੇ ਸੰਤਾਂ ਦੀ ਲੋੜ ਹੈ ਹਰ ਬੱਚਾ ਹਰ ਮਾਈ ਹਰ ਭਾਈ ਹਰ ਬਜ਼ੁਰਗ ਹਰ ਨੌਜਵਾਨ ਇਹ ਕਹਿੰਦਾ ਵੀ ਭਿੰਡਰਾਂ ਵਾਲੇ ਸੰਤ ਕਦੋਂ ਆਉਣਗੇ ਖਾਲਸਾ ਜੀ ਉਹਨਾਂ ਦੇ ਜੀਵਨ ਬਾਰੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਆਪ ਦੱਸ ਕੇ ਗਏ ਨੇ ਕਿੰਨਾ ਸਮਾਂ ਹੈ ਦੱਸਦਾ ਹੋ ਜੀ 5 ਮਿੰਟ ਬਾਬਾ ਜੀ ਫਿਰ समाप्ति मंडली करना पैना सो मैं इतने समाप्ति करता हाँ खालसा जी एक भजन थोड़े सुना के जिन्होंने जारी डिटेल सुनी है ना जवान तो बाद उत्ते कमरे च बीजी भाई सरजीत सिंह जी नूं मिलियो आप जी भलवान जी नूं असीं उत्ते बैठ के घंटा ला सकते हैं 10 पासे बहुत खजाना है उन्होंने समय बारे जो कोई माई भाई गुरमुख प्यारा वचन सुनने चाहता है तो 10 एक घंटा उत्ते होर ला के तुहाडे नाल बैठ के विचार कर लूगा ये मेरी हाथ जोड़ के बेनती है संत बाबा जरनैल सिंह जी खालसा पिंडरां वाले महापुरख उन्होंने आने वाले समय बारे वचन किए खालसा जी सिंहों को पता लग गया सी महापुरख ने भाना वरताना है जाना नहीं है इतों जाना बनता भी नहीं सी खालसा जी दमदमी साल का मुखी हो गए तो बार बार मंजी साहब दुबारा कवे कि जे फौज आएगी जो तक साडे प्राण हैं ਅਸੀਂ ਡਟ ਕੇ ਮੁਕਾਬਲਾ ਕਰਾਂਗੇ ਹਾਂ ਸਾਡੇ ਸਰੀਰ ਛੱਡਣ ਤੋਂ ਬਾਅਦ ਫੌਜ ਅੰਦਰ ਆ ਸਕਦੀ ਹੈ ਜਦੋਂ ਤੱਕ ਦੁਨੀਆ ਫੌਜ ਨੂੰ ਪੈਰ ਨਹੀਂ ਪਾਉਣਾਂਗੇ 72 ਘੰਟੇ ਦੀ ਜੰਗ ਵਿੱਚ ਖਾਲਸਾ ਜੀ ਫੌਜ ਦੇ ਛੱਕੇ ਛੜਾਏ ਹੈ 15000 ਫੌਜੀ ਭਾਰਤੀ ਫੌਜ ਮਾਰੀ है 17000 ਇੰਜਰ ਕੀਤੀ है प्रभु विचार आने वाले समय बारे सिंह आख्या महापुरखों किनों सेवा देते जाओगे कि खालसे की निशानियां दसियों महापुरख ने किताबी आगे दो लिखिया संत भिंडरां वाला प्रोफेसर हरपाल सिंह पंजाबी यूनिवर्सिटी के प्रोफेसर ने 4-5 साल पहले किताब आई शहीद भाई अमरीक सिंह जी बहुत नजीकी सिंह रहे ने वो कहते सी 5-6 सिंह पटियाले पंजाबी यूनिवर्सिटी को शहीद भाई अमरीक सिंह की सपोर्ट कर गए सी वैसे इन्होंने टकसाल के मुखी बनाया गया उन्हें सारी घटना उस किताब में लिखी कि कितना संत बाबा जरनैल सिंह जी को बाबा ठाकुर सिंह ने अगे करके जरनैल बनाया कौम का और उन्होंने खालसा जी सिर कबीर ने सेवा निभाई सिंह ने बार बार कहा महापुरखों की अगले मुखी बारे कुछ दस के जाओ ते खालसा जी ने निशानियां दसियां मसाइयां करा महापुरखों ने कहा सी उस जेड़े सिंह ने दास नूं वचन सुनाया जी दास जी मतलब उसमें 14 साल सी 1970 का दास का जन्म है 7वीं जमात में दास पढ़दा सी पर उस गोसिक प्यारे कैलिफोर्निया च रहिंदे ने जेड़े जथे विच सन जिन्हां विच शहीद भाई गोपाल सिंह जी खालसा शहीद ताके दे खालसा जी 78 विच भी गोलियां वजियां सन उन्हां दे सरीर ते इंजर होए सन ਉਹ 84 ਦੀ जंग 6 जून ਨੂੰ ਨਿਕਲਿਆ ਸ਼੍ਰੀ ਦਰਬਾਰ ਸਾਹਿਬ ਤੋਂ ਸੰਤਾਂ ਦੇ ਨਾਲ ਹੁੰਦੇ ਸਨ ਮਹਿਤਾ ਉਹਨਾਂ ਦਾ ਨਗਰ ਹੈ ਦਾਸ ਦੀ ਸਿੰਘਣੀ ਦੀ ਸਕੀ ਚਾਚੀ ਦੇ ਵੱਡੇ ਭਰਾਤਾ ਨੇ ਦਾਸ ਉਹਨਾਂ ਨੂੰ ਮਾਮਾ ਜੀ ਕਹਿੰਦਾ ਸ਼ਹੀਦ ਭਾਈ ਗੋਪਾਲ ਸਿੰਘ ਬੜਾ ਉੱਚਾ ਲੰਮਾ ਕੱਦ ਹੈ ਲੰਮਾ ਦਾੜਾ ਹੈ ਉਹਨਾਂ ਨੇ ਦਾਸ ਨੂੰ ਕੁਝ ਵਚਨ ਸੁਣਾਏ ਨੇ ਕੈਲੀਫੋਰਨੀਆ ਗੁਰਦੁਆਰਾ ਫਰੀਮੌਂਟ ਵਿਖੇ ਸੇਵਾ ਕਰਦੇ ਆ और होर ज्ञानी सिंह है टकसाल के जिहड़े दास दे नाल सी 5 सिंहां च सेवा करते रहे उन्हां दे नाल 2002 तो लेकर 2008 तक अमृत संचार उन्हां ने वचन सुनाए ने महापुरखां नूं पुछया भी महापुरखो अगले मुखी बारे कुछ दस जाओ तुसीं ते तैयारी कर ली है ते महापुरखां ने कहा सी खालसा जिहड़ा मेरे तो अगे मुखी आउणा ना
ਉਹ ਬੜਾ 20 80 ਹੋਊਗਾ, 10 ਗੁਣਾ ਵੱਧ ਗਰਮ ਹੋਊਗਾ ਮੇਰੇ ਤੋਂ। ਤੁਸੀਂ ਮੈਨੂੰ ਕਹਿੰਦੇ ਹੋ ਨਾ ਵੀ ਜਰਨੈਲ ਸਿੰਘ ਬੜਾ ਗਰਮ ਬੋਲਦਾ ਹੈ, ਖਾਲਸਾ ਜੀ ਉਹ ਬੋਲੂਗਾ ਨਾ, ਤੁਹਾਡੀ ਕਿਸੇ ਦੀ ਜੁੱਤ ਨਹੀਂ ਹੋਊਗੀ, ਜਾ ਕੇ ਪੁੱਛ ਲਓ ਜਥੇਦਾਰ ਜੀ ਕੰਮ ਤੁਸੀਂ ਕਿਉਂ ਕੀਤਾ ਜਾਂ ਕਿਉਂ ਕਰ ਰਹੇ ਹੋ। ਤੀਸਰੀ ਗੱਲ, ਸਿੰਘੋ ਉਸਨੇ ਸਲਾਹ ਕਿਸੇ ਨਾਲ ਨਹੀਂ ਕਰਿਆ ਕਰਨੀ, ਉਹਨੇ ਕੰਮ ਕਰਕੇ ਤੁਹਾਨੂੰ ਦੱਸਿਆ ਕਰਨਾ ਵੀ ਖਾਲਸਾ ਜੀ ਕੰਮ ਹੋ ਗਿਆ ਹੈ, ਕਾਰਜ ਹੋ ਗਿਆ। ਅਗਲੀ ਗੱਲ, ਖਾਲਸਾ ਜੀ ਨੂੰ ਤਾਂ ਸੰਸਾਰਕ ਵਿਦਿਆ ਬਹੁਤ ਹੋਣੀ ਹੈ, ਪੜ੍ਹਿਆ ਲਿਖਿਆ ਬਹੁਤ ਹੋਊਗਾ, ਅੰਗਰੇਜ਼ੀ ਪੜ੍ਹਨੇ ਲਿਖਣੇ ਜਾਣਦਾ ਹੋਊਗਾ। He can speak English, he can read English, he can write English, he will be well educated person। ਖਾਲਸੇ ਰਾਜ ਦਾ ਸਮਾਂ ਹੈ ਖਾਲਸਾ ਜੀ, ਅਨਪੜ੍ਹਾਂ ਨੇ ਖਾਲਸਾ ਰਾਜ ਨਹੀਂ ਕਰ ਸਕਣਾ। ਪੜ੍ਹੇ ਲਿਖੇ ਰੂਹਾਂ ਆਈਆਂ ਨੇ ਪੰਥ ਵਿੱਚ, ਜਿਨ੍ਹਾਂ ਕੋਲ ਐਜੂਕੇਸ਼ਨ ਵੀ ਬਹੁਤ ਹੈ, ਸੰਸਾਰਕ ਵਿਦਿਆ ਵੀ ਬਹੁਤ ਹੈ, ਸਾਰੀ ਦੁਨੀਆ ਦੇ ਨਾਲ ਕੋਆਰਡੀਨੇਟ ਕਰਨਾ ਹੈ। ਕੋਈ ਇੰਟਰਪ੍ਰੇਟਰ ਵਿੱਚ ਲੋੜ ਨਹੀਂ ਪੈਣੀ, ਟਕਸਾਲ ਦੇ ਮੁਖੀ ਨੂੰ ਕਿਸੇ ਇੰਟਰਪ੍ਰੇਟਰ ਨੂੰ ਬਿਠਾ ਕੇ ਗੱਲਬਾਤ ਕਰੂਗਾ, ਸਿੱਧੀ ਗੱਲਬਾਤ ਕਰੂਗਾ ਜਿਹਦੇ ਨਾਲ ਵੀ ਕਰਨੀ ਹੈ। ਰੋਹ ਵਿਚਾਰ ਉਹਦੇ ਕੋਲ ਵਿਦਿਆ ਵੀ ਬਹੁਤ ਹੋਵੇਗੀ। ਅਗਲੀ ਗੱਲ, ਉਹਦਾ ਕੱਦ ਮੇਰੇ ਤੋਂ ਥੋੜਾ ਛੋਟਾ ਹੋਵੇਗਾ, ਰੰਗ ਬੜਾ ਸੋਹਣਾ ਹੋਵੇਗਾ, ਇੱਕ ਖਾਸ ਕੀ ਮਾਂ ਪੁੱਤ ਦਾ ਸਰੂਪ ਬੜਾ ਸੁੰਦਰ ਹੋਊਗਾ। ਖਾਲਸਾ ਜੀ ਕਿਉਂ ਇਹਦੇ ਬਾਰੇ 10 ਵਚਨ ਕਰ ਲਵੇ। ਜਿਨ੍ਹਾਂ ਦੇ ਨਾਲ ਭਿੰਡਰਾਂ ਵਾਲਾ ਸ਼ਬਦ ਸ਼ੁਰੂ ਹੋਇਆ ਸੀ ਨਾ ਖਾਲਸਾ ਜੀ, ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਦੋਂ ਭਿੰਡਰਾਂ ਵਾਲਾ ਸ਼ਬਦ ਨਾਲ ਰਹਿ ਟਕਸਾਲ ਦੇ ਮੁਖੀਆਂ ਦੇ, ਤੇ ਅਗਲੇ 3 ਟਕਸਾਲ ਦੇ ਮੁਖੀਆਂ ਨੇ ਭਿੰਡਰਾਂ ਵਾਲੇ ਸ਼ਬਦ ਨੂੰ ਬੜਾ ਪਿਆਰ ਕੀਤਾ। ਇਹ ਨਹੀਂ ਕਿ ਮੇਰੇ ਨਾਲ ਲਾ ਲਓ, ਨਾਲ ਰੱਖਿਆ ਆਪਣੇ ਨਾਂ ਦੇ। ਖਾਲਸਾ ਜੀ ਉਹਨਾਂ ਨੂੰ ਅਕਾਲ ਪੁਰਖ ਨੇ ਭੇਜਿਆ ਹੈ ਦੁਬਾਰਾ। 1930 ਵਿੱਚ ਸਰੀਰ ਛੱਡ ਕੇ ਗਏ ਨੇ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ। ਉਹਨਾਂ ਨੂੰ ਹੀ ਕਲਗੀਧਰ ਸਵਾਮੀ ਨੇ ਅਗਲੀ ਸੇਵਾ ਲਈ ਮਾਤਰੋ ਵਿੱਚ ਭੇਜਿਆ ਹੈ। ਇਹ ਕਦੇ ਨਹੀਂ ਹੁੰਦਾ ਕਿ ਮਾਤਰੋ ਵਿੱਚ ਟਕਸਾਲ ਦਾ ਮੁਖੀ ਨਾ ਹੋਵੇ। ਔਰ ਇਹ ਵੀ ਸੱਚ ਹੈ ਕਿ ਗੁਪਤ ਨਹੀਂ ਰਿਹਾ, ਉਹ ਸੇਵਾ ਕਰ ਰਿਹਾ, ਕਲਗੀਧਰ ਜੀ ਉਹ ਸੇਵਾ ਕਰਾ ਰਹੇ ਨੇ। ਉਹਦੀ ਸੇਵਾ ਹੁੰਦੀ ਅੰਮ੍ਰਿਤ ਸੰਚਾਰ ਦੀ, ਉਹਦੀ ਸੇਵਾ ਹੁੰਦੀ ਬ੍ਰਹਮ ਵਿਦਿਆ ਪੜ੍ਹਨ ਤੇ ਪੜ੍ਹਾਉਣ ਦੀ। ਬਸ ਫਰਕ ਇਤਨਾ ਹੀ ਹੈ ਖਾਲਸਾ ਜੀ, ਸਮਾਂ ਇਤਨਾ ਕਿ ਜਿਸ ਵੇਲੇ ਉਸ ਨੂੰ ਕਲਗੀਧਰ ਸਵਾਮੀ ਪਿਤਾ ਨੇ ਪੰਥਕ ਸਟੇਜ ਤੇ ਪ੍ਰਗਟ ਕਰ ਦੇਣਾ ਨਾ ਜੀ, ਉਦੋਂ ਖਾਲਸੇ ਨੇ ਸੱਚ ਦੀ ਆਵਾਜ਼ ਨੂੰ ਪਛਾਣ ਲੈਣਾ। ਆਪ ਜੀ ਜਿੱਤੇ ਭਾਗਾਂ ਵਾਲੇ ਬੈਠੇ ਹੋ, ਤੁਹਾਡੇ ਵਿੱਚ ਬੜੀਆਂ ਬੰਦਗੀ ਵਾਲੀਆਂ ਰੂਹਾਂ ਹੋਣਗੀਆਂ ਜਿਹੜੀਆਂ ਸੱਚ ਦੀ ਆਵਾਜ਼ ਨੂੰ ਜ਼ਰੂਰ ਪਛਾਣਨਗੀਆਂ। ਜਦੋਂ ਉਹ ਸਟੇਜ ਤੇ ਬੈਠ ਕੇ ਬੋਲੂਗਾ ਨਾ ਖਾਲਸਾ ਜੀ, ਤੁਹਾਡੇ ਅੰਦਰੋਂ ਆਵਾਜ਼ ਆਊਗੀ ਅਸਲੀ ਭਿੰਡਰਾਂ ਵਾਲਾ ਆ ਗਿਆ, ਅਸਲੀ ਭਿੰਡਰਾਂ ਵਾਲਾ। ਉਹਨੂੰ ਆਪ ਨਹੀਂ ਕਹਿਣਾ ਪੈਣਾ ਤੁਹਾਨੂੰ ਕਿ ਮੈਂ ਭਿੰਡਰਾਂ ਵਾਲਾ ਹਾਂ, ਤੁਹਾਡੇ ਅੰਦਰੋਂ ਆਵਾਜ਼ ਆਊਗੀ ਕਿ ਆ ਗਿਆ ਜਿਹਦੀ ਉਡੀਕ ਕਰਦੀ ਸੀ ਕੌਮ। ਤੇ ਖਾਲਸਾ ਜੀ ਜਦੋਂ ਆਉਣਾ ਨਾ, ਉਹਨੇ ਇਤਨੇ ਬਲ ਨਾਲ ਆਉਣਾ ਕਿ ਦੋਸਤਾਂ ਦੀਆਂ ਮਾਮਾ ਗੋਪਾਲ ਸਿੰਘ ਜੀ ਵਜਨ ਲੈ ਕਹਿੰਦੇ ਕਿ ਮਹਾਂਪੁਰਖ ਕਹਿੰਦੇ ਸੀ ਉਹਨੇ ਮੁੱਖ ਤੋਂ ਗੱਲ ਘੱਟ ਕਰਨੀ ਹੈ, ਪਿਸਤੌਲ ਨਾਲ ਗੱਲ ਜ਼ਿਆਦਾ ਹੋਣੀ ਹੈ, ਗੋਲੀ ਬਹੁਤ ਚੱਲਣੀ ਹੈ। ਪੰਥ ਵਿੱਚ ਕੋਈ ਗਦਾਰ ਨਹੀਂ ਛੱਡਣਾ, ਕੋਈ ਕੌਮ ਦਾ ਗਦਾਰ ਉਹਨੇ ਛੱਡਣਾ ਨਹੀਂ, ਹਰੇਕ ਨੂੰ ਗੋਲੀ ਵੱਜਣੀ ਹੈ। ਜਿਹੜਾ ਵੀ ਗਦਾਰ ਉਹਨੂੰ ਦੁਬਾਰਾ ਮੌਕਾ ਨਹੀਂ ਮਿਲਣਾ। ਜਿਹਨੇ ਇੱਕ ਵਾਰੀ ਗਦਾਰੀ ਕੀਤੀ ਹੈ ਨਾ ਖਾਲਸਾ ਜੀ ਨੂੰ ਮੌਕਾ ਨਹੀਂ ਦੇਣਾ, ਉਸਨੇ ਵੀ ਦੁਬਾਰਾ ਪਿੱਠ ਵਿੱਚ ਛੁਰਾ ਮਾਰੇ। ਰਹੋ ਵਿਚਾਰ, ਸਮਾਂ ਆਊਗਾ ਮਹਾਂਪੁਰਖਾਂ ਦੇ ਬਚਨ ਪੂਰੇ ਹੋਣਗੇ। ਦਮਦਮੀ ਟਕਸਾਲ ਦੇ ਮੁੱਖ ਸੇਵਾਦਾਰ ਜਿਨ੍ਹਾਂ ਨੂੰ ਕਲਗੀਧਰ ਸਵਾਮੀ ਪਿਤਾ ਨੇ ਮਾਤਰੂ ਵਿੱਚ ਭੇਜਿਆ ਹੋਇਆ ਹੈ, ਉਹਨਾਂ ਨੂੰ ਪ੍ਰਗਟ ਕਰਕੇ ਸਤਿਗੁਰੂ ਜੀ ਖਾਲਸਾ ਫੌਜ ਇਹਨਾਂ ਦੇਸ਼ਾਂ ਵਿੱਚੋਂ ਜਾਣੀ ਹੈ। ਖਾਲਸਾ ਜੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਬਚਨ ਹੈ। ਸਿੰਘਾਂ ਨੇ ਦਾਸ ਨੂੰ ਸੁਣਾਇਆ ਕਿ ਮਹਾਂਪੁਰਖ ਕਹਿੰਦੇ ਵੀ ਸਿੰਘੋ, ਜਿਸ ਖਾਲਸੇ ਦੀ ਧਰਤੀ ਤੇ ਆ ਕੇ ਖਾਲਸਾ ਨੇ ਖਾਲਸੇ ਨਿਸ਼ਾਨ ਚੱਕ ਚਲਾਉਣਾ ਨਾ, ਰਾਜ ਭਾਗ ਕਰਨਾ, ਉਹ ਪੱਛਮ ਦੇਸ਼ ਵਿੱਚ ਹੋਣਗੇ ਸਿੰਘ। ਪੱਛਮ ਦੇਸ਼ ਆ ਹੈ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਕਹਿ ਲਓ, ਇੰਗਲੈਂਡ ਕਹਿ ਲਓ, ਇਹ ਸਾਰੇ ਮੁਲਕਾਂ ਵਿੱਚ ਰੂਹਾਂ ਆਈਆਂ ਹੋਈਆਂ ਨੇ ਖਾਲਸਾ ਜੀ, ਜਿਨ੍ਹਾਂ ਨੇ ਖਾਲਸਾ ਰਾਜ ਦੇ ਵਿੱਚ ਮਹਾਨ ਸੇਵਾ ਕਰਨੀ ਹੈ। ਸਰੋਹ ਵਿਚਾਰ ਸਤਿਗੁਰੂ ਦਿਆ ਕਰਨ, ਬਚਨ ਤੇ ਗੁਰਬੋਧ ਕਰਨੇ ਸਨ, ਗੁਰਬਾਣੀ ਦੇ ਆਧਾਰ ਪ੍ਰਮਾਣ ਵੀ ਦੇ ਕੇ। ਤਾਂ ਸਮਾਂ ਇਤਨੇ ਸਮੇਂ ਵਿੱਚ ਖਾਲਸਾ ਜੀ ਇਤਨੇ ਬਚਨ ਹੋ ਸਕਦੇ ਨੇ। ਇੱਕ ਬਚਨ ਜਿਹੜਾ ਦਾਸ ਦੇ ਵੱਡੇ ਭਾਜੀ ਸਰਦਾਰ ਸਰਬਜੀਤ ਸਿੰਘ ਨੇ ਕਿਹਾ, ਸੋ ਕਰਕੇ ਸਮਾਪਤੀ ਹੈ। ਖਾਲਸਾ ਜੀ ਆਪਣੇ ਨਾਮਾਂ ਨਾਲੋਂ ਜਾਤਾਂ ਪਾਤਾਂ ਨੂੰ ਲਾਓ। ਇਹ ਜਿਹੜਾ ਹੰਕਾਰ ਦਾ ਕਿਲਾ ਸਾਡੀ ਢੌਣ ਵਿੱਚ ਗੱਡਿਆ ਹੋਇਆ ਨਾ, ਇਹ ਟੁੱਟੇ ਬਿਨਾ ਬੇਗਮਪੁਰੀ ਦੀ ਰਾਜ ਦੀ ਪ੍ਰਾਪਤੀ ਨਹੀਂ ਹੋਣੀ ਖਾਲਸਾ ਰਾਜ ਭਾਗ ਦੀ। ਖਾਲਸੇ ਨੇ ਤੇ ਸਾਰਿਆਂ ਨੂੰ ਬਾਹਾਂ ਖੋਲ ਕੇ ਗਲੋਕੜੀ ਪਾਉਣੀ ਸੀ। ਅਸੀਂ ਤੇ ਖਾਲਸਾ ਜੀ ਆਪਣੀਆਂ ਧੜੇਬੰਦੀਆਂ ਬਣਾ ਕੇ ਆਪਣੇ ਧੜੇਬੰਦੀ ਨੂੰ ਵੱਡਾ ਕਰਦੇ ਟੋਲੇ ਹੋਏ ਪੰਥ ਨੂੰ ਤਾਂ ਅਸੀਂ ਪਿੱਛੇ ਕਰ ਦਿੱਤਾ ਹੈ। ਖਾਲਸਾ ਪੰਥ ਸਭ ਤੋਂ ਪਹਿਲਾਂ ਹੈ, ਬਾਕੀ ਜਥੇਬੰਦੀਆਂ ਸੰਪਰਦਾਵਾਂ ਬਾਅਦ ਵਿੱਚ ਨੇ। ਖਾਲਸਾ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੇਲੇ ਟਕਸਾਲ ਦੇ ਮੁਖੀ ਨਹੀਂ ਸੀ ਰਹਿ ਗਏ, ਸਾਰੀ ਕੌਮ ਨੇ ਉਹਨਾਂ ਨੂੰ ਆਪਣਾ ਜਰਨੈਲ ਮੰਨ ਲਿਆ ਸੀ, ਸਾਰੀ ਕੌਮ ਉਹਨਾਂ ਦੇ ਨਾਲ ਖੜ ਗਈ ਸੀ। ਇਸੇ ਤਰ੍ਹਾਂ ਅਗਲੇ ਮੁਖੀ ਨਾਲ ਵੀ ਸਾਰਾ ਪੰਥ ਖੜੂਗਾ। ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ, ਆਪਣੇ ਨਾਵਾਂ ਨਾਲ ਜਾਤਾਂ ਪਾਤਾਂ ਨੂੰ ਲਾਓ। ਆ ਜਿਹੜਾ ਪਿੱਛੇ ਪੋਸਟਰ ਲੱਗਿਆ, ਮੈਨੂੰ ਬਹੁਤ ਜ਼ਿਆਦਾ ਦੁੱਖ ਦੇ ਰਿਹਾ ਕਿ ਸਰਦਾਰ ਸਿਮਰਨਜੀਤ ਸਿੰਘ ਜੀ ਦੇ ਨਾਂ ਨਾਲ ਵੀ ਜਾਤ ਦਾ ਕਿਲਾ ਮਿਲਿਆ ਹੋਇਆ। ਉਹ ਸਿਮੋ ਮੇਰੀ ਹੱਥ ਜੋੜ ਕੇ ਬੇਨਤੀ ਹੈ, ਮੈਂ ਤਾਂ ਜਿਹੜਾ ਉਹਨਾਂ ਨੂੰ ਮਿਲਿਆ ਨਹੀਂ, ਤੁਸੀਂ ਕਿਰਪਾ ਕਰਕੇ ਉਹਨਾਂ ਨੂੰ ਬੇਨਤੀ ਕਰੋ ਕਿ ਸਰਦਾਰ ਸਾਹਿਬ ਜੀ ਤੁਸੀਂ ਵੀ ਸੇਵਾ ਕਰ ਰਹੇ ਹੋ। ਦਾਸ ਉਹਨਾਂ ਦਾ ਜਿਹੜੀ ਹੈ ਜਿਨ੍ਹਾਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਮਨਾ ਕੇ 1994-95 ਦੇ ਸਮਾਗਮ ਸ਼ੁਰੂ ਹੋਏ ਨੇ। ਖਾਲਸਾ ਜੀ ਜਦੋਂ ਭਿੰਡਰਾਂ ਵਾਲੇ ਸੰਤਾਂ ਦਾ ਨਾਂ ਲੈਣਾ ਵੀ ਬੜਾ ਮੁਸ਼ਕਲ ਸੀ, ਬੜੀ ਬਹਾਦਰੀ ਉਹਨਾਂ ਦੀ ਸਰਦਾਰ ਸਾਹਿਬ ਦੀ। ਸੋ ਉਹਨਾਂ ਦੀ ਉਸ ਸੇਵਾ ਨੂੰ ਦਾਸ ਨਮਸਕਾਰ ਕਰਦਾ ਹੈ। ਸਤਿਗੁਰੂ ਨੇ ਜੀ ਚੜ੍ਹਦੀਆਂ ਕਲਾ ਕਰਨ, ਉਹਨਾਂ ਦੇ ਸਾਰੇ ਜਿਹੜੇ ਸਿੰਘ
ਇੱਥੇ ਸੇਵਾਦਾਰ ਨੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਹਿਬ ਦੇ ਨੌਜਵਾਨ ਸਿੰਘ ਵੀਰ ਭੈਣਾਂ ਬਜ਼ੁਰਗ ਜਿਹੜੇ ਸੇਵਾ ਕਰ ਰਹੇ ਨੇ, ਉਹਨਾਂ ਦਾ ਵੀ ਦਾਸ ਹਾਜ਼ਰ ਧੰਨਵਾਦ ਕਰਦਾ ਹੈ। ਸਾਰਿਆਂ ਨੇ ਸਤਿਗੁਰੂ ਜੀ ਚੜ੍ਹਦੀਆਂ ਕਲਾ ਕਰਨ, ਤੇ ਆਪਣੇ ਨਾਮਾਂ ਨਾਲ ਖਾਲਸਾ ਜੀ ਦਾਤਾਂ ਨੂੰ ਲਾ ਕੇ, ਇਹਨਾਂ ਪੁੱਛਾਂ ਨੂੰ ਲਾ ਕੇ, ਧੋਣ ਵਿੱਚ ਹੰਕਾਰ ਦਾ ਤੇਲਾ ਕੱਢ ਕੇ ਖਾਲਸੇ ਬਣੋ, ਖੰਡੇ ਬਾਟੀ ਦੀ ਪੋਹਲ ਛਕੋ, ਅੰਮ੍ਰਿਤ ਛਕੋ, ਨਿਤਨੇਮੀ ਬਣੋ, ਕਕਾਰਾਂ ਦੀ ਰਹਿਤ ਰੱਖੋ। ਭਗਤੀ ਤੋਂ ਬਿਨਾਂ ਸ਼ਕਤੀ ਨਹੀਂ ਤੇ ਸ਼ਕਤੀ ਤੋਂ ਬਿਨਾਂ ਰਾਜ ਨਹੀਂ। ਖਾਲਸਾ ਜੀ मुख के पना के रीव रिवाज, शस्त्र के अधीन है राज, कोई किसी को राज न दे है, जो लय है निज बल से लय है। खालसा जी निज बल होना भक्ति तो बिना शक्ति नहीं। सो भक्ति करांगे, नित्यनेम करांगे, बाणी बाणी में रहत रखांगे, फिर संत बाबा जरनैल सिंह जी दे पाए पूर्णिया ते जब उन्हां दा सुखना कोई नहीं रख के देने खालसा राज जी, वो ਸਾਨੂੰ प्राप्ति होगी। दास खालसा राज के 2 दिन नाज ला के समाप्ति करेगा। खालसा जी आप जी कृपा करके सहयोग रहे कि धारणा पढ़नी है। महापुरुष भजन कराया करते सन। सिर जावे ता जावे मेरा सिक्की सिद्ध न जावे, सिर जावे ता जावे मेरा सिक्की सिद्ध न जावे। करो कृपा सिर जावे ता जावे मेरा सिक्की सदक ना जावे। धर्म सिर दित्तिया बाज नहीं रहना, धर्म सिर दित्तिया बाज नहीं रहना, धर्म सिर दित्तिया बाज नहीं रहना। सिर जावे ता जावे मेरा सिक्की सिद्ध न जावे, सिर जावे ता जावे मेरा सिक्की सिद्ध न जावे। सिर जावे ता जावे मेरा सिक्की सदक ना जावे, सिर जावे ता जावे मेरा सिक्की सदक ना जावे। राज करेगा, राज करेगा, राज करेगा। एक तेज, एक तेज पंथ की, पंथ की खालिस्तान, 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 खालिस्तान। इतनी बेनतियां करदा होया दास सतगुरु जी महाराज पासों, गुरु की खालसा साध संगत पासों, महापुरखा पासों हुईਆਂ ਬੇਅੰਤ ਭੁੱਲਾਂ ਲਈ ਖਿਮਾ ਦਾ ਜਾਚਕ ਹੈ। ਬਚਨ ਕਰਦਿਆਂ ਗੁਰਬਾਣੀ ਦੇ ਪ੍ਰਮਾਣ ਦਿੰਦਿਆਂ ਮਹਾਂਪੁਰਖਾਂ ਦੇ ਜੀਵਨ ਦੀ ਸਾਂਝ ਪਾਉਂਦਿਆਂ ਬੇਅੰਤ ਭੁੱਲਾਂ ਦਾਸ ਤੋਂ ਹੋਈਆਂ ਹਨ। ਸਤਿਗੁਰੂ ਜੀ ਮਹਾਰਾਜ ਗੁਰੂ ਕੀ ਖਾਲਸਾ ਸਾਧ ਸੰਗਤ ਆਪਣਾ ਅਣਜਾਣ ਬੱਚਾ ਜਾਣ ਕੇ ਖਿਮਾ ਕਰ ਦੇਣੀਆਂ, ਗਲਤੀਆਂ ਦਾਸਦੀਆਂ ਜਾਣ ਕੇ ਦਾਸ ਦੀ ਝੋਲੀ ਪਾ ਦੇਣੀਆਂ। ਜੋ ਬਚਨ ਚੰਗੇ ਲੱਗੇ ਹੁਣ ਖੇਡਾਂ 'ਚ ਵਸਾ ਲੈਣੇ। ਜਿतना समा बाकी जीवन है खालसा जी ये जीवे पत लथी जाए, जेता सब हराम जेता किस खाए। श्लोक महला पहला माज की बात, ये जीवे पत लथी जाए सब हराम किस खाए, जेता किस खाए। जो भी खांदा वो हराम है। जे असि ये याद रखांगे ना बचन, जो तक अपनी अणख नूं असीं बहाल नहीं कर लेंदे, खालसे वाली जी खालसे की जाहो जलाल उसनूं बहाल नहीं कर लेंदे। हर अमृत धारी माई भाई सुख की नींद ना सोवे। खालसा जी ये सुख की नींद सुनदा है तो उसनूं ना शहीदां दा, हर सिख शहीदां दा कर्जदार है। खालसा जी संत बाबा जरनैल सिंह जी दा कलगीधर जी दे कर्जदार असीं है ही हां। उन्हां ने चाहे पुत्तर वाले ने साडे को सारा परिवार बसवाया है। पर जेडे शहीद सिंहां ने 1978 तो लेके 1994-95 तक शहीदियां दित्तियां ने शहीद सिंह सिंघियां, उन्हां दे भी असीं करजाईयां। खालसा जी ये कर्जा ताई रखना है कि असीं सारे रल मिल के चलांगे। एक ढले बंदियां तो उठ के पंथ की सपोर्ट करो। आ बैठे ने महापुरख डॉक्टर अमरजीत सिंह जी दास इन्होंने बहुत प्यार सत्कार करते हैं, बहुत बारी सुनिया है। इन्होंने अपना जीवन ला दिता खालसा जी सिख कौम की आजादी ली। सो इन्हां दी सेवा में दास नमस्कार करता है। सतगुरु इन्हां दी चढ़ियां कला करन, इन्हां दे नाल रल के आपां सारे सिख कौम के राज भाग में हमला मारिए। अगे कलगीधर स्वामी पिता जी कृपा करनगे, उन्हें भुल्लां दी माफी। फतेह जी। वाहिगुरू जी का खालसा, वाहिगुरू जी की फतेह। बोले सोनिया। ये संत ज्ञानी रतन सिंह जी दौदी साल वाले जिन्हों ने महापुरुषों के जीवन बारे चानना पाया, उनका बहुत बहुत धन्यवाद। और मैं बेनती करूँगा गुरु घर के कमेटी के सारे मेंबरों, मुख सेवादार भाई जितेंद्र सिंह और होर सिंह सारे आउण, भाई साहब नूं सौंपा भेंट करिए जी। सो अगले भी सागा ननकाणा साहब, भाई लाशिम सिंह धारोवाल और होर शहीदां नूं समर्पित
ਕਰਦੇ ਹਾਂ ਕਿ ਅਗਲੇ ਹਫ਼ਤੇ ਵੀ ਚੜ੍ਹਦੀ ਕਲਾ ਸਮੇਤ ਪਹੁੰਚਣਾ ਜੀ। ਆਓ ਹੁਣ ਗਿਆਨੀ ਰਤਨ ਸਿੰਘ ਜੀ ਦਮਦਮੀ ਟਕਸਾਲ ਵਾਲਿਆਂ ਨੂੰ ਰੋਪੇ ਦਾ ਭੇਟ ਕਰਾਂਗੇ ਜੀ। ਬੋਲੇ ਸੋਨਿਆ ਦੇਖਤੇ ਪੰਥ ਕੀ ਰਾਜ ਕਰੇਗਾ ਹਾਂਜੀ ਸਾਧ ਸੰਗਤ ਜੀ, ਅੱਜ ਦਾ ਦਿਹਾੜਾ ਸ਼ਹੀਦ ਬਾਬਾ ਅਜੀਤ ਸਿੰਘ ਅਤੇ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ। ਸਾਡੇ ਵਿੱਚ ਇਸ ਟਾਈਮ ਡਾਕਟਰ ਅਮਰਜੀਤ ਸਿੰਘ ਜੀ ਵਾਸ਼ਿੰਗਟਨ ਡੀਸੀ ਵਾਲੇ, ਜਿਵੇਂ ਕਿ ਭਾਈ ਸਾਹਿਬ ਨੇ ਦੱਸਿਆ ਕਿ ਆਪਣਾ ਸਾਰਾ ਜੀਵਨ ਮਹਾਂਪੁਰਸ਼ਾਂ ਦੇ ਬਚਨਾਂ ਤੇ ਸੰਤ ਬਾਬਾ ਜਰਨੈਲ ਸਿੰਘ ਦੇ ਬਚਨਾਂ ਨੂੰ ਮੁੱਖ ਰੱਖਦੇ ਹੋਏ ਆਪ ਦੇ ਪਰਿਵਾਰ, ਆਪ ਦੇ ਰਿਸ਼ਤੇਦਾਰ ਜਾਂ ਹੋਰ ਸਾਰੀਆਂ ਜ਼ਿੰਮੇਵਾਰੀਆਂ ਨੂੰ ਛੱਡਦੇ ਹੋਏ ਇਸ ਧਰਤੀ ਤੇ ਤਕਰੀਬਨ ਪਿਛਲੇ 28 ਸਾਲਾਂ ਤੋਂ ਪੰਥ ਦੀ ਸੇਵਾ ਕਰਦੇ ਆ। ਹਰ ਸਮੇਂ ਹਿੰਦੁਸਤਾਨ ਦੀ ਸਰਕਾਰ ਦੇ ਸਮੇਂ ਦੇ ਨਾਲ ਜਿਹੜੀਆਂ ਗਲਤ ਕਾਰਵਾਈਆਂ ਕਰਦੇ ਨੇ ਉਹ ਕਾਰਵਾਈ ਕਰਦੇ ਆ। ਪੇਪਰ ਕਾਰਵਾਈ ਤੇ ਹੋਰ ਟੀਵੀ ਫੋਕ ਚੈਨਲ ਜਿਹੜਾ ਚਲਾ ਰਹੇ ਨੇ, ਹੱਕ ਸੱਚ ਦੀ ਗੱਲ ਕਰਦਾ, ਉਹ ਵੀ ਇਹਨਾਂ ਨੂੰ ਚਲਾਇਆ ਜਾ ਰਿਹਾ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਬੇਨਤੀ ਕਰਾਂਗਾ ਕਿ 1 ਵਜੇ ਤੱਕ ਸੰਗਤਾਂ ਨੂੰ ਇਹ ਸੰਗਤਾਂ 1 ਵਜੇ 1:10 ਤੱਕ ਸੰਗਤਾਂ ਨੂੰ ਨਿਹਾਲ ਕਰਨਗੇ। ਤਨ ਜਿਉ ਤਹਿ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੇ ਦੇਹ ਅਨਿਤ ਨ ਨਿਤ ਰਹੇ ਜਸ ਨਾਮ ਚੜ੍ਹੇ ਭਵ ਸਾਗਰ ਤਾਰੇ ਧੀਰਜ ਧਾਮ ਬਨਾਏ ਇਹ ਤਨ ਬੁੱਧ ਸੋ ਦੀਪਕ ਜੋ ਜਿਆਰੇ ਗਿਆਨੇ ਕੀ ਵੱਡਨੀ ਮਨੋ ਹਾਥ ਲਏ ਕਾਤਰਤਾ ਕੁਤਵਾਰ ਬੁਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ श्री गुरु ग्रंथ साहिब जी की हजूरी में जुड़े बैठे सतगुरु जी का अपना आपा गुरु खालसा साध संगत जीओ, अज का ये विशेष दीवान जिथे साहिबजादा अजीत सिंह जी के जन्मदिन की याद को समर्पित है, उत्थे 20वीं सदी वो रोल जिहड़ा इतिहास असीं 18वीं सदी दे विच पढ़िया सी उस दुनिया के सामने जग जाहिर करते हैं। उस कौम नूं जिहड़ी 1849 राज भाग गवाण तो बाद ब्रिटिश इंपीरियलिज्म का शिकार हुई। बेशक असी कहानी अंग्रेज़ों तो आज़ादी दी कुर्बानियां की बड़ी सुनाते, कोई शक भी नहीं है, पर मंदे भागा नूं एक वड्डा हिस्सा उस किस्म के इंडियन नैशनलिज्म की भेट चढ़ गया है जिहड़ा नैशनलिज्म गांधी के राम राज तो लैके अज मोदी अमित शाह के हिंदुत्व ते आके एंड होया। साडी लीडरशिप फोकस्ड नहीं सी, उन्होंने ये पता नहीं सी कि उन्होंने खालसा राज इंडिपेंडेंट सॉवरन नेशन के लिए स्ट्रगल करनी है। उस कन्फ्यूजन का शिकार साडे गदरी बाबे भी सन। उस कन्फ्यूजन का शिकार 20वीं सदी की बिगिनिंग के विच जिहड़ी लहर बेशक वो करतार सिंह सराभा, शहीद भगत सिंह, इन्हां सारियां दे नाल
ਜਿਨ੍ਹਾਂ ਦੀ ਕੁਰਬਾਨੀ ਦੇ ਅੱਗੇ ਅਸੀਂ ਸਜਦਾ ਕਰਦੇ ਹਾਂ ਤੇ ਅਲਟੀਮੇਟਲੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਸਾਕਾ ਨਨਕਾਣਾ ਸਾਹਿਬ 1920 ਔਰ ਭਾਰਤ ਦੇ ਨਕਸ਼ੇ ਜੇ ਦੇਖੀਏ ਤੇ ਕਾਂਗਰਸ ਪਾਰਟੀ ਤੋਂ ਬਾਅਦ ਜਿਹੜੀ ਕਾਂਗਰਸ ਪਾਰਟੀ 1885 ਦੇ ਵਿੱਚ ਅੰਗਰੇਜ਼ ਨੇ ਸਾਰੀ ਹਿੰਦੂ ਰੋਸ ਨੇ ਜਿਹਦੀ ਨੀਂਹ ਰੱਖੀ, ਇਹ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਦੇਸੀ ਰੂਟਸ ਵਾਲੀ 1920 ਚ ਹੋਂਦ ਚਾਹੁੰਦੀ ਹੈ। ਸਾਕਾ ਨਨਕਾਣਾ ਸਾਹਿਬ ਜਿਹੜਾ ਕਿ 21 ਫਰਵਰੀ ਨੂੰ ਆ ਰਿਹਾ ਹੈ, ਉਸ ਤੋਂ ਲੈ ਕੇ 1925 ਜਦੋਂ ਗੁਰਦੁਆਰਾ ਐਕਟ ਬਣਦਾ ਹੈ, ਅਸੀਂ ਕੁਰਬਾਨੀਆਂ ਦੇ ਇਤਿਹਾਸ ਦੀ ਗੱਲ ਕਰਦੇ, ਪਰ ਕਿਵੇਂ ਫਿਰ ਇਹ ਅਕਾਲੀ ਦਲ ਵੀ ਅਲਟੀਮੇਟਲੀ ਕਾਂਗਰਸ ਦੇ ਢਹਿ ਚੜਿਆ, ਕਿਵੇਂ ਬਾਬਾ ਖੜਕ ਸਿੰਘ ਇੱਕੋ ਵੇਲੇ ਅਕਾਲੀ ਦਲ ਦੇ ਪ੍ਰਧਾਨ ਵੀ ਸਨ, ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਸਨ, ਤੇ ਕਿਵੇਂ 1940 ਤੱਕ ਪਹੁੰਚਦੇ ਹਾਂ ਅਸੀਂ ਗਾਂਧੀ ਨਹਿਰੂ ਦੇ ਨਾਰਿਆਂ 'ਚ ਫਸੇ, ਤੇ ਜੋ ਫਿਰ ਸਾਡਾ ਹਸ਼ਰ ਹੋਇਆ ਉਸ ਬਾਰੇ ਅਕਸਰ ਇਹ ਉਰਦੂ ਦਾ ਕਪਲੇਟ ਜਿਹੜਾ ਮੈਂ ਅਕਸਰ ਬਿਆਨਦਾ ਹੈ, वो वक्त भी देखा तारीख की घड़ियों ने, जब लम्हों ने खता की सदियों ने सजा पाई। संत नैन सिंह खालसा पिंडरा वालिया ने 1849 सिख राज जान तो बाद पहली बार बड़ी स्पष्टता दे नाल सिख राज दी एडवोकेसी नहीं की, सिख राज दियां फाउंडेशन दोबारा रख दी है। जिस प्रथाएं उन्होंने वचन सन कि असी इन्होंने नाल रहना चाहते बराबर के शहरी बन के, इन्होंने देखना सानू नाल रखना है कि नहीं रखना, पर जिस दिन भारत की फौज के पैर दरबार साहब की हदूद विच पे खालिस्तान की नींह रखी जाएगी। जाहिर है इन्हें लगभग 35-36 सालों का सफर केसरी काफला ਜਿਹੜਾ ਉਸ ਰਾਜ ਭਾਗ ਦੀ ਪ੍ਰਾਪਤੀ ਲਈ ਖਾਲਿਸਤਾਨ ਸ਼ਬਦ ਕੋਈ ਛੋਟਾ ਸ਼ਬਦ ਨਹੀਂ ਹੈ, ਇਹ ਸ਼ਹੀਦਾਂ ਦਾ ਖੂਨ ਦੇ ਹੱਕ ਦੀ ਗੱਲ ਹੈ, ਇਹ ਉਹ ਸਾਡਾ ਤਸੱਵੁਰ ਹੈ ਜਿਹੜਾ ਬਿਲਟਿੰਗ ਹੈ ਖਾਲਸੇ ਦੇ ਕਰੈਕਟਰ ਦੇ ਅੰਦਰ। ਖਾਲਸਾ ਜੀ के बोलबाले ਦੀ ਅਰਦਾਸ ਰੋਜ਼ਾਨਾ ਰਾਜ ਕਰੇਗਾ ਖਾਲਸਾ ਪੜ੍ਹਨਾ, ਇਹ ਮੈਂ ਰਿਚੁਅਲਿਜ਼ਮ ਨਹੀਂ ਹੈ, ਇਹ रिमाइंडर है। और जब ਅਸੀਂ ਇਹ ਸ਼ਬਦ ਦੁਹਰਾਉਂਦੇ हैं गुरु कलगीधर पातशाह दे इन गरीब सिखन को जरूर पातशाही ये याद करे हमारी बुराई। पातशाहत सानू सतगुरु ने बख्शी हुई है, ये सॉवरनिटी का कॉन्सेप्ट गुरु कलगीधर पातशाह का बख्शा है, और इस दियां रूट्स उस राज दे उत्ते ने, उस कॉन्सेप्ट दे उत्ते ने जो बाणी ਅਸੀਂ पढ़ते हैं। नानक राज चलाया सच कोट सतानी नींद दे, सच दा किला सिंबोलिज्म बड़ा इंपॉर्टेंट हुंदा है। जे गल किले दी है, जे गल मीरी पीरी दी असी करते हैं, जे असी कृपान पेट कड़ा प्रसाद नूं करते हैं, गुरु ग्रंथ साहिब के अगे श्री साहिब रखी जाती है, साडे गात्रे कृपान है, ते ये महज सिंबोलिज्म नहीं है, ये रिमाइंडर है कि जिदे कोल कृपान है, जिदे कोल शस्त्र है, वो अबला नहीं है। ये रोमनहुड के कॉन्सेप्ट को भी बदलता है। कौर लफज महज शहजादी या शहजादा नहीं है, पंज ककार बख्शने और श्री साहिब बख्शनी सिंघणियां नूं इस गल की ये जामन सी कि कोई अबला का कॉन्सेप्ट नहीं है, कि जिदे कोल शस्त्र है वो फिर गुलामी नहीं कबूलता। हमेशा जो कोई फौज को जितती है दूसरे को डिसआर्म किया जाता है, लेकिन खालसे के गात्रे हमेशा लिए कृपान इस गल का रिमाइंडर है साडे लई। किरपा ध्यान ये संत पिंडां वालियां दी इंटरप्रिटेशन सी कि दो लफ्ज़ां दा दी संधि है। किरपा ध्यान, किरपा ग्रेस नूं कहंदे ने, मेहर नूं कहंदे ने, रहमत नूं कहंदे ने, आन अणख नूं कहंदे ने, गैरत नूं कहंदे ने, सेल्फ रिस्पेक्ट नूं कहंदे ने, डिग्निटी नूं कहंदे ने, ह्यूमन राइट्स नूं कहंदे ने। ते जेड़े और जिवें गुरु नानक साहब दे वचन असीं अक्सर दोहरांदे, जे जीवे पद रखी जाए सब हराम जेता किछ खाए। जड़ियां कौमां जेड़े इंडिविजुअल बेपत होके जिउंदे ने वो फिर हलाल खोर नहीं हराम खोर की कैटेगरी च आंदे ने। और अज का ये दिन
जिथे असी संत जरनैल सिंह जी खालसा पिंडां वालियां नूं याद कर रहे हैं, उत्थे खालिस्तान दे इन्हां 4 दहाकियां तो ज्यादा 13 अप्रैल 1978 तो ਜਦੋਂ शहीद भाई फौजा सिंह ते उन्हां दे साथी सिंह चैलेंज करते हैं नरकधारी गुरु डम नूं, क्योंकि देखने वाली गल यह है बहुत बार फ्रीडम ऑफ एक्सप्रैशन की गल करते हैं असीं अमरीकन कॉन्सैप्ट दे विच दूर तक चले जाते हैं। देखने वाली गल यह है कि एक गुरु डम कोई फ्रीडम ऑफ एक्सप्रैशन की गल नहीं सी, एक प्रॉक्सी वार है। ये डेरे किहने खड़े कीते 47 तो बाद के पीरियड ਤੁਸੀਂ देख लो बाहरलियां एम्बैसियां बाहरले कौंसलेट इन्हां दी एक टास्क सी, ये इन्हां नूं वेलकम करदे सी, बहुते दे कोल डिप्लोमैटिक पासपोर्ट सी। जे अज ये एक बुझारत है कि 2015 दे विच गुरु ग्रंथ साहिब की बेअदबी करने वाले सौदा साहब जां बादल के जिन्हां ने माफीनामा और ये सारी ड्रामेबाजी की, ये कोई इंडिविजुअल एक्ट नहीं है, ये एजेंसियां की खेड है, एक प्रॉक्सी वॉर है, क्योंकि सिक्खी दे दोवें पिलर गुरु ग्रंथ गुरु पंथ है। सो पहला चैलेंज जिथे एक पासे 10 अक्टूबर 1947 नूं सिखां नूं जराए पेशा कबीला ऐलानण वाला ऑर्डिनेंस भारत की मिनिस्ट्री वालों पंजाब त्रिवेदी और उस वेले दा होम मिनिस्टर पटेल नेहरू उहदे वालों जारी किया जाता है। ये गुरु पंथ के खिलाफ अनएलानिया जंग की शुरुआत है, पर नाल दी नाल तुसीं देखोगे ये निरंकारियां दी एस्टैब्लिशमेंट, नकली निरंकारियां दी असली निरंकारी लहर रावलपिंडी के अंदर जिन्हां ने सब तो पहला 19वीं सदी आनंद कारज गुरु ग्रंथ साहिब नाल करन दा जिहड़ा एक लुप्त हो गया काम सी ब्राह्मणवाद के प्रभाव थले उन्होंने रिवाइव किया, जिसकी सक्सैस 1909 आनंद मैरिज एक्ट के रूप में सामने आई। और उस वेले के असली निरंकारियों के बराबर किवें इन्हां नूं अवतार सिंह नां दे उस एक शराबी नूं खड़ा किया गया। ये 1950 तो ही तुसीं जदों देखोगे, और कोई हैरानी नहीं है कि अज ये सारा कल्ट कल्चर जिहड़ा नरकधारियां राधा स्वामीयां दूजियां दे नाल अज वो सौदा साध होए, आशुतोष होए, भनियारा होए, सो ये फ्रीडम ऑफ एक्सप्रैशन की गल नहीं है, एक प्रॉक्सी वॉर है जिहड़ी कि हुकूमत ने गुरु ग्रंथ साहिब की गुरता नूं चैलेंज करांदे शुरू की। और इनू सब तो पहला चैलेंज संत करतार सिंह जी खालसा पिंडां वालियां ने कीता। गुरदासपुर जिले निरंजन सिंह नाम का नरकधारी और जिन्हां दे बाद दे विच किवें इन्हां सारियां दा पखंड अल्टीमेटली खालसे ने चैलेंज ही नहीं किया, इन्हां चों बहुतियां नूं भुगतणीआं सज़ावां भी दित्तियां। और संत पिंडां वालियां ने इस चैलेंज नूं बाखूबी समझिया कि ये चैलेंज कित्थों आए। उन्हें फुटस्टैप जो संत करतार सिंह जी ने जिस पासे नूं तोड़िया सी उधर नूं तुरे, और अखीर ਉਹ ਐਗਜ਼ੈਂਪਲਰੀ ਉਹਨਾਂ ਨੇ ਜੀਵਨ ਜੀਵਿਆ ਵੀ ਜਿਹਨਾਂ ਪਰਥਾਏ। ਜਦੋਂ ਅਸੀਂ ਈਵਨ ਦੁਸ਼ਮਣ ਦੇ ਉਸ ਜਰਨੈਲ ਦੇ ਮੂੰਹੋਂ ਇੱਕ ਟ੍ਰਿਬਿਊਟ ਸੁਣਦੇ ਆ ਜਿਹੜਾ ਟੀਵੀ ਚੈਨਲਸ ਤੇ ਕਹਿ ਰਿਹਾ ਹੈ, ਗਿਵਿੰਗ ਦਾ ਐਡਵਰਸਰੀ ਹਿਸ ਡਿਊ ਦੇ ਫਾਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ, ਕਿ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਜੂਝਣਾ। ਗੱਲ ਅੱਜ ਦੇ ਪੀਰੀਅਡ ਦੀ ਕਰੀਏ, ਬਹੁਤ ਵਾਰ ਅਸੀਂ ਕਿਉਂਕਿ एक लिहाज नाल परफेक्शनिस्ट है सुभाव करके कोई भी कमजोरी सानू जदों लगदी है वो बहुत वड्डी असीं समझदे हैं कि अपनी कौम दियां असीं बहुत खामियां दी गल करदे हैं। मैं अक्सर ये गल कहंदा, दो लफ्ज ने अंग्रेजी दे, एक सैल्फ एनालिसिस है, एक सेल्फ कंडेमनेशन। सेल्फ एनालिसिस आपा पड़चोल है, आपा पड़चोल बहुत जरूरी है। असी सिर जोड़ के बैठिए जिवें भाई साहब ने कहा है, देखिए कि किवें असी कौम की आजादी की लड़ाई नूं मंतकी अंजाम तक पहुंचाउणा है। ये सेल्फ एनालिसिस है, एक सेल्फ कंडेमनेशन है। असी ये भी नहीं हर गल लई असी अपने आप नूं बिल्कुल ढैंदी गलां सुट्टण वाला बर्ताव है, एक कंडेमनेबल है। इस नूं बिल्कुल टॉलरेट नहीं करना चाहिए। अज भारत के नक्शे पर नजर मारिए, 1 बिलियन 330 मिलियन लोग
किस किस्म के माहौल फसे हुए और असी अपनी कमजोरियां की गल करते हैं। अज शाहीन बाग दिल्ली हुए, लखनऊ का जौहर बाग हुए, पंजाब के विच मलेरकोटला हुए, अहमदगढ़ हुए, लुधियाना हुए, 200 मिलियन तो ज्यादा मुसलमान भारत के विच ने, 20 करोड़ तो ज्यादा वो देख रहे हैं सिखा वाल। सानू लगता है भी साडा अकाल तख्त इन्होंने खंडात बना दिता सी, उस तो बाद किवें अकाल तख्त साहब की इंस्टीट्यूशन नूं इन्होंने डाइल्यूट किया, मैं वेरवे च नहीं जावांगा। पर अज जे 100 तो ज्यादा मुसलमानों का डेलीगेशन अहमदगढ़ तो आता है, अकाल तख्त साहब के सामने आके वो अपने आप नूं उवें जिवें कदे कसूर दे ब्राह्मण ने आके फरियाद की, वो फरियादी होंगे ने कि साडी बांह फड़ो। कल कर्नाटका तो भारत भर के मुसलमानों दी प्रोमिनेंट ऑर्गेनाइजेशंस का डेलीगेशन आता है कि साडी बांह फड़ो। सिटीजनशिप अमेंडमेंट एक्ट, पॉपुलेशन का हवाले नाल जिहड़े NPG, NPC 3 इन्हां दे एक्ट जिहड़े ने इन्हां दे खिलाफ साडी मदद करो। ते ये साडी स्ट्रेंथ है। इस अकाल तख्त साहब तो अजे 35 वरे पहले ही संत पिंडरावाले जनरल सुबेग सिंह, भाई अमरीक सिंह होरां ने उस तख्त की स्पिरिट नूं जिहड़ा तख्त गुरु हरगोबिंद साहब ने दिल्ली तख्त तो 2 फुट उच्चा बनाया, जिस प्रथाए साडे इतिहासक सोमे कहंदे ने किन्ही राज ना हाथ लगायो, बुढ़े ते गुरदास बनायो। गुरु हरगोबिंद साहब फाउंडेशन रखते हैं, बाबा बुढ़ा इट्टा फड़ाते हैं, भाई गुरदास गारा तैयार करते हैं। ये सॉवरेनिटी का तख्त, वो अकाल इमॉर्टल, थ्रोन ऑफ द इमॉर्टल, जिहड़ा मौत के दायरे च नहीं है। दुनिया के बादशाह आंदे ने जांदे ने, गुरु कलगीधर पातशाह ने फरमाया भारी भुजान के भूख भली विद न्यावत शीस न जात बिचारे, एकते पै जो कहां पे भूपत अंत को नांगे ही पाए पधारे। ये चले जाते ने बड़े बड़े बादशाह, किथे है इंदिरा गांधी, किथे ने दूसरे, ये मोदी अमित शाह किधे पानी हार ने। लेकिन अज जरूरत है ये जड़ा भारत के अंदर एक नवे किस्म का इनकलाब परप है। असी बॉर्डर के दूजे पासे देखिए करतारपुर साहब कॉरीडोर का खुलना, 9 नवंबर को करतारपुर कॉरीडोर खुलदा है। अज दुनिया के नक्शे के उत्ते सिख फैक्टर मैं साडी अज पछाण एक धर्म के नाते ही नहीं है, एक उस एंटिटी दे है सिख तहजीब की गल है। जो यूनाइटेड स्टेट्स सेंसस सिखां नूं इनकलूड करदी है, अज सेंसस के खाते एथनिसिटी के थले, क्योंकि अमरीका चर्च और रिलीजन सैपरेट है, धर्म का खाना नहीं होंदा है जिवें कैनेडा, आस्ट्रेलिया, इंग्लैंड या भारत की सेंसस होंदा है। पर इन्हां दे सेंसस बोर्ड ने यूनाइटेड सिक्स ऑर्गेनाइजेशन के एफर्ट की बदौलत रैकगनाइज किया कि सिख खाना तुसी एथनिसिटी अड दे खाते च रखोगे। करतारपुर साहब कॉरीडोर की जो असीं गल करते और कई बार इतिहास दी घटनावां जो अज साडे सामने इतिहास बन रहे हैं, एक पासे अमेरिका का प्रेजिडेंट ट्रंप जिसके अपने इंटरेस्ट भी ने इंडिया उधर सानिन लॉ ट्रंप टावर बॉम्बे भी बन रहे हैं। होर भी इन्हां दा जो इंटरनेशनल पॉलिटिक्स चल रही है वो 26-27 फरवरी नूं भारत के 2 रोजा दौरे ते एक दिन दिल्ली एक दिन अहमदाबाद जा रहे। वो अपनी गरीबी नूं जिहड़ी हकीकत है भारतीय सोसाइटी की उन्होंने लुकाउण लई अद्धा मील लंबी कंध बना रहे हैं 8-8 फुट उच्ची, ताकि झुग्गियां जिहड़ियां राह च पैंदियां ने साबरमती आश्रम तो लैके एयरपोर्ट तक उन्होंने लुकोया जाए। पर दूसरे पासे अकाल पुरख का एक करिश्मे, बेशक हुकूमत अपने व्यापारक हितों को सामने रखदियां ने। यूनाइटेड नेशंस का सैकटरी जनरल पाकिस्तान के 4 रोजा दौरे ते जा रहे। बहुत घट लोगों को पता है पाकिस्तान दुनिया का वो मुल्क है जिन्हें सब तो ज्यादा रिफ्यूजी अपने सहारे 6 मिलियन अफगान रिफ्यूजी 1989 ਦੇ ਵਿੱਚ ਆਏ पाकिस्तान। अजे भी 3 मिलियन रिफ्यूजी जड़े ने वो पाकिस्तान च ने। उन्होंने कॉन्फ्रेंस हो रही है जो UN सैकटरी जनरल के वो मुल्क जिन्हें सब तो ज्यादा रिफ्यूजी रख के इंसानियत की खिदमत की है उहदे शामिल होने जा रहे हैं। तो उन्होंने आइटनरी दे विच
करतारपुर साहब की विजिट शामिल है। एक करिश्मा नहीं तो होर की है जे असी 550 साल गुरु नानक साहब का प्रकाश पुरब मना रहे हैं, ये सारा वरा चल रहा है, करतारपुर कॉरिडोर भी खुलद है और जिस दिन उसकी इनॉग्रेशन होती है चाइनीज फॉरेन मिनिस्ट्री वेलकम करती है, यूनाइटेड स्टेट्स की स्टेट डिपार्टमेंट की स्पोक्सपर्सन 1.5 मिनट की स्पेशल बहुत बार होना है किसी पत्रकार ने सवाल पूछ रहे हैं, नहीं उन्होंने स्पेसिफिकली वेलकम किया है। रशिया के एम्बेसडर इस्लामाबाद सेमिनार चाहते वो सिखा की गल करते वेलकम करते, ये साडी पछाण की लड़ाई नहीं। अज सिख तहजीब सिख सिविलाइजेशन जब लंगर की गल होंगी है, शाहीन बाग संगरूर मोगा मानसा 400 सिख किसान पहुंच जाते हैं, 9 बसा ने जाते हैं, उन्होंने जरा तैयारी करके लंगर तैयार हो जाता है, लंगर वरता रहे हैं, कहते असं अखीर तक इतने हैं, आओ कोई इन्होंने हाथ ला के दिखाओ। ये पावरलैस लोग नहीं करते। जे सवा लखी स्पिरिट जी स्पिरिट चमकौर की घड़ी के अंदर 40 सिंघा ने गुरु के साहिबजादे ने नादी पुत्र बिंदी पुत्र दोनों ने किवें वो स्पिरिट दिखाई, वही स्पिरिट जून 84 के पहले हफ्ते अकाल तख्त साहब विखे देखी गई। पिछले दिन 12 फरवरी एक क्रेडिट श्रोमणी अकाली दल अमृतसर को जाने कि 1990 के दौर जो पंजाब सिखा की नस्लकुशी हो रही थी, पंजाब के संत पिंडा वाले का नाम लेना खालिस्तान की गल करनी एक बड़ा टैबू सी। उन्होंने संत पिंडा वाले के जन्मदिन मनाने की शुरुआत की और अज पिछले दिन जो 12 फरवरी को समागम होया, टीवी 84 की टीम स्पेशली अमृतसर तो फतेहगढ़ साहब पहुंची, असी उस 3.5 घंटे के लगभग दीवान लाइव कवर किया। पिछले कई सालों तो असी लाइव कवर करते हैं और असी ये देख रहे हैं कि किवें हर साल पहले साल नालों भी ज्यादा गिनती सिख संगतां होंदियां ने। ये उन्हां लोकां दे मूंह ते चपेड़ है जिहड़े इत्थे कहणगे कि जी तुसीं इत्थे खालिस्तान दे नारे लांदे हो, उत्थे तां कोई जिहड़ा खालिस्तान दी गल नहीं करदा है। जाके फतेहगढ़ साहब देख लो जां उस तो पहले 2015 का सरबत खालसा हुंदा है, 2012 भाई राजवाड़े दे 2 बार ब्लैक वारंट जारी हुंदे ने। क्यों जिहा रिस्पांस सी उत्थे अज भी आवाज जारी है और मैं सिक्स फॉर जस्टिस को भी मुबारकबाद दिंदा है कि उन्होंने परसों यानी कि ट्यूसडे 18 तारीख को व्हाइट हाउस के बाहर एक रैली रखी है और ये साडा जरूरी होंदा है। बहुतियां नूं लगेगा कि जी शायद अमेरिकन प्रेसिडेंट के खिलाफ प्रोटेस्ट नहीं, ट्रंप जा रहे हैं, मुल्कां दे अपने इंटरेस्ट ने, पर साडा फर्ज बनदा है कि असीं अपना इंटरेस्ट भी दसीए कि भाई सिख कौम जिहड़ी तीसरी जलसी 1947 के दौर के विच किवें साडी एक तो बाद एक नस्लकुशी हुई है, किवें नवंबर 84 दिल्ली कानपुर बोकारो भारत भर दे विच सिखां दी नस्लकुशी हुई है, किवें अज दी ये सरकार तो सिटीजनशिप अमेंडमेंट एक्ट हो दूसरे हो किवें वो बेसिकली डिप्राइव कर रही है दूसरी वड्डी माइनॉरिटी ने भी उन्होंने राइट्स को। और मैं अपील भी करांगा कि इस मौके के उत्ते वड्डी गिनती दे विच शमूलियत करो और इस दे नाल रेफरेंडम 2020 की गल बहुत बार जदों असीं कुछ प्रैक्टिकल करन दी गल देखदे जरूरी नहीं हर एक दे काम करन दे हर ढंग नाल असीं सहमत होईए, पर जदों एजेंडा पंथ दे जिस भी एक्शन चो पंथ की आजादी की गल निकलती है, जिथों भी पंथ की चढ़ती कला की गल निकलती है, उत्थे साडा रवैया यही होना चाहिए कि जिहड़ा भी पंथ की गल करदे असीं उहदे नाल खलोते हैं। यही गुरु ग्रंथ साहिब जी का सानू निर्देश है, हमरा धड़ा हर रहा समाई का मतलब ही है कि असीं राइटियसनेस के नाल खड़े हैं, असीं पंथ की सिक्खी की सोच के नाल खड़े हैं। सतगुरु रहमत करन ये उद्यम श्रोमणी अकाली दल अमृतसर उन्होंने यूथ विंग दे भाई अमरजीत सिंह और सारे जिहड़े हर साल तुसीं इस दिन नूं स्पेशली सैलीब्रेट करदे हो, ये सैलीब्रेशन साडे लई रिमाइंडर है, जिहड़ा रिमाइंडर जो संत पिंडरावालियां दे शब्द बार-बार मैं दोहरांदा खालसा जी शहीदां दे खून दा हक लैणे ते इस गल का ध्यान रहे कि शहीदां दे खून दा हक
दरियाए जमुना तो वाघा तक इंडिपेंडेंट सॉवरन नेशन खालिस्तान जिहड़ा इंडियन आर्मी जैक ग्रुप के थले है, इसनूं असीं लिबरेट करवाने दुश्मन सारियां चालां चल रहे हैं। ये चाणक्य पुत्रा ने साम दाम दंड भेद दे सारे हथियार झोके हुए ने। उत्थे किस किस्म की विशेषनेस है दिल्ली चोणां दे दौरान तुसीं देखिआ, किस किस्म की नफरत भरपा सी कि जे केजरीवाल आलमोस्ट 62 सीटां जितदे ने ते तुसीं देखो विक्ट्री स्पीच उन्हें जो कहना है जरा उन्होंने कि शुरुआत ही तो की थी कि आज कौन सा दिन है, मंगलवार, हनुमान जी का। हनुमान जी की कृपा देवी पे हो गई और वो जय हनुमान भी है, भारत माता की जय भी है, वंदे मातरम भी है। फर्क कितने लाई कर दे जी स्ट्रगल है आज ये गल सानू बिल्कुल क्लीयरली समझ लेनी चाहिए है। बहुत बार ਅਸੀਂ ਇਹ ਸਮਝਦੇ ਹਾਂ ਕਿ ਇੱਕ ਅੱਧਾ ਗੱਲ ਚੰਗੀ ਕਰੇ ਤੇ ਸਾਡਾ ਸੌਫਟ ਪਾਵਰ ਹੋ ਜਾਂਦਾ ਹੈ ਜੀ, ਬਹੁਤ ਚੰਗਾ ਨਹੀਂ। ਉੱਥੇ ਜਿਹੜਾ ਨੈਰੇਟਿਵ ਹੈ ਇਸ ਵੇਲੇ ਹਾਰਡ ਹਿੰਦੂਤਵਾ ਵਰਸਸ ਸੌਫਟ ਹਿੰਦੂਤਵਾ ਹੈ, ਪਰ ਹੈ ਹਿੰਦੂਤਵਾ ਹੀ। ਤੇ ਅਸੀਂ ਇਹ ਦੇਖੀਏ ਕਿ ਖਾਲਸੇ ਦਾ ਨਿਆਰਾਪਨ ਕਿਵੇਂ ਇਸ ਬ੍ਰਾਹਮਣਵਾਦੀ ਹਿੰਦੂਤਵਾ ਸੇਫ ਰਹਿ ਸਕਦਾ ਹੈ। ਗੁਰੂ ਕਲਗੀਧਰ ਪਾਤਸ਼ਾਹ ਦਾ ਇਹ ਫਰਮਾਨ ਹੈ, ਜਬ ਤੱਕ ਖਾਲਸਾ ਰਹੇ ਨਿਆਰਾ ਤਬ तक तेज देवों में सारा, जब रहे विपरन की रीत मैं न करो इनकी परती हूँ। विपर बब्बे नाल है, कोई भलेखा नहीं रहे कि विपर नहीं है कि मुझे विपर ब्राह्मणवाद विपर सुदामा धार दी बाल सफाई मित्र सदाए पाई बुलाद। एक विपर असी किसी धर्म के खिलाफ नहीं है, किसी इंडिविजुअल के खिलाफ नहीं है, एक आइडियोलॉजी है ब्राह्मणवाद जिन्हें 20वीं सदी के अंदर नाजीज्म, फाशिज्म, कम्युनिज्म ये आइडियोलॉजी सन। ये विपर जिस हद तक जा सकते हैं असी समझते हैं कि आज एक चंगी गल है कि भारत के दलित जिन्हां दी आवाज आज घट गिणतियां दे नाल सिखां मुसलमानां दे नाल वो बामसेल होण, दूसरे इंडिविजुअल्स होण, ये साझा फ्रंट है। अल्टीमेटली सानू सब नूं इकट्ठे एक लेवल ते आके ब्राह्मणवाद के दैत नूं ललकारना पेगा। पर एक गल दा ध्यान रहे कि पंज कतारी खालसा खालिस्तान की कायमी तो पीछे नहीं हटेगा। ये गल सतगुरु रहमत करन। आज बेशक वक्त नाजुक भी है, हार्ड भी है, पर सानू गुरु कलगीधर पातशाह दे सर कपूर सिंह जिहड़े 20वीं सदी के महान सिख स्कॉलर हुए ने, वो उदास भी होंगे सन, कई बार वैराग भी होंगे सन, पर फिर एकदम चार्ज आके कहते सी नहीं असी जिन्ने मर्जी डूंगे पूछ डिगे हुए हैं, गुरु कलगीधर पातशाह ने सानू कढ लेना है। उन्हां दा इकरारनामा पंथ दे नाल, पंथ खालसा खेती मेरी हौं संभाल करो इसके ये साडा फेथ रहना चाहिए। निश्चय कर अपनी जीत करो, इस गल के उत्ते फेथ कि असी जितना ही जितना है। इन्हां शब्दां नाल किसी भी सुप्रीम माफी गुरुद्वारा प्रबंधक कमेटी बहुत बहुत उन्हां दा धन्नवाद। ये साडी स्टेज मुढ़ली वो इंस्टीट्यूशन है जिन्हें हमेशा ही पंथ की चढ़ती कला खालिस्तान की स्ट्रगल इस दी शुरुआती दौर तो ही खुल के मदद की है। सबका बहुत बहुत धन्यवाद। वाहिगुरू जी का खालसा, वाहिगुरू जी की फतेह। ये सन डॉक्टर अमरजीत सिंह डीसी वाले जिन्होंने मल खालसा जी सच सच सुनना भी औखा, सच कहना भी औखा। सो बहुत बहुत धन्यवाद इन्हों के। अगले साडा कीर्तन जथा भाई मलिक सिंह जी गुरदासपुर वाले वो 1:35 तक कीर्तन करेंगे जी। वाहिगुरू जी का खालसा, वाहिगुरू जी की फतेह।
ਹਰ ਜਨ ਸੇਵਕ
बोले सो ਇਹ ਸੰਤ ਭਾਈ ਅਮਰੀਕ ਸਿੰਘ ਜੀ ਗੁਰਦਾਸਪੁਰ ਵਾਲੇ ਜਿਨ੍ਹਾਂ ਨੇ ਕੀਰਤਨ ਨਾਲ ਨਿਹਾਲ ਕੀਤਾ। ਸਾਧ ਸੰਗਤ ਦੇ ਅਗਲੇ ਹਫ਼ਤੇ ਸਾਬਕਾ ਨਨਕਾਣਾ ਸਾਹਿਬ ਦੇ ਸ਼ਹੀਦ ਭਾਈ ਲక్ష్మణ ਸਿੰਘ ਧਾਰਵਾਲ ਅਤੇ ਭਾਈ ਪ੍ਰਭਾਸ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ। ਸੋ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਜਿਹੜੇ ਲਾਈਵ ਚਲਾ ਰਹੇ ਨੇ ਟੀਵੀ 84 ਵਾਲੀ ਟੀਮ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਹਾਂ। ਹੁਣ ਸਾਡੇ ਵਿੱਚ ਮਿਨਿਸਟਰ ਪੋਸਟ ਆਏ ਨੇ ਜਿਹੜੇ ਕਿ ਗੁਰੂ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਲੜੀਆਂ ਉਹਨਾਂ ਨੂੰ ਸਾਡੇ ਭਾਈ ਗੁਰਦੇਵ ਸਿੰਘ ਜੀ ਕਾਂਗਵਾ ਉਹਨਾਂ ਨੂੰ ਜੀ ਆਇਆਂ ਕਹਿਣਗੇ, ਉਹਨਾਂ ਬਾਰੇ ਦੱਸਣਗੇ। ਮੈਂ ਬੇਨਤੀ ਕਰਦਾ ਸਰਦਾਰ ਗੁਰਦੇਵ ਸਿੰਘ ਜੀ ਕਾਂਗ ਸਟੇਜ ਤੇ ਆਉਣ ਜੀ। ਜਿਗੋ ਜੋ ਵਿਚਾਰ ਸ਼ਬਦ ਤੱਕ ਦੇ ਬਾਅਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖੀ ਬੋਲ ਦੇ ਵਿੱਚ ਭਾਰਤ ਸਰਕਾਰ ਦੇ ਸ਼ਾਸਨ ਦੀ ਆਓ ਰਸਮੀ ਬਦਲੀ ਦਿੱਤੀ ਹੋਈ ਮੇਰੀ ਸਾਲ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਸਭ ਤੋਂ ਪਹਿਲਾਂ ਅੱਜ ਆਪ ਸਿੱਖ ਜਗਤ ਨੂੰ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਖਾਸ ਕਰਕੇ ਉਹ ਇਹ ਸੰਦੇਸ਼ੀ ਜਿਨ੍ਹਾਂ ਨੇ ਸਿੱਖਾਂ ਨੂੰ ਜਨਾਇਆ ਤੇ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਤੇ ਸ਼੍ਰੀ ਹਰਿਮੰਦਰ ਸਾਹਿਬ ਦੀ ਰਾਖੀ ਵਾਸਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸਮੂਹ ਸ਼ਹੀਦਾਂ ਨੂੰ ਕਰਨਾ ਦੂਸਰਾ ਸਾਸਨ ਕੀ ਜਿਸ ਤਰ੍ਹਾਂ ਕਿ ਆਪ ਜਾਣੂ ਹੋ ਕਿ ਆਪ ਸਾਲ ਦਾ ਇਹ ਇਲੈਕਸ਼ਨ ਦਾ ਦੌਰ ਇਹ ਸਾਡੇ ਨੂੰ ਪੋਲੀਟੀਕਲ ਲੀਡਰ ਜਿਹੜੇ ਉਹ ਸਾਰੇ ਹੁੰਦੇ ਆ ਤੇ ਉਹ ਤੁਹਾਡਾ ਵੋਟ ਤੇ ਸਪੋਰਟ ਚਾਹੁੰਦੇ ਨੇ। ਉਹ ਮੈਂ ਦੱਸਣਾ ਚਾਹੁੰਦਾ ਕਿ now I want to say right now Mr. Costa is running for a board of directors in Queens. He is a sitting city councilman from Australia. He is serving as an environmental chairperson too, chairman too. The reason is that Queens is a diversity, and Sikh community is heavily populated in Queens. And we like to be always, Queens, the Sikh community is always coming in the front line if someone coming out of front who can protect our community against the discrimination and our participation with the city hall. Now Mr. Costa is very honest and hard-working man. He came to our Gurdwara Sikh Society. He is looking for his vote and support. This election is a very different election. This is the election, there is no any primary. He is a Democrat, regardless which party you are. On March 24, the open election will be held. Even you are registered as a Democrat, or you are registered as a Republican, you are registered as an independent, you are registered as a conservative. Or you can choose your vote whom you want to vote. You are giving your vote and support and taking our blessing from the Guru, and he is doing very good work right now as a city councilman. So please, I will welcome him too, because he come to our Sikh community. Now community is very, I think I can say, like making the decision voters. Melinda Kaur used to be our board of president, and she is elected as the district attorney. Now we are very proud she is doing the great job as the district attorney. Now they have to fill up the vacancy. So Mr. Costa, please come to this podium and request. We are requesting the people to vote and support Mr. Costa. He is a friend of Sikh community. Mr. Costa. Thank you. Sat Shri Akal, everyone. Thank you so much for having me here today to share with you this wonderful observance. Thank you. Thank you for having me here, and thank you to your president and your secretary. Thank you to General Secretary. Thank you to my good friend Harpreet Singh Toor, who's been a great leader here in Queens, a long time in the political field and now in the census. And I'm running for Queens Borough President. My name is Costa Constantinidis. My family hails from Cyprus. My grandfather came here to this
country. My grandparents came here in 1952. My grandfather was a dishwasher and a sort of cook in a Greek diner. My yaya, which is the Greek word for grandmother, was a seamstress who sewed buttons on coats. They taught each other the English language on the train going to work every day. My father was drafted into the Army at 18 years old, and my parents got married in Fort Hood, Texas, while my father was still in the Army. So my family, my immigrant story, is not much different from many of you in this room. Coming to this country, seeking a better life for you and your family. And as borough president, I remember that immigrant story. And it's what drives me every day to make sure government is fair. We fight the national government. We fight Donald Trump and his hateful policies that attack our urban communities and cause discrimination. And we push back against the discrimination that happens here in Queens, because here in Queens we stand with our immigrant communities. So whether it's having rallies or lawyers in our offices, we stand firm with you, with the Sikh community here in Queens who has dealt with so much discrimination. But it's also about making government more fair. So there's 2 points with that. Number one, Harpreet Singh Kaur, our good friend and leader, he's involved with the census. The Queensborough president is going to take office right after the census begins. We need to make sure everyone gets counted. And as your borough president, I will make sure to partner with leaders like Harpreet to make sure that we get the best count we've ever received here in Queens. We need to make sure that we don't, and 10 years ago, they said we lost. We lost a congressional seat here in Queens. If you've ever been to Astoria, they said we lost 11,000 people in Astoria 10 years ago. We didn't lose 11,000 people in Astoria, I promise you that. But it cost us. It cost us money for our hospital. It cost us money for our roads. It cost us money for our schools. We need to have the census count in our life to make sure we get the resources for everyone, especially our Sikh community here in the borough of Queens. And then as your borough president, I want to make sure we open satellite offices here closer to you. How long does it take you to get from Borough Hall on Queens Boulevard from here in Richmond Hill? South Ozone. How long? Not Ozone? Okay, that's not bad. By car? Oh, by car. Okay, so by train, maybe a little longer. So we need to make sure, in Manhattan, they have offices in other parts of the borough, because they realize that not everyone should have to come to one place. Also, I want to make sure there are 60 employees. We need to hire a diverse grouping of people who work for the borough president. Everything to deal with the community, to know that why is there a pothole on 118th Street? So why is it that our immigrant communities are underserved when it comes to discretionary funding? Not just from the borough president's office, but from the mayor, from the city council. Your cultural organization should be able to access more funds. Your organization should be able to get better services from the city, sanitation, parks, making sure that the police department is here when we need them. We need to make sure city government works for you. And as your borough president, you will have my commitment that we're going to hire diverse people in our office. You're going to see someone from your community working for the borough president's office. You're going to see someone who's in this neighborhood working for you. You're going to make sure you're connected with government. That's what the borough president's supposed to do. That's what I pledge to be. So again, my name is Costa Constantinidis. I look forward to seeing you on March 24th for this very important election. And thank you very much for having me here today. Thank you. Thank you, Mr. Costa. I think that people understand, and you are very generous man, hard worker, because I told you before too, the Sikh culture study gave everyone the opportunity. I think that you will like the other candidate coming too, Mr. Dandoli. He is also fighting for a borough president. But whoever is what good, we have to vote for him. And we are looking to working
living in Queens, diverse city, different language, different religions, but after the election, we are everybody under the one umbrella. So thank you so much for coming over here, and we already requested the people. We know you are very hardworking guy. So now I can do the second thing. ਹਾਂਜੀ ਅਸਾਂ ਭਾਈ ਗੁਰਦੇਵ ਸਿੰਘ ਜੀ ਕੰਮ ਜਿਹੜੇ ਕਿ ਸਾਰੇ ਕੰਮ ਸਾਡੇ ਸਿਟੀ ਦੇ ਨੇ ਇਹ ਸਿਟੀ ਦੇ ਵਿੱਚ ਆਪਣੇ ਟਿਊਸ਼ਨ ਹਿਊਮਨ ਰਾਈਟ ਦੇ ਸੋ ਅੱਗੇ ਮੈਂ ਬੇਨਤੀ ਕਰਾਂਗਾ ਭਾਈ ਸੁਖਦੇਵ ਸਿੰਘ ਜੀ ਮੋਟਾ ਸਾਹਿਬ ਵਾਲੇ ਦੇ ਜਿਹੜੇ ਸਾਨੂੰ ਕਥਾ ਨਾਲ ਨਿਹਾਲ ਕਰਨਗੇ। ਅੱਜ ਦਾ ਦਿਨ ਸ਼ਹੀਦ ਬਾਬਾ ਅਜੀਤ ਸਿੰਘ ਅਤੇ ਸ਼ਹੀਦ ਬਾਬਾ ਜਰਨੈਲ ਸਿੰਘ ਦੇ ਜਨਮ ਦਿਨ ਸਮਰਪਿਤ ਹੈ। ਭਾਈ ਸਾਹਿਬ ਉਹ ਜਗ੍ਹਾ ਤੇ ਬਹੁਤ ਲੰਬੀ ਸਮਾਂ ਉਹਨਾਂ ਨੇ ਸੇਵਾ ਕੀਤੀ ਹੈ ਪੌਂਟਾ ਸਾਹਿਬ ਦੇ ਜਿੱਥੇ ਬਾਬਾ ਅਜੀਤ ਸਿੰਘ ਦਾ ਜਨਮ ਹੋਇਆ ਸੀ ਅਤੇ ਪਿਛਲੇ ਸਮੇਂ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਨਾਲ ਵੀ ਇਹਨਾਂ ਦੀ ਬਹੁਤ ਵਾਰੀ ਮੁਲਾਕਾਤ ਹੋਈ ਹੈ। ਬੜੀ ਚੜ੍ਹਦੀ ਕਲਾ ਵਾਲਾ ਜੀਵਨ ਆ, ਬੜੇ ਲੰਬੇ ਸਮਾਂ ਤੋਂ ਸੇਵਾ ਕਰਦੇ ਨੇ। ਪਹਿਲਾਂ ਇਹ ਗੁਰਦੁਆਰਾ ਰੈਂਟਰ ਹੁੰਦੇ ਵੀ ਇਹਨਾਂ ਨੇ ਮੁੱਖ ਹੈੱਡ ਗ੍ਰੰਥੀ ਦੀ ਸੇਵਾ ਨਿਭਾਈ ਆ। ਪਿਛਲੇ 2 ਵੀਕਾਂ ਤੋਂ ਸਾਡੇ ਗੁਰੂ ਘਰ ਵਿਖੇ ਇਹ ਕਥਾ ਨਾਲ ਨਿਹਾਲ ਕਰਦੇ ਹਨ। ਸੋ ਮੈਂ ਬੇਨਤੀ ਕਰਾਂਗਾ 2:30 ਤੱਕ ਇਹ ਕਥਾ ਨਾਲ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਗੁਰੂ ਜੀ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬੂ ਨ ਛਾੜੈ ਖੇਤ, ਪੁਰਜਾ ਪੁਰਜਾ ਕਟ ਮਰੈ ਕਬੂ ਨ ਛਾੜੈ ਖੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਦੇ 2 ਮਹਾਨ ਜਰਨੈਲਾਂ ਦੀ ਸਿਮਰਤੀ ਵਿੱਚ ਯਾਦ ਵਿੱਚ ਜੁੜ ਬੈਠੇ ਗੁਰੂ ਖਾਲਸਾ ਜੀ ਇੱਕ ਉਹ ਮਹਾਨ ਜਰਨੈਲ ਹੈ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਲਾਡਲਾ ਵੱਡਾ ਸਾਹਿਬਜ਼ਾਦਾ ਹੈ, ਜਿਨ੍ਹਾਂ ਦਾ ਜਨਮ 12 ਫਰਵਰੀ 1687 ਨੂੰ ਸ਼੍ਰੀ ਪੌਂਟਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਮਾਤਾ ਸੁੰਦਰ ਕੌਰ ਜੀ ਦੀ ਕੁੱਖ ਤੋਂ ਹੋਇਆ। ਇਹ ਉਹ ਸਮਾਂ ਸੀ ਜਦੋਂ ਗੁਰੂ ਕਾ ਖਾਲਸਾ ਧਰਮ ਯੁੱਧ ਦੀ ਤਿਆਰੀ ਵਿੱਚ ਸੀ ਤੇ ਇਤਿਹਾਸਕਾਰਾਂ ਨੇ ਲਿਖਿਆ ਕਿ ਪਹਿਲਾ ਧਰਮ ਯੁੱਧ ਜਿੱਤਿਆ ਜਾ ਚੁੱਕਾ ਸੀ ਔਰ ਗੁਰੂ ਸਾਹਿਬ ਜੀ ਨੇ ਆਪਣੇ ਲਾਲ ਦਾ ਨਾਮ ਰੱਖਣ ਲੱਗਿਆ ਹੀ ਦੁਨੀਆ ਨੂੰ ਇਹ ਸੰਦੇਸ਼ ਦੇ ਦਿੱਤਾ ਕਿ ਸਾਡੇ ਗ੍ਰਹਿ ਜਿਹੜਾ ਲਾਲ ਪੈਦਾ ਹੋਇਆ ਹੈ ਇਹ ਬਹਾਦਰ ਹੈ, ਇਹ ਯੋਧਾ ਹੈ। ਇਹਦੇ ਜੀਵਨ ਦੇ ਵਿੱਚ ਜੂਝਣ ਦਾ ਜਜ਼ਬਾ ਹੋਏਗਾ। ਇਹ ਜਿੱਤਾਂ ਨੂੰ ਲੈ ਕੇ ਜਨਮਿਆ, ਇਹ ਅਜੀਤ ਸਿੰਘ ਹੈ। ਜਿੱਥੇ ਮਹਾਰਾਜ ਨੇ ਕਿਹਾ ਸੀ ਭੰਗਾਣੀ ਦਾ ਯੁੱਧ ਜਿੱਤ ਕੇ ਭਈ ਜੀਤ ਮੇਰੀ ਕਿਰਪਾ ਕਾਰ ਕੇ, ਉਹ ਬਾਬਾ ਅਜੀਤ ਸਿੰਘ ਦੇ ਇਤਿਹਾਸ ਨੂੰ ਅਸੀਂ ਬਹੁਤਾ ਚਮਕੌਰ ਦੇ ਯੁੱਧ ਵਿੱਚ ਉਹਨਾਂ ਦੀ ਕੁਰਬਾਨੀ ਨੂੰ ਜਾਣਦੇ ਹਾਂ। ਪਰ ਜੇ ਬੱਸੀ ਬਟਾਣਾ ਦੇ ਯਾਵਰ ਹਾਕਮ ਨੂੰ ਸੋਧਾ ਚਾੜਨ ਲਈ ਗੁਰੂ ਗੋਬਿੰਦ ਸਿੰਘ ਕਿਸੇ ਨੂੰ ਭੇਜਦੇ ਨੇ ਤਾਂ ਉਹ ਉਹਨਾਂ ਦਾ ਲਾਡਲਾ ਪੁੱਤਰ ਅਜੀਤ ਸਿੰਘ ਹੀ 100 ਸਿੰਘਾਂ ਦੇ ਜਥੇ ਦੇ ਨਾਲ ਜਾ ਕੇ ਉਸ ਬ੍ਰਾਹਮਣੀ ਤੇ ਉਸ ਜਾਬਰ ਪਠਾਨ ਨੂੰ ਲਿਆ ਕੇ
ਦੇ ਸਾਹਮਣੇ ਖੜਾ ਕਰਦਾ ਹੈ। ਲੋਕ ਆਪਣੇ ਪੁੱਤਰਾਂ ਨੂੰ ਪਿਆਰ ਕਰਦੇ ਹੋਏ ਸੋਚਦੇ ਨੇ ਕਿ ਸਾਡੇ ਪੁੱਤ ਕਿਸੇ ਸਮੱਸਿਆ ਵਿੱਚ, ਮੁਸ਼ਕਲ ਵਿੱਚ ਨਾ ਆਉਣ, ਇਹਨਾਂ ਨੂੰ ਕੋਈ ਖਰਾਂਚ ਨਾ ਆਏ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੇਖੋ ਜਿਗੜਾ, ਕਿਉਂ ਨਾ ਆਪਣੇ ਲਾਲਾ ਨੂੰ ਧਰਮ ਯੁੱਧ ਦਾ ਜਿਹੜਾ ਸਬਕ ਸੀ ਉਹ ਇੰਨਾ ਪ੍ਰਪੱਕ ਕਰਾਇਆ ਸੀ ਕਿ ਉਹਨਾਂ ਨੇ ਸਾਰੇ ਯੁੱਧ ਵਿਦਿਆ ਦੇ ਅਭਿਆਸ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਹ ਗ੍ਰਹਿਣ ਕੀਤੇ ਤੇ ਅਨੰਦਪੁਰ ਸਾਹਿਬ ਦਾ ਘੇਰਾ, ਉਹਦੇ ਵਿੱਚ ਬਾਬਾ ਅਜੀਤ ਸਿੰਘ ਨੇ ਮੁੱਖ ਭੂਮਿਕਾ ਨਿਭਾਈ। ਇੱਕ ਕਿਲੇ ਦੀ ਜਥੇਦਾਰੀ ਬਾਬਾ ਅਜੀਤ ਸਿੰਘ ਜੀ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਸੌਂਪੀ ਸੀ ਔਰ ਸਰਸਾ ਦੇ ਕਿਨਾਰੇ ਜਦੋਂ ਉਹ ਦੁਸ਼ਮਣਾਂ ਨਾਲ ਜੂਝ ਰਹੇ ਸਨ ਤਾਂ ਫਿਰ ਮਹਾਰਾਜ ਨੇ ਉਹਨਾਂ ਨੂੰ ਆਪਣੇ ਪਾਸ ਬੁਲਾਇਆ ਸੀ ਕਿ ਤੁਹਾਡਾ ਟਿਕਾਣਾ ਅਜੇ ਅੱਗੇ ਹੈ। ਸੋ ਗੁਰੂ ਕਲਗੀਧਰ ਪਾਤਸ਼ਾਹ ਦੇ ਉਸ ਲਾਲ ਨੇ ਜਿਵੇਂ ਰਣ ਭੂਮੀ ਦੇ ਵਿੱਚ ਆਪਣਾ ਪੁਰਜਾ ਕਟਾਇਆ ਔਰ ਦੁਸ਼ਮਣਾਂ ਨਾਲ ਲੋਹਾ ਲਿਆ, ਭਾਈ ਸਾਹਿਬ ਅਮਰੀਕ ਸਿੰਘ ਜਿਹੜੇ ਜ਼ਖਮੀ ਸੀ ਸਿੱਖ ਪੰਥ ਦੇ ਨਾਮਵਰ ਰਾਗੀ ਹੋਏ ਨੇ, ਇੱਕ ਵਾਰੀ ਕੈਨੇਡਾ ਅੰਬੈਸੀ ਨੂੰ ਕੁਝ ਸਾਡੇ ਪ੍ਰਚਾਰਕ ਸ਼੍ਰੇਣੀ ਵੱਲੋਂ ਇੱਕ ਚਿੱਠੀ ਦਿੱਤੀ ਗਈ ਕਿ ਜਿਹੜੇ ਵੀ ਰਾਗੀ ਜਾਂ ਪ੍ਰਚਾਰਕ ਤੁਹਾਡੇ ਕੋਲ ਵੀਜ਼ਾ ਲੈਣ ਲਈ ਆਉਂਦੇ ਨੇ ਉਹਨਾਂ ਕੋਲ ਸਵਾਲ ਪੁੱਛਿਆ ਕਰੋ। ਤਾਂ ਉਸ ਵੇਲੇ ਉਹਨਾਂ ਨੂੰ ਸਵਾਲ ਪੁੱਛਿਆ ਅੰਬੈਸੀ ਵਾਲਿਆਂ ਨੇ ਕਿ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਕਿੰਨੇ ਨੇ? ਤਾਂ ਉਹਨਾਂ ਨੇ ਕਿਹਾ 21। ਕਹਿੰਦੇ ਸਾਡੇ ਕੋਲ ਤਾਂ 4 ਹੀ ਲਿਖੇ ਨੇ। ਸੋ ਇਹ ਜਿਹੜੀ ਗੱਲ ਹੈ ਸਾਧ ਸੰਗਤ ਕਿ ਸਾਹਿਬਜ਼ਾਦੇ ਤਾਂ ਬਹੁਤ ਨੇ ਪਰ ਚੌਹਾਂ ਦੀ ਅਰਦਾਸ ਕਿਉਂ ਹੁੰਦੀ ਹੈ? ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੂਰਤੀਆਂ, ਕਿਉਂਕਿ 4 ਸਾਹਿਬਜ਼ਾਦੇ ਜਿਨ੍ਹਾਂ ਨੇ ਧਰਮ ਲਈ ਕੁਰਬਾਨੀ ਕੀਤੀ ਹੈ ਉਹਨਾਂ ਨੂੰ ਜਿੱਥੇ ਸਤਿਗੁਰਾਂ ਨੇ ਲਾਡ ਨਾਲ ਪਾਲਿਆ, ਬਾਕੀ ਤਾਂ ਗੁਰੂ ਨਾਨਕ ਸਾਹਿਬ ਦੇ 2, ਗੁਰੂ ਅੰਗਦ ਸਾਹਿਬ ਦੇ, ਗੁਰੂ ਅਮਰਦਾਸ ਜੀ ਦੇ ਗਿਣਾਂਗੇ ਤਾਂ 21-22 ਦੇ ਕਰੀਬ ਪਹੁੰਚ ਜਾਂਦੇ ਨੇ। ਪਰ 4 ਸਾਹਿਬਜ਼ਾਦੇ ਸਾਡੇ ਇਤਿਹਾਸ ਵਿੱਚ ਸ਼੍ਰੋਮਣੀ ਨੇ, ਉਹਨਾਂ ਨੂੰ ਅਸੀਂ ਆਪਣੀ ਅਰਦਾਸ ਵਿੱਚ ਆਦਰਸ਼ ਸਮਝ ਕੇ ਉਹਨਾਂ ਦੇ ਵਰਗਾ ਜੀਵਨ ਜਿਉਣ ਲਈ ਵਾਹਿਗੁਰੂ ਜੀ ਕੋਲ ਯਾਚਨਾ ਕਰਦੇ ਹਾਂ ਕਿ ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੇ ਆਪਣਾ ਬਲਿਦਾਨ ਦਿੱਤਾ ਧਰਮ ਲਈ, ਹੱਸ ਕੁਰਬਾਨੀਆਂ ਕਰ ਗਏ, ਇਸ ਲਈ ਗੁਰੂ ਕੇ ਔਲਾਦ ਮਹਾਨ ਹਨ। ਅੱਜ ਜਿਨ੍ਹਾਂ ਮਹਾਂਪੁਰਖਾਂ ਦਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦਾ ਬਹੁਤ ਸਾਰੇ ਗੁਰਸਿੱਖ ਮੌਜੂਦ ਹੋਣਗੇ ਜਿਨ੍ਹਾਂ ਨੇ ਉਹਨਾਂ ਦੇ ਸਮੇਂ ਜਾਂ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਆਂ ਤੇ ਜੋ ਉਹਨਾਂ ਨੇ ਸੰਘਰਸ਼ ਨਕਲੀ ਨਿਰੰਕਾਰੀਆਂ ਦੇ ਖਿਲਾਫ ਛੇੜਿਆ। ਦਾਸ ਸੱਚ ਕਹਿੰਦਾ ਹੈ ਕਿ ਸਾਡਾ ਰਿਆੜਕੀ ਦਾ ਇਲਾਕਾ, ਗੁਰਦਾਸਪੁਰ ਦਾ ਇਲਾਕਾ, ਇਹਨਾਂ ਪਿੰਡਾਂ ਦੇ ਵਿੱਚ ਕਦੇ ਕੋਈ ਅੰਮ੍ਰਿਤਧਾਰੀ ਦਿਖਾਈ ਨਹੀਂ ਸੀ ਦਿੰਦਾ। ਜੇ ਕੋਈ ਦਾੜਾ ਰੱਖ ਲੈਂਦਾ ਸੀ ਉਹਨੂੰ ਗਿਆਨੀ ਕਹਿ ਦਿੰਦੇ ਸੀ, ਚਾਂਦਰਾਂ ਵਾਲੀ ਦਿਖਾਈ ਦਿੰਦੇ ਸਨ। ਜੇ ਕੋਈ ਹੁੰਦਾ ਵੀ ਸੀ ਤੇ ਉਹ ਪਛਾੜਾ ਤੇ ਪਾ ਲੈਂਦਾ ਸੀ, ਕਿਰਪਾਨ ਨਹੀਂ ਸੀ ਪਾਉਂਦਾ। ਇਹ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ, ਉਹਨਾਂ ਨੇ ਇਸ ਇਲਾਕੇ ਦੇ ਵਿੱਚ ਜਦੋਂ ਮਹਿਤਾ ਟਕਸਾਲ ਦਾ ਕੇਂਦਰ ਬਣਿਆ ਤਾਂ ਉਹਨਾਂ ਨੇ ਇਸ ਇਲਾਕੇ ਵਿੱਚ ਸਿੱਖੀ ਦਾ ਮਨੋ ਪ੍ਰਚਾਰ ਦਾ ਹੜ ਲਿਆ। ਜਗ੍ਹਾ ਜਗ੍ਹਾ ਤੇ ਉਹਨਾਂ ਨੇ ਪਿੰਡਾਂ ਵਿੱਚ ਜਿਹੜੇ ਲੋਕ ਕਬਰਾਂ ਨੂੰ ਪੂਜਦੇ ਸੀ, ਆ ਜੱਫਰਵਾਲ, ਜਿਹਨੂੰ ਜੱਫਰਵਾਲ ਵੀ ਕਹਿੰਦੇ ਹਨ, ਇਸ ਪਿੰਡ ਵਿੱਚ ਵੀ ਸੰਤ ਬਾਬਾ ਕਰਤਾਰ ਸਿੰਘ ਨੇ ਇੱਕ ਕਬਰ ਢਾਈ ਸੀ ਤੇ ਆਪ ਪੈਦਲ ਗਏ ਸੀ ਜੱਫਰਵਾਲ ਤੱਕ। ਕਾਦੀਆਂ ਦੇ ਦੀਵਾਨ ਤੋਂ ਉਹਨਾਂ ਨੇ ਉਹ ਪਿੰਡ ਵਿੱਚ ਜਿਹੜੇ ਉਹ
ਪਹਿਲਾਂ ਸਿੱਖੀ ਤੋਂ ਭਟਕੇ ਹੋਏ ਸੀ, ਉੱਥੇ ਹਰ ਸਾਲ ਕਬਰ ਤੇ ਬੱਕਰੇ ਦੀ ਬਲੀ ਦਿੰਦੇ ਸੀ, ਉਹਨਾਂ ਨੂੰ ਜਾ ਕੇ ਸਮਝਾਇਆ, ਰੋਕਿਆ ਤੇ ਉਹ ਬਾਅਦ ਵਿੱਚ ਸਿੰਘ ਸਜੇ ਸੀ। ਉਹਨਾਂ ਨੂੰ ਮਹਾਂਪੁਰਖਾਂ ਨੇ ਅੰਮ੍ਰਿਤ ਛਕਾ ਕੇ ਫਿਰ ਕਾਦੀਆਂ ਦੇ ਦੀਵਾਨ ਵਿੱਚ ਸੰਗਤ ਦੇ ਸਾਹਮਣੇ ਖੜਾ ਕੀਤਾ ਕਿ ਉਹ ਲੋਕ ਨੇ ਜਿਹੜੇ ਪਹਿਲਾਂ ਬੜੀਆਂ ਦੇ ਪੁਜਾਰੀ ਸੀ, ਅੱਜ ਗੁਰੂ ਦਾ ਖਾਲਸਾ ਬਣ ਗਏ। ਸੋ ਕਹਿਣ ਤੋਂ ਭਾਵ ਕਿ ਜਿਹੜੀ ਸਿੱਖ ਕੌਮ ਦੀ ਸ਼ਾਨ ਜਾਂ ਸਿੱਖ ਕੌਮ ਵਿੱਚ ਅੰਮ੍ਰਿਤਧਾਰੀਆਂ ਦਾ ਸਰੂਪ ਜਿਹੜਾ ਹੈ ਉਹ ਜੇ ਦਿਖਾਈ ਦੇਣ ਲੱਗਿਆ ਤਾਂ ਸੰਤ ਗਿਆਨੀ ਕਰਤਾਰ ਸਿੰਘ ਨੇ ਜੋ ਸਪਿਰਟ ਭਰੀ ਹੋਈ ਵਿਰਸੇ ਵਿੱਚ ਬਾਬਾ ਜਰਨੈਲ ਸਿੰਘ ਜੀ ਨੂੰ ਸਭ ਕੁਝ ਗਰਾਊਂਡ ਤਿਆਰ ਮਿਲੀ। ਨਿਰੰਕਾਰੀਆਂ ਦੇ ਖਿਲਾਫ ਜਦੋਜਹਿਦ ਬਾਬਾ ਜਰਨੈਲ ਸਿੰਘ ਜੀ ਨੇ, ਸੰਤ ਕਰਤਾਰ ਸਿੰਘ ਜੀ ਨੇ ਸ਼ੁਰੂ ਕਰ ਦਿੱਤੀ ਸੀ, ਔਰ ਜਦੋਂ ਬਾਬਾ ਜਰਨੈਲ ਸਿੰਘ ਜੀ ਆਏ ਉਹਨਾਂ ਨੇ ਉਸੇ ਤਰ੍ਹਾਂ ਹੀ ਗੁਰੂ ਜੰਮ ਦਾ ਵਿਰੋਧ ਕੀਤਾ। ਉਹ ਗੁਰੂ ਪੰਥ ਨੂੰ ਸਮਰਪਣ ਸਨ ਔਰ ਆਪਣੇ ਆਪ ਨੂੰ ਪੰਥ ਦੇ ਸੇਵਕ ਕਹਾਉਂਦੇ ਸਨ। ਉਹਨਾਂ ਨੇ ਹਮੇਸ਼ਾ ਆਪਣੇ ਆਪ ਨੂੰ ਗੁਰੂ ਪੰਥ ਦਾ ਦਾਸ ਕਿਹਾ ਔਰ ਉਹਨਾਂ ਨੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਲਈ ਸੰਤ ਕਰਤਾਰ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 300 ਸਾਲਾ ਸ਼ਹੀਦੀ ਗੁਰਪੁਰਬ ਤੇ ਜਿਹੜੇ ਨਗਰ ਕੀਰਤਨ ਕੱਢੇ ਸੀ, ਉਹਨਾਂ ਚੋਂ ਇੱਕ ਨਗਰ ਕੀਰਤਨ ਗੁਰਦਾਸਪੁਰ ਜਦੋਂ ਨਿਕਲ ਰਿਹਾ ਸੀ ਤੇ ਉਸ ਵੇਲੇ ਨਿਰੰਜਨ ਸਿੰਘ ਡੀਸੀ ਦਾ ਸੰਦੇਸ਼ਾ ਆਇਆ ਕਿ ਜਿਹੜਾ ਇਹ ਨਗਰ ਕੀਰਤਨ ਦਾ ਰੂਟ ਹੈ ਇਹਨੂੰ ਤੁਸੀਂ ਬਦਲ ਲਓ ਕਿਉਂਕਿ ਇੱਥੇ ਸਰਕਾਰ ਦੇ 2 ਮਿਨਿਸਟਰ ਆ ਰਹੇ। ਤੇ ਉਹਨਾਂ ਜਵਾਬ ਦਿੱਤਾ ਸੀ ਇਹ ਜਿਸ ਦਿੱਲੀ ਤਖਤ ਦਾ ਤੁਸੀਂ ਸੁੱਖ ਭੋਗ ਰਹੇ ਹੋ ਇਹ ਉਸ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਬਲਿਦਾਨ ਦਾ ਸਦਕਾ ਹੈ, ਜਿਨ੍ਹਾਂ ਨੇ ਤਿਲਕ ਜੰਜੂ ਦੀ ਰੱਖਿਆ ਖਾਤਰ ਸ਼ਹਾਦਤ ਦਿੱਤੀ ਸੀ। ਆਪਣੇ ਮਿਨਿਸਟਰਾਂ ਨੂੰ ਕਹਿ ਦਿਓ ਉਸ ਗੁਰੂ ਦਾ ਇਹ ਨਗਰ ਕੀਰਤਨ ਆ ਰਿਹਾ ਹੈ ਤੇ ਤੁਸੀਂ ਸਾਈਡ ਤੇ ਖੜੇ ਹੋ ਕੇ ਸੀਸ ਝੁਕਾ ਕੇ ਉਸ ਗੁਰੂ ਦੀਆਂ ਬਖਸ਼ਿਸ਼ਾਂ ਨੂੰ ਪਾ ਲਓ ਤੇ ਆਪਣਾ ਰੂਟ ਬਦਲ ਲਓ। ਸੋ ਇਹ ਜਿਹੜਾ ਜੋਸ਼ ਸੀ ਇਹ ਬਾਬਾ ਕਰਤਾਰ ਸਿੰਘ ਜੀ ਦੇ ਅੰਦਰ ਜੋ ਜਿਨ੍ਹਾਂ ਨੇ ਉਹਨਾਂ ਦੀਆਂ ਸਪੀਚਾਂ ਲੈਕਚਰ ਸੁਣੇ ਉਹ ਕੌਮ ਵਿੱਚ ਜਾਨ ਭਰ ਦਿੰਦੇ ਸਨ। ਔਰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਨੇ ਉਸੇ ਤਰ੍ਹਾਂ ਹੀ ਉਹ ਨਿਰੰਕਾਰੀ ਗੁਰੂ ਜੰਮ ਦਾ ਜਿਹੜਾ ਵਿਰੋਧ ਜਾਰੀ ਰੱਖਿਆ ਤੇ 1978 ਵਿੱਚ ਉਹਨਾਂ ਦੀ ਜਿਹੜੀ ਕਰਤੂਤ ਨੂੰ ਰੋਕਣ ਵਾਸਤੇ ਮਹਾਂਪੁਰਖਾਂ ਨੇ ਸਿੰਘਾਂ ਨੂੰ ਭੇਜਿਆ ਜਿਹੜੇ ਸਿਰਫ ਗੱਲਬਾਤ ਸਮਝਾਉਣ ਵਾਸਤੇ ਗਏ ਸਨ, ਪਰ 13 ਸਿੰਘ ਸ਼ਹੀਦ ਕਰ ਦਿੱਤੇ ਗਏ। ਉਸ ਤੋਂ ਬਾਅਦ ਮਹਾਂਪੁਰਖਾਂ ਨੇ ਫਿਰ ਐਸਾ ਜਿਹੜਾ ਸੀ ਗੁਰੂ ਜੰਮ ਦੇ ਖਿਲਾਫ ਸੰਘਰਸ਼ ਵਿੱਢਿਆ ਕਿ ਸਰਕਾਰ ਹਿੱਲਣੀ ਸ਼ੁਰੂ ਹੋ ਗਈ। ਸਾਧ ਸੰਗਤ ਜੀਓ, ਐਸੇ ਮਹਾਨ ਯੋਧੇ ਬਾਬਾ ਜਰਨੈਲ ਸਿੰਘ ਜੀ ਜਿਨ੍ਹਾਂ ਨੇ ਜਿਹੜੀ ਕੌਮ ਦੇ ਵਿੱਚ ਐਸੀ ਜਾਗਰਤੀ ਲਿਆਂਦੀ, ਥਾਂ ਥਾਂ ਵਿਦਿਆ ਦਾ ਪ੍ਰਚਾਰ ਕੀਤਾ, ਵਿਦਿਆਰਥੀਆਂ ਨੂੰ ਜਿੱਥੇ ਬ੍ਰਹਮ ਵਿਦਿਆ ਦੇ ਨਾਲ ਜੋੜਿਆ ਉੱਥੇ ਅਮਰ ਸੰਚਾਰ ਕਰਾਏ ਔਰ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਨੇ ਜੀਵਨ ਭਰ ਆਪਣਾ ਯੋਗਦਾਨ ਪਾਇਆ। 1978 ਵਿੱਚ ਜਦੋਂ ਗੁਰਦੁਆਰਾ ਚੋਣਾਂ ਸਨ ਤੇ ਮਹਾਂਪੁਰਖਾਂ ਨੇ ਵੀ ਭਾਈ ਅਮਰੀਕ ਸਿੰਘ ਨੂੰ ਬਾਬੇ ਬਕਾਲੇ ਤੋਂ ਹੋਰ ਵੀ ਕੁਝ ਜਿਹੜੇ ਕੈਂਡੀਡੇਟ ਸੀ ਉਹਨਾਂ ਨੇ ਖੜੇ ਕੀਤੇ ਸਨ ਔਰ ਜਿਹੜੇ ਅਕਾਲੀ ਸੀ ਇਹਨਾਂ ਨੂੰ ਬੜਾ ਡਰ ਵਾਪਰਿਆ। ਦਾਸ ਉਸ ਸਮੇਂ ਤਰਨਤਾਰਨ ਸੀ ਜਿੱਥੇ ਗਿਆਨੀ ਪੂਰਨ ਸਿੰਘ ਜਿਹੜੇ ਬਾਅਦ ਵਿੱਚ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਵੀ ਬਣੇ, ਇਹ ਉੱਥੇ ਹੜਗੰਸੀ ਸਨ ਤੇ ਸ਼੍ਰੋਮਣੀ ਕਮੇਟੀ ਨੇ ਬਹੁਤ ਸਾਰੇ ਆਪਣੇ ਅੰਮ੍ਰਿਤਸਰ ਤੋਂ ਹਥਿਆਰਬੰਦ ਵਿਅਕਤੀ ਤਰਨਤਾਰਨ ਭੇਜੇ ਤੇ ਇੱਥੇ ਮੱਸਿਆ ਤੇ ਬਾਬਾ ਜਰਨੈਲ ਸਿੰਘ ਦੇ ਆਉਣ ਦੀ ਖਬਰ ਆਈ ਹੈ ਤੇ ਉਹਨਾਂ ਨੂੰ ਸਟੇਜ ਤੇ ਨਹੀਂ ਬੋਲਣ ਦੇਣਾ। ਜਿਹੜਾ ਉੱਥੇ ਮੈਨੇਜਰ ਸੀ ਉਸਨੇ ਗਿਆਨੀ ਪੂਰਨ ਸਿੰਘ ਜੀ ਨੂੰ ਕਿਹਾ ਕਿ ਸਿੰਘ ਸਾਹਿਬ ਤੁਸੀਂ ਮਹਾਂਪੁਰਖਾਂ ਨੂੰ ਜਾ ਕੇ ਬੇਨਤੀ ਕਰੋ ਕਿ ਇੱਥੇ ਝਗੜੇ ਦੀ ਸੰਭਾਵਨਾ ਹੈ ਤੇ ਸਿਰ ਪਟਣਗੇ ਆਪਸ ਵਿੱਚ ਹੀ ਤੇ ਆਪਣਾ ਪ੍ਰੋਗਰਾਮ ਜਿਹੜਾ ਹੈ ਇਹਨੂੰ ਥੋੜਾ ਬਦਲ ਲਿਆ ਜਾਏ। ਦਾਸ ਵੀ ਉਸ ਵੇਲੇ ਗਿਆਨੀ ਪੂਰਨ ਸਿੰਘ ਦੇ ਨਾਲ ਗਿਆਨੀ ਦਲੀਪ ਸਿੰਘ ਜਿਹੜੇ ਸੰਤ ਬਾਬਾ ਕਰਤਾਰ ਸਿੰਘ ਉਹਨਾਂ ਦੇ ਕੁੜਮ ਸੀ, ਭਾਈ ਅਮਰੀਕ ਸਿੰਘ ਜੀ ਦੇ ਜਿਹੜੇ ਸਹੁਰਾ ਸਾਹਿਬ ਮੰਜੀ ਸਾਹਿਬ ਉਹ ਕਥਾ ਕਰਿਆ ਕਰਦੇ ਸਨ
ਉਹਨਾਂ ਦੇ ਘਰ ਵਿੱਚ ਮਹਾਂਪੁਰਖ ਠਹਿਰੇ ਸੀ, ਬੈਠੇ ਹੋਏ ਸਨ। ਉੱਥੇ ਸਾਰੀ ਗੱਲਬਾਤ ਜਾ ਕੇ ਕੀਤੀ ਔਰ ਮਹਾਂਪੁਰਖ ਕਹਿਣ ਲੱਗੇ ਸਾਡਾ ਤਾਂ ਕੋਈ ਤਰਨ ਤਾਰਨ ਦਾ ਪ੍ਰੋਗਰਾਮ ਹੀ ਨਹੀਂ, ਇਹ ਤਾਂ ਅਕਾਲੀਆਂ ਨੂੰ ਆਪਣਾ ਹੀ ਡਰ ਸਤਾਈ ਜਾ ਰਿਹਾ। ਅਸੀਂ ਕੋਈ ਇੰਨੇ ਜਿਹੜੇ ਅਣਜਾਣ ਹਨ ਕਿ ਇਹੋ ਜਿਹੇ ਹਾਲਾਤ ਪੈਦਾ ਕਰਾਂਗੇ ਕਿ ਸਿੱਖ ਆਪਸ ਵਿੱਚ ਲੜ ਕੇ ਮਰਨ। ਸਾਡਾ ਕੋਈ ਉੱਥੇ ਜਾਣ ਦਾ ਪ੍ਰੋਗਰਾਮ ਨਹੀਂ। ਸੋ ਕਹਿਣ ਤੋਂ ਭਾਵ ਸਾਧ ਸੰਗਤ ਉਹਨਾਂ ਨੇ ਜਿਸ ਪ੍ਰਕਾਰ ਸ਼ੂਰਬੀਰਤਾ ਜਿਹੜੀ ਸੀ ਉਸ ਨੂੰ ਉਜਾਗਰ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਖਾਲਸੇ ਦਾ ਲਾਹੋ ਜਲਾਲ ਸੀ ਉਸ ਸਮੇਂ ਦਿਖਾਈ ਦਿੰਦਾ ਸੀ ਕਿ ਜਿਹੜੇ ਵੀ ਗੁਰੂ ਨਿੰਦਕ ਜਾਂ ਜਿਹੜੇ ਪੰਥ ਦੋਖੀ ਸੀ ਉਹਨਾਂ ਨੂੰ ਚੁਣ ਚੁਣ ਕੇ ਦੰਡ ਵੀ ਦਿੱਤਾ ਗਿਆ। ਇੱਕ DIG ਜਿਹੜਾ ਦਰਬਾਰ ਸਾਹਿਬ ਕਰਮਾਂ ਦੇ ਬਾਹਰ ਮਾਰਿਆ ਗਿਆ ਸੀ, ਉਹਦੀ ਮੌਤ ਤੇ ਕਈ ਲੀਡਰਾਂ ਨੇ ਜਿਹੜੇ ਸੀ ਬਿਆਨ ਦਿੱਤੇ। ਉਹਨਾਂ ਵਿੱਚ ਗਿਆਨੀ ਚੇਤ ਸਿੰਘ ਜਿਹੜੇ ਹੈਡਗ੍ਰੰਥੀ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਦੇ, ਬੜੇ ਨਾਮਵਰ ਔਰ ਬੜੀ ਮਿੱਠੀ ਆਵਾਜ਼ ਵਾਲੇ, ਉਹ ਵੀ ਇੱਕ ਸਾਲ ਦੇ ਪੜ੍ਹੇ ਹੋਏ ਸਨ। ਦਾਸ ਪੌਂਟਾ ਸਾਹਿਬ ਤੋਂ ਉਸ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪੌਂਟਾ ਸਾਹਿਬ ਲਈ ਲੈ ਜਾਣੇ ਸਨ ਤੇ ਅਸੀਂ ਕੁਝ ਸਿੰਘ ਉੱਥੇ ਪਹੁੰਚੇ। ਯਾਨੀ ਸੰਤ ਸਿੰਘ ਮਸਕੀਨ ਆਏ ਹੋਏ ਸੀ ਮੰਜੀ ਸਾਹਿਬ ਜਿੱਥੇ ਨਾਨਕ ਨਿਵਾਸ ਦੇ ਵਿੱਚ ਠਹਿਰੇ ਹੋਏ ਸਨ ਤੇ ਉੱਥੇ ਅਸੀਂ ਵੀ ਮਿਲਣ ਵਾਸਤੇ ਗਏ। ਗਿਆਨੀ ਚੇਤ ਸਿੰਘ ਜੀ ਜਿਹੜੇ ਤੇ ਮਸਕੀਨ ਸਾਹਿਬ ਫਲਾਂ ਦਾ ਟੋਕਰਾ ਲੈ ਕੇ ਬਾਬਾ ਜਰਨੈਲ ਸਿੰਘ ਜੀ ਨੂੰ ਮਿਲਣ ਵਾਸਤੇ ਆਏ ਤੇ ਦਾਸ ਵੀ ਉੱਥੇ ਹਾਜ਼ਰ ਸੀ। ਬਾਬਾ ਜੀ ਨੇ ਗਿਆਨੀ ਚੇਤ ਸਿੰਘ ਜੀ ਨੂੰ ਕਿਹਾ, ਉਹ ਪਿਤਾ ਜੀ ਉਹਨੂੰ ਕਹਿੰਦੇ ਸੀ ਸਨਮਾਨ ਦੇ ਨਾਲ ਕਿ ਸਿੰਘ ਸਾਹਿਬ ਤੁਸੀਂ ਇਹ ਜਿਹੜਾ ਬਿਆਨ ਦਿੱਤਾ ਹੈ ਕਿ DIG ਦਾ ਜਿਹੜਾ ਕਤਲ ਹੈ ਬਹੁਤ ਮਾੜਾ ਕੰਮ ਕੀਤਾ ਹੈ, ਕੌਮ ਦਾ ਹੀਰਾ ਜਿਹੜਾ ਉਹ ਮਾਰ ਦਿੱਤਾ ਹੈ। ਕੀ ਤੁਹਾਨੂੰ ਪਤਾ ਹੈ ਕਿ ਉਸ ਵਿਅਕਤੀ ਨੇ ਕਿੰਨੇ ਸਿੰਘਾਂ ਤੇ ਤਸ਼ੱਦਦ ਢਾਇਆ ਹੈ? ਕੁਲਵੰਤ ਸਿੰਘ ਨਾਟੋ ਕੇ ਜਿਸ ਦੇ ਨੌ ਜਿਹੜੇ ਸੀ ਉਸ ਵੇਲੇ ਨੋਚ ਕੇ ਉਸ ਨੂੰ ਸ਼ਹੀਦ ਕੀਤਾ ਗਿਆ। ਤੇ ਗਿਆਨੀ ਚੇਤ ਸਿੰਘ ਜੀ ਕਹਿ ਰਹੇ ਸੀ ਮਹਾਂਪੁਰਖੋ ਮੈਨੂੰ ਉਹਦੇ ਇਹੋ ਜਿਹੇ ਕੰਮਾਂ ਬਾਰੇ ਕੋਈ ਪਤਾ ਨਹੀਂ ਸੀ, ਮੈਂ ਤਾਂ ਉਹ ਦਰਬਾਰ ਸਾਹਿਬ ਆਉਂਦਾ ਸੀ, ਮੈਨੂੰ ਉਹਦੇ ਬਾਰੇ ਇੰਨਾ ਕੀ ਜਾਣਕਾਰੀ ਹੈ ਕਿ ਉਹ ਆ ਕੇ ਸੇਵਾ ਕਰਦਾ ਸੀ, ਦਰਸ਼ਨਾਂ ਲਈ ਆਉਂਦਾ ਸੀ, ਇਸ ਲਈ ਮੈਂ ਇਹ ਬਿਆਨ ਦੇ ਦਿੱਤਾ ਹੈ। ਜੇ ਭੁੱਲ ਹੋ ਗਈ ਹੈ ਤਾਂ ਮੈਨੂੰ ਖਿਮਾ ਕਰ ਦਿਓ। ਕਹਿਣ ਤੋਂ ਭਾਵ ਕਿ ਬਾਬਾ ਜਰਨੈਲ ਸਿੰਘ ਕਿਸੇ ਉਸ ਵਿਅਕਤੀ ਨੂੰ ਕਦੇ ਦੰਡ ਨਹੀਂ ਸੀ ਦਿੰਦੇ ਜਿਸ ਦਾ ਕੋਈ ਗੁਨਾਹ ਨਾ ਹੋਵੇ, ਜੋ ਪੰਥ ਦੋਖੀ ਹੋਵੇ, ਜਿਸ ਨੇ ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆ ਹੋਵੇ। ਜਦੋਂ ਭਾਈ ਸਾਹਿਬ ਸੁਰਿੰਦਰ ਸਿੰਘ ਸੋਢੀ ਜਿਹੜਾ ਸੀ ਉਹਦਾ ਸੋਢੀ ਦਾ ਕਤਲ ਕੀਤਾ ਗਿਆ, ਉਸ ਤੋਂ ਬਾਅਦ ਉਸ ਸਿੰਦਰ ਛਿੰਦਾ ਆ ਜਿਹੜੀ ਜੁੰਗਲੀ ਸੀ ਔਰ ਜਿਹੜਾ ਭਾਟੀਆ ਅਤੇ ਹੋਰ ਉਹਦੇ ਸਾਥੀ ਸਨ ਜਿਨ੍ਹਾਂ ਨੇ ਵੀ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਕਤਲ ਕਰਨ ਵਿੱਚ ਭੂਮਿਕਾ ਨਿਭਾਈ। ਜਦੋਂ ਇਹ ਪਤਾ ਲੱਗਿਆ ਉਸ ਵੇਲੇ ਇਹ ਪਤਾ ਲਾ ਲਿਆ ਕਿ ਉਹ ਔਰਤ ਜਿਸ ਨੇ ਉਹਨਾਂ ਦਾ ਸਾਥ ਦਿੱਤਾ ਉਹ ਪਕੜ ਲਈ ਗਈ ਔਰ ਉਹ ਵਗ ਗਈ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੀ ਯੋਜਨਾ ਦੇ ਪਿੱਛੇ ਉਹਨਾਂ ਲੋਕਾਂ ਦਾ ਹੱਥ ਹੈ ਜਿਹਦੇ ਵਿੱਚ ਲੰਬੋਵਾਲ ਜੁਗਲੀ ਸ਼ਾਮਲ ਸੀ ਔਰ 60 ਲੱਖ ਰੁਪਈਆ ਜਿਹੜਾ ਸੀ ਸੁਰਿੰਦਰ ਛਿੰਦੇ ਦੇ ਅਕਾਊਂਟ ਵਿੱਚ ਜਮ੍ਹਾਂ ਕੀਤਾ ਗਿਆ। ਪਹਿਲਾਂ ਉਹਨਾਂ ਦੇ ਜਿਹੜੇ ਖਾਸ ਸਿੰਘ ਨੇ ਜਿਨ੍ਹਾਂ ਵਿੱਚ ਭਾਈ ਰਾਮ ਸਿੰਘ, ਭਾਈ ਸੁਰਿੰਦਰ ਸਿੰਘ ਸੋਢੀ ਅਤੇ ਹੋਰ ਸਿੰਘ ਜਿਹੜੇ ਨੇ ਬਾਬਾ ਠਾਹਰ ਸਿੰਘ ਆਦਿ, ਪਹਿਲਾਂ ਇਹਨਾਂ ਨੂੰ ਮਾਰਿਆ ਜਾਏ, ਉਸ ਤੋਂ ਬਾਅਦ ਫਿਰ ਬਾਬਾ ਜਰਨੈਲ ਸਿੰਘ ਨੂੰ ਤਰੀਕੇ ਦੇ ਨਾਲ ਖਤਮ ਕੀਤਾ ਜਾਏ। ਔਰ ਸਾਰੀ ਜਿਹੜੀ ਉਹਨੇ ਇਹ ਕੇਸ ਰਿਕਾਰਡ ਜਨਰਲ ਲਾਭ ਸਿੰਘ ਨੇ ਉਹ ਕਰਕੇ ਜਦੋਂ ਕਹਿੰਦੇ ਲੰਬੋਵਾਲ ਦੇ ਸਾਹਮਣੇ ਰੱਖੀ ਤਾਂ ਫਿਰ ਉਹ ਆਪਣੇ ਗੁਨਾਹਾਂ ਨੂੰ ਛੁਪਾਉਣ ਲੱਗੇ। ਮਹਾਂਪੁਰਖਾਂ ਦੀ ਜਿਹੜੀ ਦ੍ਰਿਸ਼ਟੀ ਸੀ ਉਹ ਕੌਮ ਵਿੱਚ ਏਕਤਾ ਚਾਹੁੰਦੇ ਸਨ ਕਿ ਅਸੀਂ ਆਪਸ ਵਿੱਚ ਮਿਲ ਕੇ ਚੱਲੀਏ
ਕੌਮ ਚੜ੍ਹਦੀ ਕਲਾ ਵਿੱਚ ਜਾਏ। ਐਸੇ ਮਹਾਂਪੁਰਖ ਪ੍ਰਤਾਪੀ ਗੁਰਸਿੱਖ ਦਾ ਜਿਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੀ ਗਰੰਟੀ ਖਾਲਸੇ ਨੂੰ ਦਿੱਤੀ ਸੀ ਕਿ ਜਦ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਜਿਉ ਮੈਂ ਸਾਰਾ, ਕਿ ਜਦੋਂ ਤੱਕ ਖਾਲਸੇ ਵਿੱਚ ਨਿਆਰਾ ਬਣ ਰਹੇਗਾ, ਖਾਲਸੇ ਵਾਲੇ ਗੁਣ ਝਲਕਣਗੇ, ਮੇਰੀ ਸਾਰੀ ਸ਼ਕਤੀ ਜਿਹੜੀ ਹੈ ਉਹ ਖਾਲਸੇ ਦੇ ਪਾਸ, ਖਾਲਸੇ ਨੂੰ ਸਮਰਪਣ ਰਹੇਗੀ। ਮੈਂ ਸਾਰਾ ਤੇਜ ਜਿਹੜਾ ਹੈ ਉਹ ਖਾਲਸੇ ਦੇ ਵਿੱਚ ਭਰਪੂਰ ਕਰ ਦੇਵਾਂਗਾ, ਕਿਉਂਕਿ ਖਾਲਸਾ ਮੇਰੋ रूप है खास, खालसे में होकर निवास। एक कोई हमें झूठी तसल्ली देने लिए गुरु गोबिंद सिंह के कहे हुए वचन नहीं, इन्हां वचनां दे विच साध संगत बिल्कुल सच्चाई है। जदों जदों भी खालसा न्यारा होया है उहदे विच गुरु गोबिंद सिंह महाराज दा वो प्यार और विश्वास प्रगट होया है। खालसे ने उदों दस दिता कि खालसा दुनिया के नालों एक वक्री शख्सियत का मालिक है, एक वक्रे तेज का मालिक है। बाबा जरनैल सिंह जी ने जिथे वो अपने धर्म कण में प्रपक्ष सन, पंथ प्रति समर्पण सन, उथे दूसरिया के भी धर्मां का कोई कदे उन्होंने निरादर नहीं किया। उन्होंने कहा कि तुसीं मनो अपने धर्म नूं, पर जे तुसीं साडे धर्म नूं साडे उत्ते कोई किंतु करोगे तो ये साडे कोलों बर्दाश्त नहीं होएगा। इसलिए खालसा जी बाबा जरनैल सिंह, बाबा जोगिंदर सिंह दे, माता निहाल कौर दे वो सपुत्र जिन्हां ने बाबा गुरबचन सिंह जी की संगत विच अमर छकिया, विद्या पढ़ी और फिर बाबा करतार सिंह जी की संगत विच रह के वो दरबारी भी रहे और जथे विच लंबा समय सेवा करते रहे ते फिर अपनी खेती भी की। आजकल तुसीं देखोगे बहुते साध जिहड़े ने वो केवल पुजारी ख्याल दे नाल के लोकां कोल चंगी पूजा हुंदी है, इस ख्याल नाल वो साध बनते हैं। बाबा जरनैल सिंह उन्हां साधां विचों नहीं सी, वो गृहस्थी सन ते हाल चलाउंदे रहे। जे असीं कह लईए कि गुरु नानक साहब जी ने सिद्धांतां नूं उन्होंने जिंदगी में कमाया, हंडाया ते लोड़ पैण ते जदों वो कौम वास्ते फिर उन्होंने अपने आप को समर्पण भी कर दिता, कौम लई अगवाई भी की। अज जे तुसीं उन्होंने याद कर रहे हो, साथ तो बहुत होर भी हुए होणगे। किलियां दी पंथक तौर ते बरसी मनाई जाती है, पंथक तौर ते कि उन्होंने विचों कुर्बानी का जज्बा जिन्ना कौम लई कोई गल ना करी, क्योंकि पंथ जिहड़ा है उन्होंने हमेशा याद करता है जिन्ना देव चलाई, तेग वाई, देव के अंडे कीता, धर्म हेठ सीस दिते, बंधन कटवाए, खोपड़ियां लड़ाइयां, चरखड़ियां ते चढ़े, देगा जो पाले गए, आर्यां नाल चढ़ाए गए। ते बाबा जरनैल सिंह उससे मार्ग दे पांजी सन जिन्हां ने उस कौम नूं फिर नवे सिरे तो एक जोश नाल भर दिता, जिस कौम बारे कभी जिहड़ा सी खुशवंत सिंह ने बयान दिता सी कि 50 वरियां बाद सिखां दीआं अजायब घरां दे विच तस्वीरां दिखाई देणगीआं। बाबा जरनैल सिंह ने उस दे उन्हां बयानां नूं झुठला दिता और अंम੍ਰਿਤਧਾਰੀਆਂ ਦੇ ਖਾਲਸਿਆਂ ਦੇ ਕਾਫਲੇ ਜਿਹੜੇ ਨੇ ਤੁਸੀਂ ਧਰਮ ਯੁੱਧ ਮੋਰਚੇ ਦੇ ਵਿੱਚ ਦੇਖਿਆ ਹੋਵੇਗਾ ਕਿ ਕਿਵੇਂ ਖਾਲਸਾ ਵਹੀਰਾਂ ਕੱਟ ਕੇ ਉਸ ਵੇਲੇ ਆਪਾ ਸਮਰਪਣ ਕਰਨ ਲਈ ਤੁਰ ਪਿਆ। ਕੌਮ ਵਿੱਚ ਜਜ਼ਬੇ ਦੀ ਕੋਈ ਘਾਟ ਨਹੀਂ, ਸਿਰਫ ਆਗੂ ਦੀ ਘਾਟ ਹੈ। ਚੰਗਾ ਆਗੂ ਜਦੋਂ ਵੀ ਕੌਮ ਲਈ ਆ ਗਿਆ, ਅਗਵਾਈ ਕਰੇਗਾ, ਕੌਮ कलगीधर पातशाह दे उन्हां दिते हुए उपदेशां नूं कमाउंदिया होया हमेशा ही कुर्बानी दे जज्बे नूं लैके पंथ दी चढ़दी कला लई आपा वारदी रहेगी। और ये अज दे घाट है उन्हां लोक लीडरां ने जिन्हां दगा कीता बाबा जरनैल सिंह दे नाल, जिथे वो कहंदे सी कि धर्म युद्ध मोर्चे दी जिंद जान ने, उत्थे विचे सरकार नाल वो सांठ कांठ करके
ਮਹਾਂਪੁਰਖਾਂ ਨੂੰ ਮਨਾਉਣ ਦੀਆਂ ਸਾਜ਼ਿਸ਼ਾਂ ਰਚਦੇ ਰਹੇ। ਉਹਨਾਂ ਦਗੇਬਾਜ਼ਾਂ ਕਰਕੇ ਕੌਮ ਪਿੱਛੇ ਪਈ। ਪਰ ਇਹ ਜਿਹੜਾ ਇਤਿਹਾਸ ਬਾਬਾ ਜਰਨੈਲ ਸਿੰਘ ਜੀ ਨੇ ਸਿਰਜਿਆ ਹੈ, ਦੱਸ ਦਿੱਤਾ ਕਿ ਤੁਸੀਂ ਇਹ ਨਾ ਸਮਝਿਓ ਕਿ ਪਿਛਲੇ ਸਮਿਆਂ 'ਚ ਹੀ ਸਿੱਖ ਕੁਰਬਾਨੀ ਕਰਦੇ ਰਹੇ। ਸਿੱਖ ਲੋੜ ਪੈਣ ਤੇ ਜਦੋਂ ਵੀ ਇਹ ਕੌਮ ਵਾਸਤੇ ਮਰ ਬਚੇਗਾ, ਇਹ ਪਿੱਛੇ ਨਹੀਂ ਹਟੇਗਾ। ਇਹ ਖੂਨ ਵਿੱਚ ਕਲਗੀਧਰ ਪਾਤਸ਼ਾਹ ਦਾ ਉਹ ਉਪਦੇਸ਼ ਜ਼ਜਰ ਕੀਤਾ ਹੋਇਆ ਹੈ ਤੇ ਸ਼ਿਵਾਦਰ ਮੋਹੇ ਕਿ ਹੈ शुभ कर्मन ते कबहू ना डरो, ना डरो सो जब जाए डरो निश्चय कर, अपनी जीत करो और सिख हो अपने ही मन को। ये लालच हाँ गुण तो चलो जब आपकी और निदान बने, अंत ही रण में तब जूझ मरो। संत बाबा जरनैल सिंह जी दियां वो स्पीचां जो धर्म युद्ध मोर्चे के दौरान उन्होंने दित्तियां, अज भी नौजवान जे ਉਹਨੂੰ ਧਿਆਨ ਨਾਲ ਸੁਣਨ ਤਾਂ ਉਹ ਜਜ਼ਬਾ ਤੇ ਉਹ ਸਪਿਰਟ ਕੌਮ ਦੇ ਵਿੱਚ ਭਰਦੇ ਨੇ। ਖਾਲਸਾ ਜੀ ਐਸੇ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੈ ਕਿ ਐਸੇ ਮਹਾਂਪੁਰਖ ਜਿਹੜੇ ਨੇ ਉਹਨਾਂ ਦੇ ਨਾਲ ਚੱਲ ਕੇ ਆਮ ਲੋਕਾਈ ਦਾ ਭਲਾ ਹੁੰਦਾ ਹੈ। ਸੁਖਮਨੀ ਸਾਹਿਬ ਜੀ ਦੇ ਬਚਨ ਕਹਿ ਕੇ ਦਾਸ ਕਿਵਾਂ ਦਾ ਜਾਚਕ ਹੋਏਗਾ, ਜੋ ਜਾਣੈ ਇਸ ਸਦਾ ਸੁਖ ਹੋਏ, ਆਪ ਮਿਲਾਏ ਲਏ ਕਬ ਸੋਏ। ਉਹ ਤਨਵੰਤ ਕੁਲਵੰਤ ਪਤਵੰਤ, ਧਨ ਵਾਲਾ ਉਹੀ ਹੈ ਜਿਹੜਾ ਰੱਬ ਨਾਲ ਜੁੜਿਆ ਹੋਇਆ ਹੈ। ਉੱਚੀ ਕੁਲ ਵਾਲਾ ਉਹੀ ਹੈ ਜਿਹੜਾ ਪ੍ਰਮਾਤਮਾ ਨੂੰ ਸਮਰਪਣ ਹੈ, ਤੇ ਪਤ ਵਾਲਾ ਵੀ ਉਹੀ ਹੈ ਜਿਸ ਨੇ ਪ੍ਰਭੂ ਨਾਲ ਸਾਂਝ ਪਾ ਲਈ ਹੈ। ਉਹ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ, ਜਿਸ ਹਿਰਦਾ ਭਗਵੰਤ, ਜਿਹਦੇ ਹਿਰਦੇ ਵਿੱਚ ਰੱਬੀ ਯਾਦ ਹੈ ਉਹ ਜਿਉਂਦਾ ਹੀ ਮੁਕਤ ਹੈ। ਉਹ ਇਹ ਨਹੀਂ ਉਹਦੀ ਕਿਤਾਬ ਤੇ ਮਰਨ ਤੋਂ ਬਾਅਦ ਕੋਈ ਅਸੀਂ ਮੁਕਤੀ ਲੱਭਾਂਗੇ, ਉਹ ਜਿਉਂਦੇ ਹੀ ਮੁਕਤ ਹੈ। ਉਹਨੂੰ ਮੌਤ ਵੀ ਡਰਾ ਨਹੀਂ ਸਕਦੀ, ਭੈ ਨਹੀਂ ਦੇ ਸਕਦੀ। ਬਾਬਾ ਜਰਨੈਲ ਸਿੰਘ ਐਸੀ ਸ਼ਖਸੀਅਤ ਦੇ ਮਾਲਕ ਸਨ ਤੇ ਉਹਨਾਂ ਨੇ ਕਿਹਾ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਅਮਨ ਕਾ ਇਹ ਸਵਾਉ, ਜਨ ਕੈ ਸੰਗ चित आवे नाम, आप मुक्त मुक्त करे संसार, नानक तिस जन को सदा नमस्कार। जेड़े लोग नौजवान पहला कामरेडी सोच में टिके हुए सी, बाबा जरनैल सिंह की संगत पाके उन्हां अंदर सिक्खी का जज्बा जागया, उन्होंने कौमली कुर्बानियां कीतियां। ऐसे महापुरुष सूरबीर वचन के बली योधे महापुरुष बाबा जरनैल सिंह जी का आप सारे जन्म दिहाड़ा मना रहे हो, और उन्होंने जन्म दिहाड़ा मनाते उन्होंने कई वचन जिहड़े ने कि सानू संगठित रूप में रहना चाहिए, पंथ की चढ़ती कला वास्ते कार्य करना चाहिए। वक्री वक्री जिहड़ी सानू अपनी डफ नहीं वजाउणी चाहिए, मिलन दे विच ही एकता है। पंथ की चढ़ती कला जो भी होनी संगठन रूप में होनी है, मिलाप में होनी है। इस वास्ते मिल के चलिए, खालसा पंथ वास्ते सारे मिल के काम करिए। गारंटी गुरु गोबिंद सिंह जी की है, पंथ चले तब जगत में जब तुम करो सहाय। के पंथ ने ताई संसार में फैलना जो तुसी सहायता करोगे, और गुरु साहब जी की सहायता ना हर समय रही है। जहाँ जहाँ खालसा साहेब ता रक्षा रियायत दे ते फतेह, ये दृढ़ की पैज पंथ की जीत, ये सारे खालसे की जी अरदास का हिस्सा ने। और गुरु साहब को ये रक्षा जी है मंगी जाती है कि आप खालसे के हर समय सहाय हो। अज उस महान पुरुष बाबा जरनैल सिंह जी का 14वें मुखी दमदमी टकसाल के जिन्हें विद्या भी प्रचारी और वीर रस भी धारण करके कौम की जी शान सी दुनिया में मुकाई, जिसनों कि सिख कौम के विद्वाना ते दूसरे मतों के भी जिहड़े महाराज बाबा जी नूं मिलण वास्ते आए, वो निरंतर होके जाते गए और उन्होंने वडियाई करते गए कि महापुरुष ने, और इन्हां वर्गा कोई होर कोई कहने ते कथनी का सूरा नहीं। सब संगतां बहुत बहुत बधाइयां बाबा जरनैल सिंह के जन्म दिहाड़े दियां। सारियां संगतां रह बैठे धारणी बन के
ਗੁਰਸਿੱਖੀ ਵਿੱਚ ਪ੍ਰਗਟ ਹੋਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਦੇਵ ਸਿੰਘ ਜੀ ਪੌਂਟਾ ਸਾਹਿਬ ਵਾਲੇ, ਜਿਨ੍ਹਾਂ ਨੇ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਬਾਬਾ ਸੰਤ ਜਰਨੈਲ ਸਿੰਘ ਦੇ ਸਮੇਂ ਦੀਆਂ ਸਾਨੂੰ ਬਾਤਾਂ ਸੁਣਾਈਆਂ। ਸੋ ਮੇਰਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਦੀ ਜਾਣਾ ਨਹੀਂ, ਜਿਨ੍ਹਾਂ ਨੇ ਜਾਣ ਪਾਣੀ ਛੱਡ ਕੇ ਆਗੂ ਕਿਉਂਕਿ ਫੀਸ ਵੀ ਜਗਾ ਗਿਆ, ਬੱਚਿਆਂ ਨੇ ਵੀ ਕਿਰਤਾਂ ਪੜ੍ਹੀਆਂ ਤੇ ਮਹਾਂਪੁਰਸ਼ਾਂ ਦੇ ਪਾਗਲ ਪੂਰਿਆਂ ਤੇ ਚੱਲ ਰਹੇ ਸਿੰਘ ਜਾਂ ਜਥੇਬੰਦੀਆਂ, ਉਹ ਵੀ ਸਾਨੂੰ ਸਾਰੇ ਸਿੰਘਾਂ ਨੂੰ 2 ਮਿੰਟ ਦੇਣੇ ਪੈਂਦੇ ਆ। ਉਹਨਾਂ ਬੇਨਤੀ ਕਰੂੰਗਾ ਸੁਖਵਿੰਦਰ ਸਿੰਘ ਜੀ ਖਾਣਾ, ਜਿਹੜੇ ਕਿ ਸਿੰਘ ਫॉर ਜਸਟਿਸ ਲਈ ਕੰਮ ਕਰਦੇ ਨੇ, ਔਰ ਮੈਂ ਕਹਿੰਦਾ ਵੀ ਇਹਨਾਂ ਦੀ ਸਿੱਖ ਫੌਜ ਦੀ ਬੜੀ ਵੱਡੀ ਦੇਣ ਹੈ। ਪਿਛਲੇ ਸਮੇਂ ਤੋਂ ਜੋ ਮਹਾਂਪੁਰਸ਼ਾਂ ਨੇ ਸੰਘਰਸ਼ ਚਲਾਇਆ ਸੀ, ਉਸ ਜਿਵੇਂ ਕਹਿੰਦੇ ਜੋੜ ਨੂੰ ਜਾਗੀ ਰੱਖਿਆ ਹੋਇਆ, ਹਰ ਜਥੇਬੰਦੀ ਦਾ ਆਪਦਾ ਢੰਗਾ ਕੰਮ ਕਰਦਾ। ਮੈਂ ਬੇਨਤੀ ਕਰਾਂਗਾ ਇਹ ਵੀ 2-4 ਮਿੰਟਾਂ ਵਾਸਤੇ ਉਹ ਕਹਿਣਗੇ। ਤੇ ਅੱਜ ਦਾ ਪ੍ਰੋਗਰਾਮ ਯੂਥ ਅਕਾਲੀ ਦਲ ਅੰਮ੍ਰਿਤਸਰ ਅਤੇ ਯੂਥ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕਰਵਾਇਆ ਜਾ ਰਿਹਾ ਸੀ। ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਮੈਂ ਬੇਨਤੀ ਕਰਾਂਗਾ ਸੁਖਵਿੰਦਰ ਸਿੰਘ ਜੀ ਖਾਣਾ, ਜੋ ਕਿ 2-4 ਮਿੰਟਾਂ ਵਾਸਤੇ ਅੱਜ ਦੇ ਦਿਨ 'ਚ ਆਪਣੇ ਵਿਚਾਰ ਕਰਨਗੇ। ਉਸ ਤੋਂ ਬਾਅਦ ਬੱਚਿਆਂ ਨੇ ਮਹਾਂਪੁਰਸ਼ਾਂ ਦੀਆਂ ਕਿਰਤਾਂ ਵੀ ਪੜ੍ਹਨੀਆਂ। ਉਸ ਤੋਂ ਬਾਅਦ ਸਾਡਾ ਕ੍ਰਿਸ਼ਤੀ ਜਥਾ ਭਾਈ ਰਣਜੀਤ ਸਿੰਘ ਜੀ ਮੁਕਤ ਮੀਡੀਆ ਵਾਲਿਆਂ ਨੇ ਬੜੀਆਂ ਜੋਸ਼ ਨਾਲ 12 ਪੜ੍ਹੀਆਂ ਨੇ ਭਾਈ, ਸਾਰਿਆਂ ਨੇ ਸੁਣਦੇ ਰਹਿਣਾ। ਸੁਖਵਿੰਦਰ ਸਿੰਘ ਜੀ ਖਾਣਾ ਪਾਓ ਜੀ। बर्तन कहूँ से न्याय पंथ करे तब जगत में, जब तुम कहो सुनाए। धन धन सतगुरु श्री गुरु ग्रंथ साहब की हजूरी विच बैठी समूह संगत जीओ, अज 20वीं सदी के महान शहीद उन्हों का जन्मदिन सिख कल्चर सोसाइटी विखे गुरुद्वारा विखे श्रोमणी अकाली दल अमृतसर वालों मनाया जा रहा है। तो ये 2 नंबर 2 फोटोआं लगियां जिहड़ियां भाई संत बाबा जरनैल सिंह दी ते गुरु श्री सिमरनजीत सिंह मान दी, एक जिन्होंने जन्मदिन मना रहे हैं, उन्होंने शहीदी पाई ते सानू मैसेज दिता सी। ते दूसरे जेड़े अगर तक जद्दोजहद कर रहे हैं, जो उन्होंने मैसेज किया सी, हुण तो तकरीबन 1 घंटा पहला सारे जथेदार बन्ने बैठे थे, सारे श्रवण कर रहे थे गुरबाणी। मेरा ख्याल है कि हमारे थले बैठे होंगे लंगर हाल के सब तो पहला धन्यवाद करती हैं गुरुद्वारा कमेटी का, उस तो बाद समूह संगत है, सब तो बाद धन्यवाद धन श्री गुरु ग्रंथ साहब जी का। समा 2-4 मिनट दिता है, लेकिन मैं हमें बलाका से बेनती करूंगा कि 2-4 मिनट में गल करनी नहीं। मैं कोई स्पीकर नहीं, मैं कोई बुद्धिजीवी नहीं, ना कोई मैं लीडर है। मैं सिर्फ थोड़ा गल्लां करनियां गल्लां ਜਿਹੜੀਆਂ ਸੁਬਾਹ ਤੋਂ ਲੈ ਕਰਕੇ ਸਾਡੇ ਗ੍ਰੰਥੀ ਸਿੰਘ ਜੀ ਕਰ ਰਹੇ ਸੀ ਗੁਰੂ ਗ੍ਰੰਥ ਸਾਹਿਬ ਜੀ ਨਾਲ, ਕੀ ਕਰੀਏ ਸਿੰਘ ਕਰ ਰਹੇ ਸੀ ਗੁਰਬਾਣੀ ਪਾ ਕਰਕੇ ਕੋਈ ਗਾਵੇ ਕੋ ਸੁਣੇ। ਤੇ ਮੈਂ ਜੋ ਗੱਲਾਂ ਕਰਨੀਆਂ ਜੋ ਬਾਬਾ ਜਰਨੈਲ ਸਿੰਘ ਨੇ ਕਹੀਆਂ ਸਨ, ਇੱਕ ਤੇ ਆਮ ਗੱਲ ਸੁਣੀ ਜਾਂਦੀ ਹੈ ਕਿ ਸਰੀਰ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ, ਤੇ ਜ਼ਮੀਨ ਪਰ ਮਰ ਜਾਣਾ ਯਕੀਨਨ ਮੌਤ ਹੈ। ਮੈਂ ਆਪਣੀਆਂ ਭੈਣਾਂ ਬੱਚੀਆਂ ਨੂੰ ਭਰਾਵਾਂ ਨੂੰ
सिर्फ कुछ गल्लां पुछणियां ने कि जे साडे बच्चा गुरु ग्रंथ साहब के अंदर गलियां च खिलारे जाते हैं कि ये जमीन का जागना ते जमीन का मंगना बोलते नहीं, जेड़े नहीं बोलते तुम तो सारे बोलते हो। टीवी एटी बोल के भी सारे दिन को सुनने होंगे कि उस स्थान के उत्ते आज 35 साल तो वध समा हो गया, गल्लां हर गुरुद्वारे में हुंदियां कि आज सत्ता तक बाहर की है बुलारे दिनों के बाद बहुत धन्यवाद जिकारे सके में साडी संगत ने क्यों नहीं ते जिकारे नूं असली रूप दे लवावे बेगम कुमार कदम सावांगे कि साडियां बच्चियां आज भी उत्थे नौजवान जेड़े आज भी उत्थे नशे विच मरते ने जनसर आज भी हो गया ते डॉक्टर साहब ने दस्सिया कि नशे तुसी लगातार हुंदी रही है। 1997 में मैंने पहले भी दस्सिया ਉਹਦੇ ਬਾਰੇ में गल नहीं करनी कि अगर भी असं अपने जमीनों नाल प्यार करांगे अपने अंदर नूं सवाल पूछना असी कि सानू बापू ने सानू ये सिक्ख्या दित्ती है कि असी अपनी जमीनों नाल कोठियां नाल प्यार करिए। जमीन के आसमान फरीदा खेत खिंचदा है जाने वाला नाल लागे आज ही सैदा जी साहब असी सामने ये नहीं कहते कि मुझे आन के लड़ो, मुझे आन के करो। डॉक्टर साहब ने बेनती की सी कि कितने भी अपने लड़ाई लड़ते हो श्रोमणी अकाली दल अमृतसर जे आज इंडिया के विच रह के जिस तरीके ਨਾਲ लड़ाई लड़ रहे ਉਹਦੀ ਕੋਈ ਡਰਾਮੀ ਗੁਨਾਹ नहीं ਉੱਥੇ ਬਹਿ ਕੇ ਤੇ ਖਾਲਿਸਤਾਨ ਦੀ ਗੱਲ ਕਰਨੀ ਕੋਈ ਮਾਮੂਲੀ ਗੱਲ नहीं पर बाहर साਡਾ फर्जी बन गया। आज उस पार्टी हुकूमत के प्यादे जिन्हें लीडर वो बंद तुसी कीते ने धन्यवाद वाले वास्ते वो जमीन का जगना वो जिला जमीन की मिसाल ते उस तो बाद मेरी सिख प्रदर्शन की गल हुई है दसिया कि एदा की है ये सिख प्रदर्शन सह कौन है ये गुरु ग्रंथ साहब का हवा सिख कोई प्रधान नहीं वो कोई लीडर नहीं वो सिर्फ एक प्रचार के एक कंपेन वर्गी तुहाडी सारिਆਂ ਦੀ ਤੇ ਅਸੀਂ ਆਪਣੇ ਘਰ ਬਣਾਉਣਾ ਹੈ ਤਾਂ 2-4 ਲੱਖ ਰੁਪਇਆ ਇਕੱਠਾ ਕਰਦੇ ਫਿਰ ਝੱਟ ਹੋ ਜਾਂਦਾ ਹੈ। ਆਪਣੇ ਦਿਲਾਂ ਤੇ ਹੱਥ ਰੱਖ ਕੇ ਦੱਸਿਓ ਗੱਲਾਂ ਦੀ ਆਪਾਂ ਕਰਨੀਆਂ ਸੌਖੀਆਂ ਕਿ ਘਰ ਵਿੱਚ ਆਪਣੇ ਬੱਚੇ ਬੱਚੀ ਦਾ ਵਿਆਹ ਕਰਨਾ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਦੀ ਜ਼ਿੰਦਗੀ ਵਿਆਹ ਕਰਨ ਦੇ ਬਾਅਦ ਕਿੰਨੇ ਲੱਖ ਰੁਪਇਆ ਬਚਦੇ ਆ ਤੇ ਬਣਾਉਣਾ ਹੋਵੇ ਤੁਸੀਂ ਖਾਲਿਸਤਾਨ ਜਿਹੜਾ ਬਾਬਾ ਜਰਨੈਲ ਸਿੰਘ ਨੇ ਕਹੀ ਸੀ कि जे दरबार साहब में अटैक हो गया तो उस दिन तो खालिस्तान की नहीं रखी जाओगी। एक विचार करो भला कि 10 रुपये तो 100 रुपये हो जू ये कितना हल होगा। मैं माफ करो एक सख्त की गल कर लगा पहला असी बाहर बैठे लोगों ने भरावां ने अपना रात के किनियां महिलां कर ਅਸੀਂ ਕਈਆਂ ਖਾਲਸਾ ਭਰਾਵਾਂ ਦੀ ਮਦਦ ਕੀਤੀ ਹੈ। ਦੱਸੋ ਕਿੰਨੇ ਖਾਲਸਾ ਭਰਾ ਦੇ ਰੋਂਦੇ ਫਿਰਦੇ ਉਹਨਾਂ ਦੇ ਮਾਂ ਪਿਓ ਰੋਂਦੇ ਫਿਰਦੇ ਨੇ ਪੱਖੋਂ ਤੇ ਅੱਜ ਵੀ ਗੱਲਾਂ ਕਰਦੇ ਥਾਂ ਥਾਂ ਤੇ ਜਾ ਕੇ ਕਿ ਇਹ ਗੱਲ ਹੈ ਨਹੀਂ ਜਿਹੜਾ ਦੇਖ ਤੋਂ ਆਇਆ ਸੀ ਜਿਹਨੂੰ ਅੱਜ ਸੀਸ ਲਵਾਉਣੀ ਹੈ ਤੇ ਅੱਜ ਦੇ ਫੁੱਟ ਲੱਗਿਆ ਕਿ ਬੰਦ ਕੱਢਿਆ ਭਾਈ ਮਨੂ ਸਿੰਘ ਦਾ ਤੇ ਨਗਾਰਾ ਭੁੱਲ ਗਿਆ
में लगना कोठे मतलब गाड़ियां एक ना लाई चित मिट्टी पड़ी बोली से कोई ना हसी मित कर लो क्या करना प्यार मैं भैया अभी चलो मैंने गल कहिए अभी ने कहो हम तुम हम हाथ में तो मुझे मेरा नाम गले हमारा केवली जहां खिंचे तब जाऊं तो अगर चरणों में बेनती करने बार बार करते रहने जब तक श्वास रखने असी को लेकिन नहीं और ये श्वास बार बार करने में जे पंजाब को बचाना है पंजाब की जवानी को बचाना है तिया बरादरी को बचानी है दोबारा मुड़ के विचों कॉलोनी नहीं बनानी ते थानू को जिन्ना कुछ मारो करना पड़े तो देखो कोरोना के बंदे ने हाथ देखो बड़े बड़े बिजनेसमैन ने उन्हां नहीं जाने कि ये ना होवे इत्थे रहने सब कुछ ही ਅਸੀਂ ਆਪਣੇ ਇੱਥੇ ਨਹੀਂ ਹੋਇਆ ਆਪਣੇ ਬੱਚਿਆਂ ਦੀ ਦੇਖ ਰੇਖ ਕਰਨੀ ਹੈ ਕੋਈ ਸ਼ੱਕ ਨਹੀਂ ਫਰਜ਼ ਬਣਦਾ ਪੜ੍ਹਾਈਆਂ ਕਰਵਾਉਣੀਆਂ ਨੇ ਕੋਈ ਸ਼ੱਕ ਨਹੀਂ ਫਰਜ਼ ਬਣਦਾ ਤੇ ਕੀ ਤੁਹਾਡੇ ਬੱਚੇ ਨਹੀਂ ਭਾਵੇਂ ਇੱਥੋਂ ਸਾਰੇ ਜਾਓ ਇੰਡੀਆ ਨੂੰ ਪੰਜਾਬ ਨੂੰ ਖੁਸ਼ੀ ਖੁਸ਼ੀ ਜਾਓ ਘਰਾਂ ਨੂੰ ਮਿਲ ਕੇ ਆਓ ਕਿਸੇ ਨੂੰ ਨਹੀਂ ਕਹਿੰਦੇ ਬਾਹਰ ਅੱਗੇ ਨਾ ਜਾਣ ਦਿਓ ਮਗਰ ਲੱਗਦਾ ਕੋਈ ਗੱਲ ਨਹੀਂ ਪਰ ਨਾਲ ਜੇ ਜਾਂਦੀ ਹੋ ਫਿਰ ਪਾਣੀ ਨੂੰ ਬੰਦੇ ਨੂੰ ਪਿਆ ਦਿਓ ਜਿਹੜਾ ਉਹਨਾਂ ਨੂੰ ਪੀਣਾ ਪੈਂਦਾ ਰੋਟੀਆਂ ਉੱਥੋਂ ਖਾਇਆ ਕਰੋ ਉਹਨਾਂ ਨੂੰ ਰਹਿ ਕੇ ਦੱਸੋ ਬੜੇ ਕੇ ਰਹਿ ਸਕਦੇ ਉੱਥੇ ਜਾ ਕੇ ਸੋ ਭੀੜ ਦੇ ਵਿੱਚ ਸਮਾਂ ਪਹਿਲਾਂ ਕਿਹਾ ਜਾਣਾ ਲੈਣਾ ਹੈ ਮੈਂ ਕਿੱਥੇ ਦੇ ਫਿਰ ਜ਼ਰੂਰ ਬੇਨਤੀ ਕਰਨੀ ਹੈ ਕਿ ਅੱਜ ਤੇ ਚੋਟਾਂ ਲੱਗੀਆਂ ਨੇ ਗੱਲ ਦੇ ਕੇ ਬਾਪੂ ਨੂੰ ਲੈਣਾ ਸੀ ਇੱਕ ਪਾਸੇ ਗੱਲ ਕਰਨੀ ਪੈਣੀ ਹੈ ਇਹ ਬਾਤ ਕਰੋ ਕਰਨੀ ਸੀ मैं समूह विरोध कुछ गल्लां सख्त होई होणगियां जे किते हिंदे छप बंदी होवे जे मैं गलत किया होवे जदों मर्जी आके सवाल करियो मैं क्षमा चाहता गुरु ग्रंथ साहब लोग सामने मंगदा पर नहीं देना अपने दिल की गुरु पूछिए ये अभी सिर्फ सियासत करनी है आपको रस्ता नहीं है प्यार खिचड़ी है नहीं ये कितने बार ट्राई करो ये नहीं कितने घोड़े का तुम बनाओ मैं भाई का तुमका दूर कराओ लेना है करनी पैनी है असली करना भी चंगी है नहीं तो आवाज जनरेशन कर दिया जब वो कर दिया कि तारा है मां की बातें करते हैं वो सामने मिले करनी है ये जे भी ये जानती शरीर मान जाए 100 मिनट जमीन जानती है जमीन पे करके आती थी मथे टेकती है बाकी बात है इनमें तो बेनतियां ने बेनतियां का मंगलवार जाना विशेषकर किसी जिन्हें डॉक्टर साहब ने दसिया जे डोनाल्ड ट्रंप जा रहे आज प्रेसिडेंट जा रहे हैं इंडिया ते असली अपना मैसेज देइए उन्होंने कि साडा ते की हाल हो गया पंजाबी दा की हाल हो रहा है तो ये नहीं दिंदे मिस्टेक साडी आ तो अपने मर्जी का फेर कहना नहीं मतलब बिजनेस का उदाहरण ना पिछले भी कहते सी यूसुफ नो भी आया सी कहते सी कि नहीं उनकी जाली पड़ी है ना नाल कि यूसुफ क्या कोई ना ਤੁਹਾਡੇ ਤੇ ਜੁਗਨ ਦੇ ਮੌਸਮ ਦੇ ਰੂਪ ਦੇਤਾ ਹੈਗਾ ਕਿਸੇ ਟਾਰਗੇਟ ਹੋ ਰਹੇ ਨੇ ਜੇ ਅਸੀਂ ਮਾਰਾਂਗੇ ਤੇ ਉਹਦੇ ਤੇ ਰੋਕ ਲੱਗੂਗੀ ਤੇ ਸਾਰੇ ਖਾਤੀ ਰੇਟ ਸੀ ਜਿਹੜੇ ਖੋਲੇ ਜਿਹੜੇ ਨਹੀਂ ਲੱਗੇ ਉਹਨਾਂ ਬਣਨਾ ਹੈ ਵੀ ਡਿਫੈਂਡ ਕਿ ਜਿਹੜਾ ਕ੍ਰਾਈਮ ਹੈ ਉਹ ਡਿਫੈਂਡ ਕਰਾਉਣ ਇੰਟਰਨੈਸ਼ਨਲ ਡੋਮੈਸਟਿਕ ਆਈ ਖਾਤੀ ਸਭ ਆਇਆ ਨੇ ਇਹ ਉਹ ਇੰਟਰਨੈਸ਼ਨਲ ਵੀ ਰੱਖਣਾ ਹੈ ਹੋਇਆ ਪੁਨਾਦੀ ਕਿਉਂ ਜਾਚਨਾ ਕਰਦੇ ਹੋਏ ਉੱਥੇ ਬੰਦਾ ਵੀ ਸੀ ਮੰਗੇਗਾ ਕਿਹੜਾ ਪਹੁੰਚ ਸਕਦਾ ਮੇਰਾ ਵੀਰ ਤੇ ਅਗਲੇ ਐਤਵਾਰ ਨੂੰ ਇੱਥੇ ਕਾਨਫਰੰਸ ਕਿਸੇ ਦਾ ਕੋਈ ਸਵਾਲ ਹੋਵੇ ਕਿਸੇ ਕਿਸਮ ਦਾ ਹੋਵੇ ਉਹ ਕਰ ਸਕਦਾ ਤਕਰੀਬਨ 24 ਘੰਟੇ ਅਸੀਂ ਵੀ ਅਗਰ ਬਣਨੇ ਆ ਜਦੋਂ ਮਰਜ਼ੀ ਗੱਲ ਕਰ ਲਓ ਪੁੱਛਿਆ ਕਰੋ ਡਾਕਟਰ ਸਾਹਿਬ ਨੇ ਬੈਠੇ ਨੇ ਅਮਨਜੀਤ ਸਿੰਘ ਹੋਣੀ ਉਹਨਾਂ ਨੂੰ ਪੁੱਛ ਲੈਣਾ ਡਾਕਟਰ ਦੇ ਦਿਲ ਹਸਦਾ ਕਿਉਂ ਉਹਨਾਂ ਨੂੰ ਪਤਾ ਸਾਰੀ ਜਿੰਨੀ ਦਾਗਦੀ ਹੈ ਤੁਰੇ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ बोले सो ये सब इस गोरखपुरी खाना जिन्होंने पंथ मेरे प्रोग्राम में अपन सारे आपकी अड्डे तो दसिया क्योंकि पिछले समय में हिंदुस्तान की सरकार ने साढ़े सिंह सिंधियां बच्चे बीबियां
ਮਾਫੀ ਚਾਹੁੰਦਾ ਤੇ ਸੈਕਟਰੀ ਦਾ ਬਹੁਤ ਔਖਾ ਹੁੰਦਾ ਸਮਾਂ ਥੋੜਾ ਥੋੜਾ ਕਰਕੇ ਵੱਧ ਜਾਂਦਾ ਹੁਣ ਸਾਡੇ ਵਿੱਚ ਦੋ ਹੋਰ ਆਪਣੇ ਜਿੱਥੋਂ ਅਮਰੀਕਨ ਜਿਹੜੇ ਸਿਸਟਮ ਦੇ ਵਿੱਚ ਵੋਟਾਂ ਲੜਦੇ ਨੇ ਭਾਈ ਵੋਟਾਂ ਵਾਲੇ ਆਏ ਹੋਏ ਨੇ ਵੋਟਾਂ ਵਾਲੇ ਆਏ ਹੋਏ ਨੇ ਚਾਹ ਪਾਣੀ ਬਣਾਉਣਾ ਪੈਂਦਾ ਦੱਸਣਾ ਹੀ ਪੈਂਦਾ ਸੋ ਧੰਨਵਾਦ ਰਿਚਰਡ ਜਿਹੜੇ ਕਿ ਕੰਟਰੋਲ ਪ੍ਰੈਜ਼ੀਡੈਂਟ ਲਈ ਅਤੇ ਰਿਚਰਡ ਡੇਵਿਡ ਅਸੈਂਬਲੀ ਕੈਂਡੀਡੇਟ ਜਿਹੜੇ ਦੋ ਸਾਡੇ ਤੋਂ ਪਹੁੰਚੇ ਨੇ ਆਪਣੇ ਉਮੀਦਵਾਰ ਉਹਨਾਂ ਨੂੰ ਲੈ ਕੇ ਆਏ ਸਾਡੇ ਵਿੱਚ ਬਰਿੰਦਰ ਸਿੰਘ ਜੀ ਬਿੱਕੀ ਜਿਹੜਾ ਮੇਰਾ ਵੀ ਪਿਛਲੇ ਸਮੇਂ ਤੋਂ ਬੜਾ ਪੰਥ ਸੀ ਆ ਸੋ ਇਹ ਵੀ ਅਮਰੀਕਨ ਸਿਸਟਮ ਦੇ ਵਿੱਚ ਚੱਲ ਰਿਹਾ ਉਹਨਾਂ ਦੇ ਨਾਲ ਉਹਨਾਂ ਮੁੱਦਾ ਲਾ ਕੇ ਸੋ ਮੈਂ ਉਹਨੂੰ ਬੇਨਤੀ ਕਰੂੰਗਾ ਉਹ ਸਟੇਜ ਤੇ ਆਵੇ ਤੇ ਉਹਨਾਂ ਦੇ ਬਾਰੇ ਜੋ ਵੀ ਸ਼ਬਦ ਹਨ ਦੱਸਣ ਕਿਉਂਕਿ ਉਹ ਕੈਂਡੀਡੇਟ ਹਨ ਬਰਿੰਦਰ ਸਿੰਘ ਬਿੱਕੀ सैब श्री गुरु ग्रंथ साहिब महाराज की हजूरी च बैठी हुई गुरु प्यारी साध संगत जी रज के फतेह बुलाओ जी वाहिगुरू जी का खालसा वाहिगुरू जी की फतेह जिथे हुए खाना जी का धन्यवाद है जिथे तुसी सिख आजादी दी you talk about Sikh nation and today we salute legacy of saint soldier Sant Jarnail Singh Ji Bhidrawal. He is a freedom fighter, civil rights and human rights defender. He sacrificed for Sikh nation and Sikh organization. And I also want to thank Sikh Cultural Society, the biggest Gurdwara. They still struggle for Sikh nations and freedom of Sikh from occupation of India. But today, why I am here? Because we all know this world run by God. But there is a bigger truth. This world run by the politicians. If we don't have good leaders, whatever they make their decision will affect everyone, whatever you vote or not. So today I want to introduce two young candidates, Donovan and Richard, leading candidates for Queensborough President, and also my friend Richard David, candidate for Assembly District 31st. They both endorsed by Queen's Democrat Party, and they both fight for us. And let me tell you, if Donovan and Richard get elected, Richard David get elected, whatever your issues, we will address Queensborough's present tables and on the assembly. They are your representatives. Any vote you done for them is for me. And there is excitement in the community. I am for also Assembly District 31st. But meantime, my friend Richard David, he is running for also this from same district. So we give him chance to represent us, but in future is mine. So thank you so much for Sikh Cultural Society, their management team, and all Sikh Panthak organizations. You guys work for us. It's our time to lead you. Thank you so much. Waheguru Ji Ka Khalsa, Waheguru Ji Ki Fateh. Yes, Donovan Richard, he is a leading candidate for Queensborough President. The special election will be held on March 24. So please vote for him. He is your representative. So vote for him. He is going to be Queen's President of world's largest borough. So, my friend, Donovan Richard. Thank you, Verinder. And I want to also acknowledge Sanjeev and Jarnail and Richard David. Waheguru Ji Ka Khalsa. Waheguru Ji Ki Fateh. Thank you so much for having me this afternoon.
to present to you, and I'm New York City Councilmember Donovan Richard, and running for Queensborough President in the most diverse county in the country, but certainly in our city. And on March 24th, we have an opportunity to send a very strong message, not just to the forces here, but to Washington, D.C., that here in Queens County, we celebrate our diversity, and that our diversity is our strength. And even when there are those who seek to build gates, we are building bridges here in Queens County. And, you know, for a very long time, the Sikh communities and other communities in South Queens have not necessarily gotten their fair share. And one of the things we want to ensure moving into this office is that the budget and the diversity on the community boards and in the office are reflective of the very communities that we serve. You know, we have a real opportunity to change the trajectory of politics right here in Queens County. And when you look at a 700-member community board, there needs to be more representation from the Sikh community, from other parts of Queens as well. When you look at a $70 million budget, a $5.5 million expense budget, we need to make sure those resources are going into programs that could support the communities that we serve, in the Sikh community, Black and brown communities across this specific borough who've been underserved for a very long time. And I'm making it plain because we have to make it plain. Because for a very long time, there are many corners of this borough who felt like their voices have not mattered. They felt as if they only were getting taxation without representation. And we're going to change that come March 24th, when by God's grace, we are elected Queensborough President. So I want to thank you for opening up these doors, because it means a whole lot to me. And I will never forget all of my friends here who really enabled us, including Gurdev Singh Kang, the New York City Commissioner on Human Rights, Blaka Singh, Jafinda Singh Pare, the President. Thank you so much for opening up the doors of your temple. I want you to know you have a friend in me, and I'm someone who will never forget the partnership and friendship that we have. And I know Richard David will speak on the resolution coming into the City Council in a second. But we got a lot of work to do to ensure that we are more than just celebrating and calling ourselves a sanctuary city, but really practicing that. And the way we practice that is by the deeds that we do every day. So thank you. I look forward to seeing you out there on March 24th. And once again, we have a lot of work to make sure. My daddy just became a citizen last year. We want to make sure that we are providing opportunities for pathways to citizenship, and also pushing back against immigration officials who want to deport people in our community and destabilize our community. That is the job of the borough president. The job of the borough president is to be the cheerleader of the borough, but also to be the defender of its 2.2 million people. And we are going to do that on day one by ensuring that we build a diverse coalition in the office and in the communities that we serve. So thank you all for having me. Wahi Guru Ji Ka Khalsa. Wahi Guru Ji Ki Feta. Fateh. Thank you. Thank you so much, Ram Richard. I understand you're a very hardworking guy, and you sit in the City Council from Rockaway Parkway Boulevard. I think that now we need anyway to change, because before 28 years, first time we elected the female Marina Katz as a district attorney. And now the borough president seat is vacant. And it's true, Ram Richard is a leading candidate. This election is a very special election. I told you before too. This is regardless, you are Democrat, you are Republican, you are Independent. But don't forget at the day of March 24th, vote for Ram Richard for the Bureau President.
The same way, because we expect what he said, he gave his impression, he's going to work with the Sikh community because Sikh community is heavily populated in Queens. And I hope, like the Melinda Katz, while she was the president, pro-president, she did a great job. So our young generation is working with you, all the Sikh community, our girls, our boys, and we hope and we are, God bless you. We're going to support you. Now I'd like to be other friend David, who's running for the assembly. Please come to the podium. So thank you, you guys come to the Sikh Cultural Society. But anyway, I know March 24, but I don't want to forget you. I have to make it one day your fundraiser before the election. Might be, we're busy up to 2 weeks. After that, we're going to do it. But I'm your big supporter. Thank you, and good morning, well, good afternoon to everyone. My name is Richard David, and I'm running for the New York State Assembly in District 31. Waheguru Ji Ke Khalsa, Waheguru Ji Ke Fateh. We have an important responsibility when we are running for public office. And my friend Donovan Richards said earlier that we'd be sending a shock to even the White House by embracing diversity. And I'm so happy that we are part of a Democratic Party here, Donovan and I, that's endorsed both of us. Because we are a part of a Democratic Party that's led by Congressman Meeks that believes in diversity and that's reflecting it with their support, particularly of my candidacy in this campaign. We're going to send a shock not just to Washington, D.C., but right here at home in our own city by electing the first brown, South Asian, Indo-Caribbean person in New York City to represent us in Albany, and to represent all of us in Albany. It's a big responsibility, and I take it very, very seriously. I'm honored to have the party's support, but what's most important to me is that I have your support. I'm coming out here because that election is going to be on April 28th. And on April 28th, I want to make sure that when we go out and vote for president, we go out and vote for Richard David as well. And think of it this way, you vote for two Richards, Richard David and Donovan Richards. We've been confusing people with that just a little bit. Before I go, I just want to thank some of my friends who are here today. I want to thank Verinder for the kind introduction. I want to thank I want to of course thank Donovan, who's here as well. Gurudev Singh Khan, who is from the New York City Commission for Human Rights, where I have a lot of friends. And I'm led by a really great commissioner as well. And, you know, when we drive around New York City, we drive around our own neighborhood, there is not a temple, a space, a gurdwara more beautiful than the one that we're in here right now. And that's thanks to Jatinder Singh Bhupati Ji for making this space available to all of us, and for opening this space so that we can have these important community, family, and political conversations. I want to thank Laka Singh and Sanjeev Jindal, who's been my friend throughout this entire process. Thank you again for allowing me to say a few words this morning. My name is Richard David, and it's an honor to run for the State Assembly to represent this community. Waheguru Ji Ke Khalsa, Waheguru Ji Ki Fateh. Thank you. Waheguru Ji Ka Khalsa, Waheguru Ji Ki Fateh. I think when they get elected, they will run fast. Waheguru Ji Ka Khalsa, Waheguru Ji Ki Fateh, when you get elected. But very soon you're going to get elected. So I think that both guys is already endorsed by the Queen's Democrat Party. They are the like party tickets. But regardless which party you belong, they are regular people, you can vote for them. And the second thing, Donovan Richard promised us when he gets elected, I will go private,
you can see his office guy with the trouble. Sitting in the office when you have no problem, no complication, anything you want, you can reach to the trouble guy in his office. Thank you so much, you guys coming over here. We really support you. Thank you. मैं सॉरी भी मांगता हूँ कि आज बड़ा महान है ना बच्चे भी सारे बैठे आ ये वाहिगुरू जी का खालसा वाहिगुरू जी बोले सो निहाल वाहिगुरू जी का खालसा वाहिगुरू जी की फतेह। गुरु खालसा साध संगत जी बड़ी कृपा अपनी रोटी पे आज से 20-25 साल पहला से आपने टैक्सी लेके जाते से वोटा पाने में थे अपने गुरु घर कोई आना नहीं सुनता या फिर भी आज बड़ी कृपा वा जो कैंडिडेट अपने गुरु घर की संगत वोटा ने कहना है और मैं बेनती करूंगा बच्चे पढ़ के जी किरता एक नाल दी मैं साडे भाई हरमन सिंह जी कोआर्डिनेटर ईस्ट कोआर्डिनेटर ਦੇ ਜਿਹੜੇ कोआर्डिनेटर ਨੇ 1 ਮਿੰਟ ਲਈ ਯਾਰ ਟਾਈਮ ਬਹੁਤ ਘੱਟ ਆ ਤੇ ਜਦ ਅਸੀਂ ਬੱਚਿਆਂ ਨੂੰ ਤਿਆਰੀ ਕਰਦੇ ਆ ਤੇ 1 ਮਿੰਟ ਲਈ ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਸਮਾਂ ਬੜਾ ਕੀਮਤੀ ਆ ਸੋ ਜਿਵੇਂ ਭਾਈ ਕਾਕਾ ਸਿੰਘ ਜੀ ਉਹਨਾਂ ਨੇ ਦੱਸਿਆ ਮੈਂ ਧੰਨਵਾਦ ਵੀ ਕਰਦਾ ਆ। ਅੱਜ ਸਭ ਤੋਂ ਪਹਿਲਾਂ ਤਾਂ ਮੈਂ ਜਿਵੇਂ ਕਿ ਅੱਜ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਥੇਬੰਦੀ ਵੱਲੋਂ ਸੋ ਸਾਰਿਆਂ ਨੂੰ ਵਧਾਈ ਦਿੰਦਾ ਆ ਔਰ ਜਥੇਬੰਦੀ ਦੇ ਸਿੰਘਾਂ ਨੂੰ ਖਾਸ ਕਰਕੇ ਸਾਧ ਸੰਗਤ ਜੀ ਕਹਿੰਦੇ ਆ ਕਿ ਸਮਾਂ ਜਿਹੜਾ ਆ ਉਹ ਜਿਵੇਂ ਕਿ ਕਨਵੇਅਰ ਬੈਲਟ ਹੁੰਦੀ ਆ ਉਸ ਤਰੀਕੇ ਨਾਲ ਉਹਨੂੰ ਜਿਹੜੇ ਵਿਦਵਾਨਾਂ ਨੇ ਉਹਦਾ ਕੰਪੈਰੀਜ਼ਨ ਕੀਤਾ ਕਿ ਸਮਾਂ ਜਿਹੜਾ ਉਹ ਬੈਲਟ ਦੀ ਤਰ੍ਹਾਂ ਚੱਲਦਾ ਰਹਿੰਦਾ ਆ ਉਸ ਦੇ ਨਾਲ ਇਨਸਾਨ ਜਿਹੜੇ ਆ ਸਮੇਂ ਦੇ ਵਿੱਚ ਆਉਂਦੇ ਆ ਚਲੇ ਜਾਂਦੇ ਆ ਪਰ ਕੁਝ ਐਸੇ ਯੋਗ ਪੁਰਸ਼ ਹੁੰਦੇ ਆ ਸਮਾਂ ਚੱਲਦਾ ਰਹਿੰਦਾ ਆ ਪਰ ਉਹ ਖੜੇ ਰਹਿੰਦੇ ਆ ਉਹਨਾਂ ਨੂੰ ਹਮੇਸ਼ਾ ਜਿਹੜੀ ਕੌਮ ਯਾਦ ਕਰਦੀ ਆ। ਉਹਨਾਂ ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਜਿਨ੍ਹਾਂ ਨੂੰ ਅਸੀਂ ਅੱਜ ਯਾਦ ਕਰ ਰਹੇ ਹਾਂ। ਸੋ ਸਾਧ ਸੰਗਤ ਜੀ ਮੈਂ ਆਪ ਜੀ ਦੇ ਨਾਲ ਜੋ ਸਾਂਝੀ ਕਰਨੀ ਚਾਹੁੰਦਾ ਅਨਾਉਂਸਮੈਂਟ ਇੱਕ ਉਹ ਗੁਰਦੁਆਰਾ ਸਿੱਖ ਸਟੱਡੀ ਵਿਖੇ ਹੀ ਜੋ ਇੱਕ ਕੈਂਪ ਜਿਹੜਾ ਕਿ 6 ਤਰੀਕ 6 ਮਾਰਚ ਜਿਹੜੇ ਆ ਉਹ ਦਿਨ ਰੱਖਿਆ ਗਿਆ ਆ 6, 7, 8 3 ਦਿਨ ਦਾ ਇਹ ਕੈਂਪ ਹੈਗਾ। ਸੋ ਫਰਾਈਡੇ ਸੈਟਰਡੇ ਜਿਹੜਾ ਸੰਡੇ ਉਹ ਕੈਂਪ ਸੈਕੰਡ ਫਲੋਰ ਤੇ ਉੱਤੇ ਹੋਏਗਾ ਤੇ ਜਿਹੜਾ ਦਿਨ ਸੈਟਰਡੇ ਦਾ ਹੋਏਗਾ 7 ਤਰੀਕ ਦਾ ਉਹ ਬੰਬੇ ਥੀਏਟਰ ਕਿਉਂਕਿ ਉਹ ਦਿਨ ਕਾਫੀ ਲੰਮਾ ਸਮਾਂ ਹੋਏਗਾ ਉਹਦੇ ਵਿੱਚ 14 ਸਾਲ ਤੋਂ ਉੱਤੇ ਬੱਚੇ ਤੁਸੀਂ ਲੈ ਕੇ ਆ ਸਕਦੇ ਹੋ ਪਰ ਸ਼ਰਤ ਇਹ ਆ ਕਿ ਮਾਤਾ ਪਿਤਾ ਜ਼ਰੂਰ ਬੱਚਿਆਂ ਦੇ ਨਾਲ ਹੋਣ। ਇਹ ਗੁਰਮਤਿ ਦੇ ਆਧਾਰ ਜਿਹੜਾ ਕੈਂਪ ਹੈਗਾ ਇਹਦਾ ਜ਼ਰੂਰ ਆਪ ਜੀ ਲਾਹਾ ਲਓ। ਸੋ ਦੂਸਰੀ ਬੇਨਤੀ ਜਿਹੜਾ ਕਿ ਵਾਸ਼ਿੰਗਟਨ ਡੀਸੀ ਵਿਖੇ ਨੈਸ਼ਨਲ ਸਿੱਖ ਡੇ ਸਿੱਖ ਫਰੀडम ਮਾਰਚ ਪਰੇਡ ਜਿਹੜੀ ਆ ਉਹ 4 ਅਪ੍ਰੈਲ ਦਿਨ ਸ਼ਨੀਵਾਰ ਸੈਟਰਡੇ ਕੱਢੀ ਜਾ ਰਹੀ ਆ। ਸੋ ਉਹਦੇ ਵਾਸਤੇ ਵੀ ਆਪ ਆਉਣ ਵਾਲੇ ਦਿਨਾਂ ਦੇ ਵਿੱਚ ਆਪ ਜੀ ਨੂੰ ਹੋਰ ਇਨਫੋਰਮੇਸ਼ਨ ਬੱਸਾਂ ਸੰਬੰਧੀ ਦਿੱਤੀ ਜਾਏਗੀ। ਸੋ ਜ਼ਰੂਰ ਤਿਆਰੀ ਕਰਿਓ ਜੀ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪੁੱਤਰ ਲਈ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ